ਪੰਜਾਬੀ ਰੇਡੀਓ ਜੁਆ ਸੇ ਸੁਣ ਰਹੇ ਸਾਰੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ ਹੈ ਜੀ। ਹਰੇਕ ਮੰਗਲਵਾਰ ਪ੍ਰੋਗਰਾਮ ਸਿਹਤ ਸੰਭਾਲ ਹੁੰਦਾ 4 ਤੋਂ ਲੈ ਕੇ 5:30 ਵਜੇ ਤੱਕ, ਜਿਸ ਦੇ ਵਿੱਚ ਤੁਸੀਂ ਆਪੇ ਹੀ ਬਿਮਾਰੀਆਂ ਬਾਰੇ ਪੁੱਛਦੇ ਹੋ ਅਤੇ ਆਪੇ ਸਾਡੇ ਸਰੋਤੇ ਆ ਉਸ ਦਾ ਜਵਾਬ ਦਿੰਦੇ ਆ। ਕੋਈ ਨਾ ਕੋਈ ਇਲਾਜ ਆਪਾਂ ਇੱਕ ਦੂਸਰੇ ਨੂੰ ਦੱਸਦੇ ਹਾਂ। ਬਜ਼ੁਰਗਾਂ ਦੇ ਦੱਸੇ ਹੋਏ ਟੋਟਕੇ, ਰਿਸ਼ੀਆਂ ਮੁਨੀਆਂ ਦੀਆਂ ਬਣਾਏ ਹੋਏ ਜਿਹੜੇ ਟੋਟਕੇ ਆ ਇਹ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਤੁਸੀਂ ਵੀ ਉਸ ਦੇ ਵਿੱਚ ਕਾਲ ਕਰਕੇ ਕੋਈ ਵੀ ਤੁਹਾਡੇ ਕੋਲ ਹੋਮ ਰੈਮਡੀ ਆ ਕੋਈ ਵੀ ਟੋਟਕਾ ਹੈਗਾ ਆ ਤੁਸੀਂ ਸ਼ੇਅਰ ਕਰ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ। ਪੰਜਾਬੀ ਰੇਡੀਓ ਜਵਾਸੇ ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ ਵਾਈਫਾਈ ਰੇਡੀਓ ਸੈੱਟ ਹੈਗੇ ਤੁਹਾਡੇ ਕੋਲ, ਐਪ ਡਾਊਨਲੋਡ ਕੀਤੀ ਆ, ਫੋਨ ਨੰਬਰ ਡਾਇਲ ਕੀਤਾ ਆ, ਜਾਂ ਤੁਸੀਂ ਨੈੱਟ 'ਤੇ ਸਾਰੇ ਜਾਂ ਘਰਾਂ ਵਿੱਚ ਪਏ ਹੋਏ ਰੇਡੀਓ ਸੈੱਟ ਨੇ। ਕੋਈ ਵੀ ਤੁਹਾਡੇ ਕੋਲ ਤਰੀਕਾ ਕਾਰਾਂ ਦੇ ਵਿੱਚ ਆ ਕਿਤੇ ਵੀ ਹੈਗਾ, ਤੁਸੀਂ ਜਿਸ ਤਰ੍ਹਾਂ ਵੀ ਜੁੜਦੇ ਹੋ ਆਪ ਸਭ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਆ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਜਿਹੜੇ ਬਾਅਦ ਵਿੱਚ ਵੀ ਸੁਣਦੇ ਆ ਤੁਹਾਨੂੰ ਵੀ ਜੀ ਆਇਆਂ ਅਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਪ੍ਰੋਗਰਾਮ ਮੰਗਲਵਾਰ ਹੁੰਦਾ ਹੈ। ਜਦੋਂ ਤੁਸੀਂ ਐਤਵਾਰ ਸੁਣ ਰਹੇ ਹੁੰਦੇ ਆ ਨਾ ਇਸ ਪ੍ਰੋਗਰਾਮ ਨੂੰ, ਉਹ ਰਿਕਾਰਡਡ ਹੁੰਦਾ ਆ, ਉਹ ਟੇਪ ਲੱਗੀ ਹੁੰਦੀ ਆ, ਉਹਦੇ ਵਿੱਚ ਅਸੀਂ ਕਾਲਸ ਨਹੀਂ ਲੈਂਦੇ। ਤੁਸੀਂ ਬਹੁਤ ਸਾਰੇ ਨਾ ਕਾਲਸ ਕਰਦੇ ਆ ਐਤਵਾਰ ਰਾਤ ਨੂੰ, ਉਸ ਦੇ ਵਿੱਚ ਕਾਲ ਨਹੀਂ ਲਈ ਜਾਂਦੀ। ਤੁਹਾਨੂੰ ਇਲਾਜ ਦਾ ਪਤਾ ਹੁੰਦਾ ਜਾਂ ਤੁਹਾਨੂੰ ਤੁਸੀਂ ਕੁਛ ਨਾ ਕੁਛ ਪੁੱਛਣਾ ਹੁੰਦਾ ਆ, ਉਸ ਵੇਲੇ ਕੋਈ ਵੀ ਤੁਹਾਨੂੰ ਜਵਾਬ ਨਹੀਂ ਦੇ ਸਕਦਾ ਕਿਉਂਕਿ ਉਹ ਪ੍ਰੋਗਰਾਮ ਰਿਕਾਰਡਡ ਆ, ਮੰਗਲਵਾਰ ਦਾ ਪ੍ਰੋਗਰਾਮ ਹੈ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਚੇਤਾ ਰੱਖਿਆ ਕਰੋ ਕਿ ਮੰਗਲਵਾਰ ਹੀ ਤੁਸੀਂ ਕਾਲ ਕਰਨੀ ਆ। ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਹੁੰਦੇ ਨੇ ਅਤੇ ਉਹ ਤੁਹਾਡਾ ਪ੍ਰੋਗਰਾਮ ਅੱਜ ਸੁਣ ਰਹੇ ਆ। ਜਿਹੜੇ ਬਿਮਾਰੀਆਂ ਦੇ ਇਲਾਜ ਨਹੀਂ ਦੱਸੇ ਜਾਣਗੇ ਜਾਂ ਹੋਰ ਵਾਧੂ ਇਲਾਜ ਉਹ ਲੱਭ ਕੇ ਲਿਆਉਂਦੇ ਆ ਵੀਰਵਾਰ ਨੂੰ, ਉਸ ਦਿਨ ਉਹ ਜੁੜਦੇ ਆ, ਪਰ ਉਸ ਦਿਨ ਉਹ ਕੋਈ ਵੀ ਕਾਲ ਨਹੀਂ ਲੈਂਦੇ। ਸਾਡੇ ਕੋਲ ਵੈਸੇ ਕੋਈ ਡਾਕਟਰ ਵੀ ਨਹੀਂ ਹੁੰਦਾ ਜਿਹਦੇ ਕੋਲ ਕੋਈ ਮੈਡੀਕਲ ਲਾਇਸੈਂਸ ਹੋਵੇ, ਜਿਹਦੇ ਕੋਲ ਜੜੀ ਬੂਟੀਆਂ ਦਵਾਈਆਂ ਦੇਣ ਦਾ ਕੋਈ ਤਜਰਬਾ ਹੋਵੇ। ਅਤੇ ਇਹ ਜਿਹੜੀਆਂ ਜੜੀ ਬੂਟੀਆਂ ਦੀ ਆਪਾਂ ਗੱਲ ਕਰਦੇ ਹਾਂ ਜਾਂ ਸਾਡੇ ਘਰਾਂ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੀ ਗੱਲ ਕਰਦੇ ਹਾਂ, ਉਹ ਸਿਰਫ ਇੱਕ ਜਿਹੜੇ ਨੁਸਖੇ ਹੈਗੇ ਆ ਨਾ ਵੀ ਕਿਹੜੀ ਚੀਜ਼ ਨੂੰ ਕਿਹੜੀ ਚੀਜ਼ ਦੇ ਨਾਲ ਲੌਕ ਕਰਕੇ ਆਪਾਂ ਚੀਜ਼ਾਂ ਰਲਾ ਕੇ ਲੈਣੀਆਂ, ਉਹਦੀ ਗੱਲ ਕਰਦੇ ਹਾਂ। ਪਰ ਜੇ ਇਹਨਾਂ ਚੀਜ਼ਾਂ ਦੇ ਵਿੱਚ ਤੁਹਾਨੂੰ ਕੋਈ ਵੀ ਐਲਰਜੀ ਆ ਕਿਸੇ ਚੀਜ਼ ਤੋਂ, ਜਾਂ ਤੁਹਾਨੂੰ ਕੋਈ ਚੀਜ਼ ਹੈ ਜਿਹੜੀ ਨਹੀਂ ਪਚਦੀ, ਉਹ ਤੁਸੀਂ ਵਰਤਣੀ ਨਹੀਂ, ਉਹ ਤੁਸੀਂ ਯੂਜ਼ ਨਹੀਂ ਕਰਨੀ ਉਹ ਚੀਜ਼। ਸੋ ਤੁਸੀਂ ਉਸ ਦਾ ਆਪ ਹੀ ਖਿਆਲ ਰੱਖਣਾ। ਬਾਏ ਆ ਗਰਮੀ ਆ ਅਤੇ ਫਿਰ ਤੁਸੀਂ ਉਹਨੂੰ ਕੁਛ ਠੰਡੀਆਂ ਚੀਜ਼ਾਂ ਲੈ ਲਓ ਈਵਨ ਕਰਨ ਲਈ। ਜੇ ਬਾਏ ਆ ਤਾਂ ਫਿਰ ਕੁਛ ਗਰਮ ਚੀਜ਼ਾਂ ਲੈ ਲਓ। ਹੁਣ ਕਈਆਂ ਨੂੰ ਤਾਂ ਬਾਏ ਦਾ ਤਾਂ ਗਰਮੀ ਦਾ ਪਤਾ ਨਹੀਂ ਲੱਗਦਾ। ਉਹ ਭਾਵੇਂ ਆਲੇ ਦੁਆਲੇ ਬਜ਼ੁਰਗਾਂ ਤੋਂ ਜ਼ਰੂਰ ਤੁਸੀਂ ਪੁੱਛ ਸਕਦੇ ਆ। ਅਤੇ ਹੁਣ ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਅਤੇ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਕਾਲਰਸ। ਬਲਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਜਿੱਦਾਂ ਹੱਥ ਮੋਢੇ ਵੀ ਜਿੱਦਾਂ ਬਾਹਾਂ ਵੀ ਜਿੱਦਾਂ ਆਕੜੀਆਂ ਪਈਆਂ, ਜਿੱਦਾਂ ਮੇਰੇ ਹੱਥ ਪੈ ਵੀ ਮੈਂ ਨਾ ਵੀ ਤੋਂ ਵੀ ਕਈ ਕੁਛ ਪੀ ਮੈਨੂੰ ਕੱਖ ਨਹੀਂ ਮੇਰਾ ਫਾਇਦਾ ਹੁੰਦਾ। ਤੇ ਮੇਰੇ ਗੋਡੇ ਟਕ ਕਰਦੇ, ਹੱਡੀਆਂ ਖੜਕਦੀ। ਹਾਂ ਜਿੱਦਾਂ ਨਾ ਗੋਡੇ ਦੋਨੇ ਜਿੱਦਾਂ ਦੁਖਦੇ ਵੀ ਤਾਂ ਟਕ ਕਰਦੇ। ਤੇ ਦੂਸਰਾ ਸਵਾਲ ਭੈਣ ਜੀ ਇਹ ਹੈ ਜਿੱਦਾਂ ਵੀ ਭਾਜੀ ਨੂੰ ਜਾਂ ਛੇਤੀ ਭਾਜੀ ਪਤਾ ਜ਼ਰੂਰ ਗੋਡਿਆਂ ਨੂੰ ਦੱਸਣ ਮੈਨੂੰ ਨਾਲ। ਤੇ ਨਾਲ ਇੱਕ ਭਾਜੀ ਮੁੰਡਾ ਭੰਗ ਬਾਰੇ ਪੁੱਛਦਾ ਸੀ, ਭੰਗ ਦਾ ਹੈਗਾ ਕੋਈ ਜਿਹਦਾ ਛੱਡਣ ਦਾ? ਕੋਈ ਭੰਗ ਦਾ ਦੱਸਿਆ ਸੀ ਪਿਛਲੇ ਹਫ਼ਤੇ, ਦੱਸਿਆ ਸੀ ਹਾਂਜੀ। ਤੇ ਮੈਂ ਇੱਥੇ ਪੁੱਛਿਓ ਜੇ ਕੋਈ ਦੱਸੂਗਾ ਨਹੀਂ, ਪਰ ਤੁਸੀਂ ਦੁਬਾਰਾ ਸੁਣ ਲਿਆ ਕਰੋ ਨਾ ਜਿਹੜੀ ਪ੍ਰੋਬਲਮ ਹੁੰਦੀ ਹੈਗੀ। ਹੁਣ ਬਾਰ ਜੇ ਤਾਂ ਅਗਲੇ ਦੀ ਲਾਈਨ ਮਿਲ ਗਈ ਤਾਂ ਜ਼ਰੂਰ ਦੱਸ ਦਿਓ ਕੋਈ ਨਾ ਕੋਈ। ਥੈਂਕ ਯੂ ਜੀ, ਥੈਂਕ ਯੂ। ਜਦੋਂ ਤੁਹਾਨੂੰ ਕੋਈ ਵੀ ਆਪਾਂ ਨੂੰ ਪ੍ਰੋਬਲਮ ਹੁੰਦੀ, ਆਪਣਾ ਇਲਾਜ ਆ ਜਿਹੜਾ ਨਾ ਜ਼ਰੂਰ ਲਿਆ ਕਰੋ। ਨਹੀਂ ਵੀ ਤੁਹਾਨੂੰ ਕੋਈ ਪ੍ਰੋਬਲਮ ਆ, ਪਰ ਇਹ ਜਿਹੜੀਆਂ ਚੀਜ਼ਾਂ ਦੱਸੀਆਂ ਹੁੰਦੀਆਂ ਹੈ ਨਾ, ਇਹ ਤੁਸੀਂ ਲਿਖ ਸਕਦੇ ਆ, ਕਿਤੇ ਵੀ ਤੁਹਾਡੀ ਜ਼ਿੰਦਗੀ 'ਚ ਕੰਮ ਆ ਜਾਣੀਆਂ। ਬਲਜੀਤ ਕੌਰ ਜੀ। ਹੈਲੋ ਭੈਣ ਬਲਜੀਤ ਕੌਰ ਜੀ। ਹਾਂਜੀ, ਤੁਸੀਂ ਅੱਜ ਦੱਸੋ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਨਾ ਆਪਣੇ ਬਾਰੇ ਪੁੱਛਣਾ ਤਾਂ ਮੇਰੇ ਨਾ ਜਿੱਦਾਂ ਪਹਿਲਾਂ ਥੋੜੇ ਦਿਨ ਪਹਿਲਾਂ ਮੈਂ ਐਕਸੀਡੈਂਟ ਦਿਖਾਇਆ, ਜਿੱਦਾਂ ਮੇਰੇ ਨਾ ਕਹਿੰਦੇ ਵੀ ਤੇਰੇ ਧਰਨ ਪਈ ਵੀ। ਮੈਂ ਨਾ ਉਹ ਚਲੋ ਦਿਖਾਇਆ, ਠੀਕ ਕਰਾਇਆ। ਉਹ ਤੋਂ ਬਾਅਦ ਮੈਨੂੰ ਫੇਰ ਦੁਬਾਰਾ ਏਦਾਂ ਹੋ ਗਿਆ। ਪਰ ਮੈਂ ਇਹ ਕਿਸੇ ਕੋਈ ਭੈਣ ਭਾਈ ਨੂੰ ਏਦਾਂ ਭੈਣਾਂ ਨੂੰ ਪਤਾ ਹੋਵੇ ਵੀ ਜਿਹੜੀ ਇਹ ਧਰਨ ਹੈ ਇਹ ਤੋਂ ਮੈਂ ਮਤਲਬ ਦੁਬਾਰਾ ਨਾ ਪਵੇ ਵੀ ਕਿਆ ਪਰਹੇਜ਼, ਕੋਈ ਵਜਨ ਭਾਰ ਦਾ, ਖਾਣ ਪੀਣ ਦਾ, ਏਦਾਂ ਕਿਹੜੀ ਚੀਜ਼ ਦਾ, ਪੌੜੀ ਚੜ੍ਹਨੇ ਦਾ ਵੀ ਇੱਕ ਤਾਂ ਪਰਹੇਜ਼ ਕਰਾਂ। ਹੁਣ ਮੈਂ 3-4 ਦਿਨ ਉਹ ਫੇਰ ਪੇਟ ਮਲਾਇਆ, ਜਿੱਦਾਂ ਸਾਰੀ ਧਰਨ ਠੀਕ ਉਹਨਾਂ ਨੇ ਏਦਾਂ ਕਰੀ ਹੈ ਵੀ ਹੁਣ ਨਾ ਮੇਰੇ ਪਰ ਜਿਹੜੀ ਆਪਣੇ ਤੁੰਨ ਦੇ ਥੋੜੀ ਜਿਹੀ ਜਗ੍ਹਾ ਉੱਪਰ, ਥੋੜਾ ਬਹੁਤਾ ਨਹੀਂ, ਥੋੜਾ ਜਿਹਾ ਉੱਪਰ ਉੱਥੇ ਠੱਕ ਹੁੰਦੀ ਹੈ। ਉਹ ਕੈੜੀ ਜਗ੍ਹਾ ਐ ਹੋਈ ਪਈ ਹੈ ਵੀ ਮੈਨੂੰ ਇੱਕ ਭੁੱਖ ਨਹੀਂ ਲੱਗਦੀ। ਜਿਹੜੇ ਮੇਰਾ ਸੱਜਾ ਪਾਸਾ ਹੈ ਉਹ ਪੇਟ ਦਾ, ਉਹ ਵੀ ਜਿੱਦਾਂ ਹੈਵੀ ਜਾਂ ਭਾਰੀ ਜਿਹਾ ਰਹਿੰਦਾ। ਹੱਥ ਲਾਉਂਦੀਆਂ ਨਾੜਾਂ ਬਹੁਤ ਦੁਖਦੀਆਂ, ਜਿਵੇਂ ਢਿੱਡ ਮੇਰਾ ਸੱਜੇ ਪਾਸੇ ਤੇ ਜਿਵੇਂ ਕੱਸਿਆ ਪਿਆ ਹੁੰਦਾ ਏਦਾਂ ਹੈ। ਰੋਟੀ ਖਾਣ ਨੂੰ ਦਿਲ, ਕੋਈ ਚੀਜ਼ ਖਾਣ ਨੂੰ ਦਿਲ, ਮਨ ਉਦਾਸ ਜਾਂ ਜਿੱਦਾਂ ਏਦਾਂ ਬਹੁਤ ਹੋਇਆ ਬਈ ਐ ਭੁੱਖ ਨਹੀਂ ਲੱਗਦੀ। ਵੀ ਮੈਨੂੰ ਕੋਈ ਏਦਾਂ ਦੱਸਿਆ ਵੀ ਕਿਹੜੀ ਚੀਜ਼ ਕੋਈ ਖਾਵਾਂ ਚੀਜ਼, ਪੁਦੀਨੇ ਦੀ ਚਟਨੀ ਵੀ ਖਾ ਕੇ, ਹੋਰ ਕਈ ਚੀਜ਼ਾਂ
ਏਦਾਂ ਜਵੈਣ ਵੀ ਲੈ ਕੇ ਦੇਖ ਵੀ ਏਦਾਂ ਹੋਵੇ ਵੀ ਕਿਹੜੀ ਗੱਲ ਤੋਂ ਵੀ ਇਹ ਮੈਨੂੰ ਵੀ ਪਛਾਣ ਹੋਵੇ ਵੀ ਅੱਗੇ ਨੂੰ ਜਾਂ ਪਵੇ ਆ ਹੁਣ ਠੀਕ ਹੈ। ਜਿਹੜੀ ਮੇਰੀ ਧਰਨ ਵੀ ਉਹ ਤੁੰਨ ਦੇ ਵਿੱਚੇ ਠੱਕ ਹੋਵੇ, ਜੇ ਥੋੜੀ ਜਿਹੀ ਉੱਪਰ ਵੀ ਕੈੜੀ ਜਗ੍ਹਾ ਜਿਹੜੀ ਹੋਈ ਵੀ ਉੱਥੇ ਹਾਂਜੀ ਉਹ ਤਾਂ ਤੁਸੀਂ ਦੱਸ ਦਿੱਤਾ, ਪਰ ਆਪਾਂ ਪੁੱਛਦੇ ਹਾਂ ਤੁਹਾਡੇ, ਤੁਸੀਂ ਬਿਮਾਰੀਆਂ ਤਾਂ ਬਹੁਤ ਜਿਹੜੀਆਂ ਨਾ ਉਦਾਸ ਵੀ ਰਹਿੰਦੇ ਆ ਇਕੱਠੀਆਂ ਕੀਤੀਆਂ ਹੋਈਆਂ, ਤੁਹਾਨੂੰ ਕਿਸੇ ਨਾ ਕਿਸੇ ਇਲਾਜ ਦੀ ਵੈਸੇ ਜ਼ਰੂਰਤ ਤਾਂ ਹੈਗੀ ਆ। ਜੇ ਕਿਸੇ ਨੂੰ ਪਤਾ ਹੋਵੇ ਸੌਖਾ ਹੀ ਹੈ ਆਪਣੇ ਆਪ ਨੂੰ ਕਿਵੇਂ ਠੀਕ ਰੱਖਣ, ਤੇ ਜ਼ਰੂਰ ਕਾਲ ਕਰਕੇ ਦੱਸਿਓ। ਹਰਭਜਨ ਜੋਗੀ ਜੀ, ਹਰਭਜਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਫਤਿਹ ਜੀ। ਭੈਣ ਜੀ ਮੈਂ ਪਿਛਲੀ ਵਾਰ ਵੀ ਤੁਹਾਨੂੰ ਪੁੱਛਿਆ ਜਿਵੇਂ ਕਬਜ਼ ਦਾ ਤੇ ਮੇਰਾ ਮਸਲਾ ਹੱਲ ਹੋ ਗਿਆ ਵਾ, ਮੈਂ ਕਰਦਾ ਮੈਂ ਇਲਾਜ। ਮੇਰੇ ਨਾਲ 2016-17 ਸਟ੍ਰੋਕ ਆ ਗਿਆ ਸੀ, ਸਟ੍ਰੋਕ ਨਾਲ ਮੇਰੇ ਮਸਲ ਬਹੁਤ ਵੀ ਤੇ ਮੈਨੂੰ ਨਾ ਨੀਂਦਰ ਦੀ ਬਹੁਤ ਪ੍ਰੋਬਲਮ ਆਉਂਦੀ, ਨੀਂਦਰ ਮੈਨੂੰ ਆਉਂਦੀ ਨਹੀਂ। ਮੈਂ ਡਾਕਟਰ ਨੂੰ ਦੱਸਦਾ ਬਸ ਨੀਂਦਰ ਵਾਲੀ ਗੋਲੀ ਦੇ ਦਿੰਦੇ, ਮੈਂ ਖਾਂਦਾ ਨਹੀਂ ਜੇ ਪਰ ਰਾਤ ਨੂੰ ਕੱਢਦਾ ਵਾਂ, ਜੇ ਕਿਸੇ ਕੋਲ ਇਲਾਜ ਹੋਵੇ ਤੇ ਮੈਨੂੰ ਨੀਂਦਰ ਦੀ ਬਹੁਤ ਪ੍ਰੋਬਲਮ, 2-3 ਸਾਲ ਤੋਂ ਨੀਂਦਰ ਜਿਹਨੇ ਕੰਮ ਕਰਨਾ ਪੈਂਦਾ ਰਾਤ ਨੂੰ ਨਹੀਂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਨੀਂਦ ਦਾ ਜ਼ਰੂਰ ਦੱਸਿਓ ਜੀ ਇਹਨਾਂ ਨੂੰ ਕਿ ਨੀਂਦ ਨਹੀਂ ਆਉਂਦੀ। ਜੇ ਬੰਦੇ ਨੂੰ ਨੀਂਦ ਆਈ ਹੋਵੇ ਤੇ ਬਹੁਤ ਭੱਜ ਕੰਮ ਕਰ ਸਕਦਾ। ਤਰਲੋਚਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਇਹ ਪੁੱਛਣਾ ਸੀ ਵੀ ਡਾਇਲਸ ਤੇ ਜਾਣਾ, ਇਹਦਾ ਕੋਈ ਬਚਾਅ ਹੋ ਸਕਦਾ, ਕੋਈ ਦੱਸੋ। ਕਿੰਨੀ ਵਾਰ ਤਾਂ ਤੁਹਾਨੂੰ ਦੱਸਿਆ, ਤੁਸੀਂ ਕੋਈ ਸ਼ੁਰੂ ਕੀਤਾ ਕਿ ਨਹੀਂ? ਕੀਤਾ ਤਾਂ ਹੈਗਾ, ਮੈਂ ਤਾਂ ਪੁੱਛ ਲਈ ਪੀਣਾ ਕਿੰਨਾ ਕੁ, ਮੈਂ ਤਾਂ ਆ ਗੱਲ। ਅੱਛਾ, ਤੁਸੀਂ ਅਜੇ ਪੀਣਾ ਕਿੰਨਾ ਕੁ ਪੁੱਛੀ ਜਾਂਦੇ ਆ? ਹਾਂਜੀ ਚਲੋ ਕੋਈ ਨਾ ਕੋਈ ਦੱਸੂਗਾ, ਲਿਖ ਲਿਆ ਕਰੋ, ਏਦਾਂ ਯਾਦ ਨਹੀਂ ਰਹਿੰਦੀਆਂ ਚੀਜ਼ਾਂ। ਤੁਸੀਂ ਤਾਂ ਆਪ ਹੀ ਡਾਕਟਰ ਹੋ, ਦੱਸਣਾ ਕੀ? ਉਹ ਨਹੀਂ, ਉਹ ਡਾਕਟਰ ਵੀ ਕਿਤਾਬਾਂ ਪੜ੍ਹ ਕੇ ਦੱਸਦੇ। ਚਲੋ ਵੀਰਵਾਰ ਨੂੰ ਦੱਸਣਾ ਉਹਨਾਂ ਨੇ। ਹਾਂਜੀ ਵੀਰਵਾਰ ਦੱਸ ਦੇਣਗੇ, ਜੇ ਅੱਜ ਕਿਸੇ ਨੂੰ ਯਾਦ ਰਿਹਾ ਤੇ ਅੱਜ ਕੋਈ ਦੱਸ ਦੋ, ਕਿਸੇ ਨੇ ਲਿਖਿਆ ਹੋਇਆ। ਅੱਛਾ ਜੀ ਅੱਛਾ, ਚਲੋ ਕੋਈ ਨਹੀਂ ਸੁਣਦਾ। ਥੈਂਕ ਯੂ ਜੀ, ਥੈਂਕ ਯੂ। ਪਰਮਜੀਤ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਸੇ ਦੇ ਬਿਹਾਫ ਤੇ ਆਪਣੇ ਕੁਝ ਨਹੀਂ ਭੈਣ ਜੀ ਹੈਗੇ ਆ, ਉਹਨੂੰ ਨਾ ਐਲਰਜੀ ਹੈਗੀ ਹੈ, ਜਿਵੇਂ ਸੈਨਿਟ ਕਾਫੀ ਯੂਜ਼ ਕਰਦਾ, ਤੇ ਦੂਜੀ ਇੱਕ ਜੇ ਕੋਈ ਗਲਵ ਪਾਉਂਦੇ ਆ ਵੀ ਪ੍ਰੋਬਲਮ ਆਉਂਦੀ ਹੈ ਐਲਰਜੀ। ਸਫਾਈ ਵਾਲੀਆਂ ਚੀਜ਼ਾਂ ਤੋਂ ਐਲਰਜੀ ਹੈ। ਠੀਕ ਹੈ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਜੀ। ਸੈਨੀਟਾਈਜ਼ਰ ਤੋਂ ਬਹੁਤਿਆਂ ਨੂੰ ਹੁੰਦੀ ਆ, ਕਈਆਂ ਨੂੰ ਜ਼ੁਕਾਮ ਹੀ ਹੋ ਜਾਂਦਾ, ਤੇ ਨਾਲ ਦੀ ਨਾਲ ਉਹਨਾਂ ਨੇ ਗਲਵਸ ਤੋਂ ਵੀ ਕਿਹਾ ਆ ਵੀ ਗਲਵਸ ਵੀ ਠੀਕ ਨਹੀਂ ਬੰਦੇ, ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਐਲਰਜੀ ਹੈ। ਜਿਨ੍ਹਾਂ ਚੀਜ਼ਾਂ ਤੋਂ ਆਪਾਂ ਕਹਿੰਦੇ ਆ ਵੀ ਐਲਰਜੀ ਤੋਂ ਬਚਣ ਲਈ ਆਹ ਕੰਮ ਕਰੋ ਨਾ, ਉਹਨਾਂ ਨੂੰ ਉਹਨਾਂ ਚੀਜ਼ਾਂ। 4082725200। ਕਰਮਜੀਤ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰੀ ਜਾਇਗਾ ਚਾਹਨਾ ਉਹਦਾ ਜਿੱਦਾਂ ਲੀਨ ਨੂੰ ਨਾ ਸੋਜਸ ਆਈ ਹੋਈ ਆ, ਜਿਹੜਾ ਉਹਦੇ ਟੈਸਟ ਆਏ ਨੇ ਉਹਦਾ ਜਿੱਦਾਂ 130 ਆਇਆ, ਨਹੀਂ ਪਤਾ ਕੀ 130 ਮੇਰਾ ਉਹਨਾਂ ਨੇ ਦੱਸ, ਤੇ ਉਹ 40 ਹੋਣਾ ਚਾਹੀਦਾ। ਅੱਛਾ, ਜ਼ਿਆਦਾ ਆ, ਠੀਕ ਹੈ। ਹਾਂਜੀ 3 ਗੁਣਾ ਜ਼ਿਆਦਾ। ਹਾਂਜੀ, ਤੁਹਾਨੂੰ ਪਤਾ ਹੋਵੇ ਭੈਣ ਭਰਾ ਨੂੰ ਤਾਂ। ਠੀਕ ਹੈ, ਸਤਿ ਸ਼੍ਰੀ ਅਕਾਲ। ਲੀਵਰ ਨੂੰ ਸੋਜ ਪਈ ਹੋਈ ਆ, ਜ਼ਿਆਦਾ ਵਧਿਆ ਹੋਇਆ ਆ, 40 ਚਾਹੀਦਾ ਆ ਤੇ ਜ਼ਿਆਦਾ ਆ, 130 ਕਿਹਾ ਇਹਨਾਂ ਨੇ ਤੇ 2 ਗੁਣਾ ਜ਼ਿਆਦਾ ਹੋ ਗਿਆ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਸੁਖਵੰਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਸਿਸਟਰ ਆ ਜੀ, ਭੈਣ ਆ ਮੇਰੀ, ਤੇ ਉਹਨਾਂ ਦੀਆਂ ਨਾ ਅੱਖਾਂ ਦੇ ਥੱਲੇ ਉਂਝ ਉਹਨਾਂ ਨੂੰ ਕੁਛ ਨਹੀਂ ਹੈਗਾ, ਜਿੱਦਾਂ ਥੋੜਾ ਬਲੱਡ ਪ੍ਰੈਸ਼ਰ ਤੇ ਹੈਗਾ ਉਹਨਾਂ ਦੇ, ਪਰ ਉਹਨਾਂ ਦੀਆਂ ਅੱਖਾਂ ਥੱਲੇ ਸੋਜ ਰਹਿੰਦੀ ਆ। ਅੱਖਾਂ ਥੱਲੇ ਸੋਜ, ਠੀਕ ਆ। ਅੱਖਾਂ ਦੇ ਥੱਲੇ ਨਾ ਸੁੱਜੀਆਂ ਜਿਹੀਆਂ ਰਹਿੰਦੀਆਂ, ਉਹਦਾ ਜੇ ਕਿਸੇ ਨੂੰ ਆਵੇ ਜ਼ਰੂਰ ਦੱਸਣ। ਜ਼ਰੂਰ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਵਦੀਪ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਏਜ 34 ਇਅਰਸ ਹੈਗੀ ਆ, ਤੇ ਮੈਨੂੰ ਨਾ ਮੇਰਾ ਡਿਲੀਵਰੀ ਤੋਂ ਬਾਅਦ ਫਸਟ ਬੇਬੀ ਸੀਗਾ, ਮੇਰੇ ਵੈਰੀਕੋਸ ਵੇਨ ਦੀ ਪ੍ਰੋਬਲਮ ਹੋਈ ਹੈਗੀ ਆ, ਤੇ ਡਿਲੀਵਰੀ ਤੋਂ ਬਾਅਦ ਹੋਈ ਸੀਗੀ। ਚਲੋ ਉਸ ਤੋਂ ਤਾਂ ਚਲੋ ਉਸ ਟਾਈਮ ਨਹੀਂ, 1 ਈਅਰ ਦਾ ਬੇਬੀ ਹੈਗਾ, ਤੇ ਹੁਣ ਮੇਰੇ ਦੁਬਾਰੇ ਸਟਾਰਟ ਹੋ ਗਈਆਂ, ਮਤਲਬ ਮੇਰੀ ਵੇਨਸ ਦਿਖਣ ਲੱਗ ਗਈਆਂ ਲੈਗਸ ਤੇ, ਨੀਲੀਆਂ। ਹਾਂਜੀ ਠੀਕ ਆ। ਤੇ ਹਾਂਜੀ, ਪਲੀਜ਼ ਮੈਨੂੰ ਜੇ ਹੋ ਸਕਦਾ ਤਾਂ ਜ਼ਰੂਰ ਦੱਸਣਾ। ਜ਼ਰੂਰ ਜੀ। ਦੁਖਦੀਆਂ ਤਾਂ ਨਹੀਂ? ਨਹੀਂ, ਹਲੇ ਨਹੀਂ ਦੁਖਦੀਆਂ, ਪਰ ਡਿਊਰਿੰਗ ਦ ਟਾਈਮ ਆਫ ਪ੍ਰੈਗਨੈਂਸੀ ਦੁਖਦੀਆਂ ਸੀਗੀਆਂ। ਮੈਂ ਰਿਚਮੰਡ ਵਰਜੀਨੀਆ ਤੋਂ ਬੋਲ ਰਹੀ ਹਾਂ। ਇਹ ਇੱਥੇ ਮੈਂ ਡਾਕਟਰ ਨੂੰ ਕੰਸਰਨ ਕੀਤਾ, ਤੇ ਉਹ ਕਹਿੰਦੇ ਕਿ ਇਹ ਨੋਰਮਲ ਹੈਗੀਆਂ ਨੇ। ਹੁੰਦੀਆਂ ਤਾਂ ਨੋਰਮਲ ਹੈ, ਪਰ ਆਪਾਂ ਪੁੱਛ ਲੈਂਦੇ ਹਾਂ। ਹਾਂਜੀ, ਪਰ ਉਦੋਂ ਦੁਖਦੀ ਸੀਗੀਆਂ, ਹੁਣ ਦੁਖਦੀਆਂ ਨਹੀਂ ਹੈਗੀਆਂ, ਬਟ ਮੇਰੀਆਂ ਦੋਨੋਂ ਲੈਗਸ ਤੇ ਵੇਨਸ ਹੁਣ ਮਤਲਬ ਪ੍ਰੋਮੀਨੈਂਟ ਹੋ ਗਈਆਂ ਹੈਗੀਆਂ, ਦੋਨੋਂ ਲੈਗਸ ਤੇ ਦਿਖਣ ਲੱਗ ਗਈਆਂ। ਠੀਕ ਹੈ। ਹਾਂਜੀ, ਥੈਂਕ ਯੂ ਨਵਦੀਪ। ਦੇਖੋ, ਉਸ ਟਾਈਮ ਦੇ ਉੱਤੇ ਤੁਹਾਡੀਆਂ ਜਿਹੜੀਆਂ ਪ੍ਰੋਬਲਮ ਆ ਉਹ ਬਹੁਤ ਵੱਖਰੀਆਂ ਹੁੰਦੀਆਂ, ਉਹਨਾਂ ਨੂੰ ਭੁੱਲ ਜਾਓ। ਕਿਸੇ ਨੇ ਦੱਸਿਆ ਸੀਗਾ, ਮੇਰੇ ਖਿਆਲ ਦੇ ਵਿੱਚ ਜਗਵੀਰ ਸਿੰਘ ਹੋਣੀ ਵੀ ਦੱਸਿਆ ਸੀਗਾ, ਵਾਈਟ ਵਿਨੇਗਰ ਪਾਣੀ 'ਚ ਪਾ ਕੇ ਪੀਤਾ, ਕਈਆਂ ਦੀਆਂ ਸਾਫ਼ ਹੋ ਗਈਆਂ, ਕਹਿੰਦੇ ਉਹਦੇ ਨਾਲ ਟਰਾਈ ਕਰ ਸਕਦੇ ਜੀ, ਉਹਦਾ ਨੁਕਸਾਨ ਕੋਈ ਨਹੀਂ। ਬਾਕੀ ਹੋਰ ਪੁੱਛ ਲੈਂਦੇ ਹਾਂ। ਸੀਮਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ मेरी 51 और मेरा एक साइड का हाथ डॉक्टर ने पार्किंसन, किसी को कोई हेल्दी रहते हैं। हाँ जी, ठीक है। पार्किंसन है, ठीक है।
ਚਲੋ ਠੀਕ ਹੈ। ਪਾਰਕਿੰਸਨ ਦਾ ਇਲਾਜ ਤੁਸੀਂ ਪੁੱਛਣਾ ਹੈਗਾ। ਦੇਖੋ ਇੱਕ ਸਾਈਡ ਇਹਨਾਂ ਦੀ ਹਿਲਦੀ ਰਹਿੰਦੀ ਆ ਅਤੇ ਜੇ ਕਿਸੇ ਨੂੰ ਆਰਾਮ ਹੈ, ਬਹੁਤ ਦੇਰ ਪਹਿਲਾਂ 4-5 ਸਾਲ ਪਹਿਲਾਂ ਦੀ ਗੱਲ ਆ, ਕਿਸੇ ਦੀ ਕਾਲ ਆਈ ਸੀ, ਉਹਨਾਂ ਨੇ ਉਹ ਅਦਰਕ, ਲਸਣ, ਨਿੰਬੂ ਵਾਲਾ ਜਿਹੜਾ ਉਹ 4 ਚੀਜ਼ਾਂ ਦਾ ਆ ਉਹ ਬਣਾ ਕੇ ਆਪਣੇ ਡੈਡ ਨੂੰ ਦਿੱਤਾ ਸੀ। ਉਹ ਕਹਿੰਦੇ ਕਿ ਉਹਨਾਂ ਦੇ ਹੱਥ ਪੈਰ ਹਿੱਲਣੋਂ ਬੰਦ ਹੋ ਗਏ। ਸੋ ਪਤਾ ਨਹੀਂ ਉਹਦੇ ਨਾਲ ਹੋਏ ਆ, ਪਰ ਉਹ ਕਹਿੰਦੇ ਵੀ ਉਹ ਪੀਣ ਦੇ ਨਾਲ ਹੋਏ ਆ, ਬਿਮਾਰੀ ਲਈ ਹੋਰ ਲੈ ਲਿਆ। ਚਲੋ ਹੋਰ ਵੀ ਦੱਸਦੇ ਜੇ ਕਿਸੇ ਕੋ ਹੋਰ ਐਕਸਪੀਰੀਅੰਸ ਹੋਵੇ। ਕਿਰਨ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰੇ ਨਾ ਬੇਬੀ ਆ 20 ਮੰਥ ਵੀ ਉਹ ਦੁੱਧ ਜਿੱਦਾਂ ਬੋਲੀ ਆ ਉਹਦੇ ਨੱਕ ਦੁੱਧ ਆ ਜਾਂਦਾ, ਫਿਰ ਔਖਾ ਹੋ ਜੇ ਕਿਸੇ ਨੂੰ ਪਤਾ ਤੇ ਉਹਨੇ ਦੁੱਧ ਵੀ ਚੇਂਜ ਕਰਕੇ ਲਿਆ, ਸਾਰਾ ਕੁਝ ਦੇਖ ਲਿਆ, ਪਰ ਫਿਰ ਵੀ ਹਾਂਜੀ ਠੀਕ ਹੈ ਆਪਾਂ ਪੁੱਛਦੇ ਹਾਂ ਜੀ ਜ਼ਰੂਰ। ਜੇ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਦੱਸ ਦਿਓ ਜੀ। ਜਦੋਂ ਬੱਚਾ ਦੁੱਧ ਬਹੁਤ ਸਿੱਟਦਾ ਉਹਦੇ ਅੰਦਰ ਨਹੀਂ ਅਟਕਦਾ ਤੇ ਮਾਵਾਂ ਨੂੰ ਫਿਕਰ ਤੇ ਹੋ ਹੀ ਜਾਂਦਾ। ਸੰਦੀਪ। ਹਾਂਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆ ਜਿਹੜਾ ਬੇਬੀ ਦਾ ਦੱਸਿਆ ਜੀ, ਇੱਕ ਦੁੱਧ ਤੇ ਕਰਕੇ ਦੇਖ ਲਿਆ ਚੇਂਜ, ਤੇ ਆਪਣੀ ਉਹ ਜਿਹੜੀ ਬੋਤਲ ਨਾਲ ਪਿਲਾ ਰਹੇ ਆ ਨਾ, ਉਹ ਇੱਕ ਹੈਗੀ ਆ ਡਾਕਟਰ ਬਰਾਊਨ ਦੀ ਬੋਤਲ। ਉਹਦੇ ਵਿੱਚ ਮਤਲਬ ਕਿ ਉਹ ਏਅਰ ਨਹੀਂ ਭਰਦੀ, ਉਹ ਟਰਾਈ ਕਰਕੇ ਦੇਖ ਲੈਣ। ਉਹ ਇੱਕ ਬੋਤਲ ਖਰੀਦ ਕੇ ਉਹਨੂੰ ਟਰਾਈ ਕਰਕੇ ਦੇਖ ਲੈਣ। ਤੇ ਦੂਜਾ ਜਿਹੜਾ ਜੀ, ਉਹ ਕਹਿ ਰਹੇ ਸੀਗੇ ਕਿ ਸੈਨੀਟਾਈਜ਼ਰ ਤੋਂ ਉਹਨਾਂ ਨੂੰ ਅਲਰਜੀ ਆ ਜਾਂ ਉਹਨਾਂ ਨੂੰ ਗਲਵਸ ਤੋਂ ਅਲਰਜੀ ਆ। ਮੈਨੂੰ ਲੱਗਦਾ ਉਹਨਾਂ ਨੂੰ ਲੇਟੈਕਸ ਤੋਂ ਅਲਰਜੀ ਆ। ਹਾਂਜੀ, ਤੇ ਉਹ ਆਪਣੇ ਗਲਵ ਜਿਹੜਾ ਸੈਨੀਟਾਈਜ਼ਰ ਆ, ਉਹ ਲਿਕੁਇਡ ਫਾਰਮ ਸੈਨੀਟਾਈਜ਼ਰ ਹੁੰਦਾ ਵਾ। ਉਹਦੇ ਵਿੱਚ ਉਹ ਸਿਰਫ 80% alcohol ਹੁੰਦੀ ਆ। ਉਹ ਯੂਜ਼ ਕਰਨ ਤੇ ਉਹ ਕਰਕੇ ਦੇਖ ਲੈਣ, ਤੇ ਉਹਦੇ ਵਿੱਚ ਉਹ ਜੈਲ ਵਾਲਾ ਨਾ ਯੂਜ਼ ਕਰਨ। ਤੇ ਦੂਜਾ ਜਿਹੜਾ ਗਲਵਸ ਨੇ ਜੀ, ਉਹ ਜਿਹੜੇ ਹੁੰਦੇ ਆਪਣੇ ਪੋਲੀ ਹੁੰਦੇ ਆ ਸਮਥਿੰਗ, ਉਹ ਯੂਜ਼ ਕਰਨ। ਤੇ ਮੈਂ ਕਿ ਲੇਟੈਕਸ ਜਿਹੜਾ ਵਾ, ਲੇਟੈਕਸ ਰਹਿਣ ਤੇ ਦੇਖੋ ਮਟੀਰੀਅਲ ਨਾਲ ਠੀਕ ਹੈ। ਹਾਂਜੀ, ਲੇਟੈਕਸ ਜਿਹਦੇ ਵਿੱਚ ਹੈਗਾ ਜੀ, ਉਹ ਆਪਣਾ ਅਵੋਇਡ ਕਰਨ ਤੇ ਦੇਖ ਲੈਣ ਕਿ ਜੇ ਉਹਨਾਂ ਇਫੈਕਟ ਪੈਂਦਾ ਸੀ। ਬਸ ਇੰਨੀਆਂ ਬੇਨਤੀਆਂ ਸੀ ਜੀ। ਬਾਕੀ ਇਹ ਕਹਿਣਾ ਸੀਗਾ ਜੀ ਕਿ ਇੰਨੀਆਂ ਦੇ ਇਲਾਜ ਕਰ ਦਿੱਤੇ ਆ ਭਾਈ ਸਾਹਿਬ, ਕਹਿੰਦੇ ਕਦੋਂ ਦੀ ਇਹਨਾਂ ਦੀ ਕਬਜੀ ਹਟ ਗਈ ਆ। ਲੱਖਾਂ ਡਾਲਰ ਲੋਕਾਂ ਨੇ ਪਿਛਲੇ 10 ਸਾਲਾਂ 'ਚ ਮੈਨੂੰ ਲੱਗਦਾ ਬਚਾ ਦਿੱਤੇ ਆ। ਤੇ ਉਹਦੇ ਵਿੱਚੋਂ ਮੈਂ ਤਾਂ ਹੋਕਾ ਦੇਣ ਆਇਆ ਨਾਲੇ ਕਿ ਉਹਨਾਂ ਲੱਖਾਂ ਡਾਲਰਾਂ ਵਿੱਚੋਂ $50 ਜੇ ਤੁਸੀਂ $20 ਮਹੀਨੇ ਦੇ ਲਾ ਦਿਓ, ਤੇ ਆਪਾਂ ਡਾਕਟਰਾਂ ਦੇ ਇੰਸ਼ੋਰੈਂਸ ਦਾ ਵੀ ਪੇ ਕਰਦੇ ਆ। ਇੱਥੋਂ ਜਿਹੜੇ ਤੁਸੀਂ ਠੀਕ ਹੋ ਜਾਂਦੇ, ਕੋਪੇ ਨਹੀਂ ਦੇਣੀ ਪੈਂਦੀ, ਕੁਝ ਨਹੀਂ ਦੇਣਾ ਪੈਂਦਾ, ਪਰਚੀ ਨਹੀਂ ਕਟਾਉਣੀ ਪੈਂਦੀ, ਲਾਈਨ 'ਚ ਨਹੀਂ ਲਗਾ, ਪਰਚੀ ਨਹੀਂ ਕਟਾਉਣੀ, ਕੋਪੇ ਨਹੀਂ ਜੀ। ਆਪਾਂ ਫੋਨ ਕਰੋ ਤੇ ਆਪਣਾ ਦੇਸੀ ਇਲਾਜ, ਦਵਾਈ ਨਹੀਂ ਲਿਆਉਣੀ ਪੈਂਦੀ, ਸਾਈਡ ਰਿਐਕਸ਼ਨ ਨਹੀਂ ਹੁੰਦੇ, ਕੋਈ ਕੁਛ ਨਹੀਂ। ਤੇ ਇਸ ਕਰਕੇ $15-20 ਜੋ ਵੀ ਤੁਸੀਂ ਮਹੀਨੇ ਤੇ ਲਾ ਦਿਓ ਕਿ ਮੈਂ ਆਹ ਪ੍ਰੋਗਰਾਮ ਜੀ ਸਪਾਂਸਰ ਕਰਨਾ, ਸਮਝੋ ਕਿ ਤੁਸੀਂ ਆਪਣਾ ਲੋਕਲ ਜਿਹੜਾ ਵੈਦ ਆ ਉਹਦੀ ਪੇ ਦੇ ਰਹੇ ਹੋ। ਬਸ ਇੰਨੀਆਂ ਬੇਨਤੀਆਂ ਸੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਇੰਨੀ ਸਪੋਰਟ ਕਰਦੇ ਹੋ ਤੁਸੀਂ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਆਕਸੀਜਨ ਮਿਲ ਜਾਂਦੀ ਹੈ, ਫਿਰ ਕੁਛ ਨਾ ਕੁਛ ਹੋ ਰਿਹਾ ਆ। ਰਣਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਆਰਾਮ ਆਉਂਦਾ ਹੈ ਤੁਹਾਡੇ ਦੇ। ਮੇਰਾ ਕੁਐਸਚਨ ਆ ਕਿ ਮੇਰਾ ਬੇਟਾ 31 ਸਾਲ ਦਾ ਹੈ ਤੇ ਕੱਲ ਬੁਖਾਰ ਹੋ ਗਿਆ ਅਚਾਨਕ। ਅੱਛਾ, ਇੱਕਦਮ ਡਰ ਜਾਂਦੇ ਮਾਹੌਲ ਦੇ ਹਿਸਾਬ ਦੇ ਨਾਲ ਆਪਾਂ, ਹਨਾ। ਹਾਂਜੀ, ਬੁਖਾਰ ਵੀ ਜਿੱਦਾਂ 102 ਹੋ ਗਿਆ। ਤੇ ਉਹ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਡਾਕਟਰ ਦੇ ਗਏ ਤੇ ਡਾਕਟਰ ਨੇ ਦੱਸਿਆ ਕਿ ਟੌਂਸਰ ਆ ਗਲੇ ਦੇ, ਇਨਫੈਕਸ਼ਨ, ਟੌਂਸਰ ਦੱਸਿਆ। ਉਹਦੇ ਨਾਲ ਬੁਖਾਰ ਹੋਇਆ ਜੀ। ਉਹ ਫਿਰ ਰਾਤ ਨੂੰ ਤਕਰੀਬਨ 11-12 ਵਜੇ ਤੱਕ ਚੜਿਆ ਰਿਹਾ, 102 ਹੀ ਰਿਹਾ। ਪੱਟੀਆਂ ਰੱਖੀਆਂ ਤੇ ਉਹ ਤੋਂ ਬਾਅਦ ਦੇ ਵਿੱਚ ਹੁਣ ਠੀਕ ਆ। ਤੇ ਉਹਦੇ ਲਈ ਪੁੱਛਣਾ ਚਾਹੁੰਦੇ ਹੋ ਜਿਹੜੇ ਟੌਂਸਲਸ ਆ ਉਹਨਾਂ ਦੀ ਤੁਸੀਂ ਇਲਾਜ ਪੁੱਛਣਾ? ਠੀਕ, ਹਾਂਜੀ ਜ਼ਰੂਰ ਜੀ, ਧੰਨਵਾਦ। ਹਾਂਜੀ, ਥੈਂਕ ਯੂ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਕੋਈ ਨਾ ਕੋਈ ਟੌਂਸਲ ਦਾ ਦੱਸਿਓ। ਦੇਖੋ, ਬਿਮਾਰੀ ਦਾ ਕਰਕੇ, ਕਰੋਨਾ ਦਾ ਕਰਕੇ ਸਾਨੂੰ ਨਾਰਮਲ ਵੀ ਛਿੱਕ ਆ ਜਾਂਦੀ ਆ, ਖੰਘ ਆ ਜਾਂਦੀ ਆ, ਅਤੇ ਜਾਂ ਕਿਤੇ ਬੁਖਾਰ ਚੜ੍ਹ ਜਾਂਦਾ, ਮੌਸਮ ਵੀ ਬਦਲਦਾ ਆ ਅਤੇ ਸਾਨੂੰ ਫਿਕਰ ਹੋ ਜਾਂਦਾ। ਇਹ ਕੀ ਹੋ ਗਿਆ? ਟੌਂਸਲਸ ਤਾਂ ਕੋਈ ਨਾ ਕੋਈ ਜ਼ਰੂਰ ਦੱਸਿਓ ਜੀ। ਗੁਰਦੀਪ ਕੌਰ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਬੱਚੇ ਨੂੰ ਦੁੱਧ ਨਹੀਂ ਨਾ ਪਚਦਾ, ਉਹ ਐਂ ਕਰਨ, ਥੋੜੀ ਜਿਹੀ ਕਣਕ ਪਾ ਕੇ ਨਾ 2 ਚਮਚੇ ਜੀ ਘਿਓ ਸਾੜ ਲੈਣ, ਬਿਲਕੁਲ ਕਣਕ ਸੜ ਜਾਵੇ। ਘਿਓ ਚ ਸਾੜਨੀ? ਘਿਓ ਚ ਕਣਕ ਸਾੜ ਲੈਣ ਥੋੜੀ ਜਿਹੀ, 2 ਚਮਚੇ ਜਿੰਨਾ ਥੋੜਾ ਜਿਹਾ ਘਿਓ ਪਾ ਲੈਣ, 2-4 ਚਮਚੇ। ਉਹ ਸੜ ਕੇ ਕੋਲਾ ਹੋ ਜਾਏਗਾ ਨਾ ਜਿਹੜੇ ਘਿਓ, ਕਣਕ ਜਲ ਮਤਲਬ ਸੜ, ਉਹ ਕਣਕ ਸਾੜਨੀ ਘਿਓ ਚ। ਹਾਂਜੀ ਹਾਂਜੀ। ਉਹ ਜਦ ਗੁਣਗਣਾ ਜਿਹਾ ਹੋਵੇਗਾ ਨਾ, ਕੋਸਾ ਜਿਹਾ, ਤੱਤਾ ਨਹੀਂ ਪਾਉਣਾ, ਉਹਦੀ ਧੁੰਨੀ ਚ ਪਾਉ, ਰਾਈਟ ਵੇ ਆਰਾਮ ਆਏਗਾ। 2-3 ਡੰਗ ਪਾਉਂਦੇ ਰਹਿਣ, ਠੀਕ ਹੈ, ਦੁੱਧ ਰੁਕ ਜਾਏਗਾ। ਇੱਕ ਜਿਹੜੀ ਕਹਿੰਦੀ ਭੁੱਖ ਲੱਗਦੀ, ਤਰਨ ਹਟੇਗੀ ਤੇ ਉਹਨੂੰ ਭੁੱਖ ਲੱਗੇਗੀ। ਸਵੇਰੇ ਨਿਰਣੇ ਕਾਲਜੇ ਤੌਲੀਆ ਦਾ ਮੋਟਾ ਸਾਰਾ ਇਹਨੂੰ ਬਣਾ ਕੇ ਧੁੰਨੀ ਥੱਲੇ ਦੇ ਕੇ ਨਿਰਣੇ ਪੈ ਜਾਵੇ ਕਰੇ ਮੂਧੀ, ਕੋਲ ਕੋਈ ਚੀਜ਼ ਰੱਖ ਲਵੇ ਕਰੇ। ਫਿਰ ਹੌਲੀ ਹੌਲੀ ਜਿਸ ਪਾਸੇ ਬੱਖੀ ਭਾਰੀ ਤਰਨੇ ਨਾ, ਉਸ ਪਾਸੇ ਨਹੀਂ ਉੱਠਣਾ, ਦੂਜੇ ਪਾਸੇ ਉੱਠਣਾ। ਫਿਰ ਕੁਝ ਨਾ ਕੁਝ ਮੂੰਹ ਚ ਪਾ ਕੇ ਉੱਠੇ।
ਰੋਟੀ ਖਾਣ ਤੋਂ ਕੋਈ 10 ਮਿੰਟ ਪਹਿਲਾਂ ਨਿੰਬੂ ਦਾ 1 ਚਮਚ ਤੇ ਵਿਨੀਗਰ ਪਾਣੀ 'ਚ ਪਾ ਕੇ ਨਾ ਘੁੱਟ-ਘੁੱਟ ਕਰਕੇ ਪੀ ਲੈ ਤੇ ਉਹਨੂੰ ਆਪਣਾ ਭੁੱਖ ਲੱਗਣ ਲੱਗ ਜਾਏਗੀ। ਬਾਕੀ ਤਰਨ ਨਿਕਲੇਗੀ ਤੇ ਭੁੱਖ ਨਿਕਲੇਗੀ। ਤੇ ਦੂਜਾ ਜਿਹੜਾ ਕਹਿੰਦਾ ਨੀਲੀਆਂ ਨਾੜਾਂ, ਮੈਂ ਪਹਿਲਾਂ ਦੱਸਿਆ ਨਹੀਂ ਸੀ, ਇੱਕ ਦਿਨ 'ਚ ਵਾਈਟ ਸਿਰਕਾ ਜਿਹੜਾ ਚਿੱਟਾ ਸਿਰਕਾ, 1 ਚਮਚਾ 1 ਪਾਣੀ ਗਲਾਸ 'ਚ ਪੀ ਕੇ ਪੀਂਦੇ ਰਹੋ ਤਾਂ ਉਹਦੇ ਨਾਲ ਜਿਹੜੀਆਂ ਨਾੜੀਆਂ ਨੀਲੀਆਂ ਨੇ ਉਹ ਚਿੱਟੀਆਂ ਹੋ ਜਾਂਦੀਆਂ। ਤੁਹਾਨੂੰ ਫੀਡਬੈਕ ਆਈ ਸੀ ਇੰਡੀਆ ਤੋਂ, ਮੁੰਡਾ ਕਹਿੰਦਾ ਸੀ ਨਾ ਮੇਰੀ ਭੂਆ ਵੀ ਨੀਂਦ ਸੌਣ ਲੱਗ ਪਈ, ਮੇਰੀ ਮਾਂ ਵੀ ਸੌਣ ਲੱਗ ਪਈ ਹੈ। ਆਹ ਤਾਂ ਨੁਕਸਾ ਮੈਂ ਦੱਸ ਕੇ ਪਤਾ ਨਹੀਂ ਤੱਕ ਗਈ ਹੋਵਾਂਗੀ। ਸੌਂਫ, ਬਦਾਮ, ਮਿਸ਼ਰੀ, ਖਸਖਸ ਤੇ ਬਰਮੀ ਪਾਊਡਰ 100 ਗ੍ਰਾਮ ਪਾ ਕੇ ਇੱਕੋ ਹੀ ਚਮਚਾ ਦੁੱਧ ਗਰਮ ਕਰਕੇ ਉਬਾਲ ਕੇ ਘੋਲ ਕੇ ਪੀਵੋ, ਬੜੀ ਨੀਂਦ ਆਏਗੀ। ਨਾਲੇ ਇਹਨੇ ਦਿਮਾਗ ਨੂੰ ਤਾਕਤ, ਨਾਲੇ ਅੱਖਾਂ ਨੂੰ ਤਾਕਤ, ਨਾਲੇ ਨੀਂਦ। ਸੌਂਫ, ਬਦਾਮ, ਮਿਸ਼ਰੀ, ਖਸਖਸ ਤੇ ਬਰਮੀ ਪਾਊਡਰ 100 ਗ੍ਰਾਮ ਪਾ ਲਓ ਤੇ ਸਵਿਆ ਕਰੋ ਰੱਜ ਕੇ ਤੇ ਨੀਂਦ ਤੁਹਾਨੂੰ ਬੜੀ ਆ ਜਾ ਕਰੇਗੀ। ਇਹਦੇ ਨਾਲ ਤਾਂ ਕੋਈ ਫਰਕ ਵੀ ਨਹੀਂ ਪੈਂਦਾ, ਚੰਗੀ ਚੀਜ਼ ਹੈ। ਅੱਛਾ ਜੀ, ਮੈਂ ਤੁਹਾਨੂੰ ਦੱਸਣ ਲੱਗੀ ਜੇ ਹੁਣ ਜਿਹੜੇ ਉਹ ਇੱਕ ਤੁਸੀਂ ਬੇਟਾ ਕਿਆ ਕਰੋ, ਜਦੋਂ ਤੁਹਾਡਾ ਪ੍ਰੋਗਰਾਮ ਸ਼ੁਰੂ ਕਰਦੇ ਨਾ ਰੇਡੀਓ ਲਾ ਲੈਣ, ਫੋਨ ਲਾ ਕੇ ਬਟਨ ਦੱਬ ਲੈਣ, ਉਹਦਾ ਕੰਮ ਵੀ ਕਰਨ ਨਾਲੇ ਪ੍ਰੋਗਰਾਮ ਸਾਰਾ ਸੁਣ, ਦੁਬਾਰਾ ਉਸ ਚੀਜ਼ ਨੂੰ ਨਾ ਪੁੱਛਣ ਦੀ ਕੋਸ਼ਿਸ਼ ਕਰਨ। ਇੱਕ ਜਿਹੜੇ ਉਹ ਕਹਿੰਦੇ ਪਏ ਸੀ ਨਾ ਡਾਕਟਰ ਨੇ ਕਿਹਾ ਸੀ ਤੇ ਵੀ ਉਹ ਕਹਿੰਦੇ ਕੈਂਸਰ ਦੀ ਗਿਲਟੀ ਹੈ, ਉਦੋਂ ਕਿਹਾ ਨਹੀਂ ਸੀ ਉਹਨਾਂ ਪਿਆ, ਉਹਨਾਂ ਆਖਿਆ ਸਾਰਾ ਕੁਝ ਬੰਦ ਤੇ ਤੁਸੀਂ ਆਖਿਆ ਸੀ ਕਢਾ ਲਓ, ਤਾਂ ਕਹਿੰਦੇ ਸੀ ਵੀ ਡਾਕਟਰ ਕਹਿੰਦੇ ਕਢਾਉਣੀ ਵੀ ਹਲ ਥੋੜਾ ਖੁੱਲ ਲਵੇ। ਇਲਾਜ ਦੱਸੋ। ਆਹੋ, ਮੈਂ ਉਹਨਾਂ ਨੂੰ ਇਹ ਦੱਸਾਂਗੀ ਬੰਦ ਏ, ਉਹਨਾਂ ਸ਼ੱਕ ਪਾਤਾ ਤੇ ਕੋਈ ਫਰਕ ਨਹੀਂ ਪੈਂਦਾ। ਨਿੱਕੀ ਨਿੱਕੀ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਬਿਲਕੁਲ ਆਪਣੇ ਘਰ ਦੇ ਖਾਣ ਵਾਲੀਆਂ ਹੀ ਨੇ। ਇੱਕ ਤਾਂ ਜਿਹੜੇ ਕਹਿੰਦੇ ਨਾ ਗੁੰਮੀ ਹੈ ਜਿਹੜੀ ਜਿਹੜਾ ਉਹ ਦੱਸ ਗਿਲਟੀ ਹੈ ਜਾਂ ਕੁਛ ਵੀ ਹੈ, ਗੁੰਮੀ ਕਹਿੰਦੇ ਸੀ। ਇੱਕ ਹੁੰਦੇ ਨਾ ਅਨਾਰ ਦਾ ਰਸ ਤੇ ਨਿੰਮ ਦਾ ਪਾਊਡਰ ਤੇ ਐਲੋਵੇਰਾ ਦਾ ਗੁੱਦਾ ਸਾੜ ਕੇ ਨਾ 2 ਟਾਈਮ ਉੱਤੇ ਲਾਉਣ ਉਸ ਗਿਲਟੀ ਜਿਹੀ ਦੇ ਉੱਤੇ, ਸਵੇਰੇ ਵੀ ਸ਼ਾਮੀ ਵੀ। ਤੇ ਇੱਕ ਐਂ ਕਰਨ ਜੇ ਗਿਲਟੀ ਹੈ ਤਾਂ ਇੱਕ ਚੁਟਕੀ ਲੈਣ ਨੂੰ ਕੋਈ ਡਰ ਨਹੀਂ, ਆਪਣੇ ਘਰ ਦੀਆਂ ਚੀਜ਼ਾਂ ਨੇ। ਸੁੰਡ, ਜਵੈਣ ਤੇ ਕਾਲੀ ਮਿਰਚ ਤੇ ਮਗਾਂ, ਜੈਫਲ ਤੇ ਲੌਂਗ ਤੇ ਤੁੰਮਾ ਪਾਊਡਰ ਨਾ ਪਾਉਣ ਦੀ ਮਰਜ਼ੀ ਹੈ। ਇਹਨੂੰ ਨੇ ਇੱਕ ਚੁਟਕੀ ਲੈਣ, ਇਹ ਗਿਲਟੀਆਂ ਵਾਸਤੇ ਬੜੀ ਚੰਗੀ ਚੀਜ਼ ਹੈ। ਜਿਹੜੀਆਂ ਪਿੰਡੇ ਸਾਰੇ ਸੀ ਨਾ ਉਹ ਵੀ ਹਟ ਗਈਆਂ ਨੇ। ਉਹ ਦਿਨ ਕਹਿੰਦੇ ਨੇ ਹੱਥ ਸੜਿਆ, ਇੱਕੋ ਹੀ ਕੰਮ ਕਰਿਆ ਕਰੋ, ਘਰ ਐਲੋਵੇਰਾ ਲੱਗਾ ਹੈ। ਜਦੋਂ ਤੁਹਾਡੇ ਹੱਥ ਨੂੰ ਪ੍ਰੈਸ ਲੱਗ ਗਈ ਹੈ, ਕੋਈ ਤਰ੍ਹਾਂ ਗੈਸ ਲੱਗ ਗਿਆ, ਤਵਾ ਲੱਗ ਗਿਆ ਹੈ, ਤੁਸੀਂ ਫੜ ਕੇ ਉਹਦਾ ਪੱਤਾ ਤੋੜ ਕੇ ਤੇ ਵਿੱਚੋਂ ਗੁੱਦਾ ਘਸਾਓ, ਤੁਹਾਨੂੰ ਰਾਈਟ ਵੇ ਪਤਾ ਨਹੀਂ ਲੱਗਣਾ ਹੱਥ ਸੜਿਆ ਕਿ ਨਹੀਂ। ਤਾਂ ਪਾਣੀ ਪਾ ਕੇ ਸ਼ੀਸ਼ੀ 'ਚ ਰੱਖ ਲਓ, ਜਿਹੜੇ ਸੜਿਆ ਰੂਹ ਪੇਵੀਂ ਉੱਤੇ ਲਾਤਾ, ਮਿੰਟ ਲੱਗਦਾ ਬਸ। ਤੇ ਇੱਕ ਮੈਂ ਉਹ ਦੱਸਿਆ ਆਪਾਂ ਨੂੰ, ਉਹਨੇ ਪੁੱਛਿਆ ਸੀ, ਇੱਕ ਉਹਨੂੰ ਮੈਂ ਹੁਣ ਦੱਸਣ ਲੱਗੀ ਹਾਂ। ਇੱਕ ਉਹ ਨਾ ਕੋਈ ਫਰਕ ਨਹੀਂ ਪੈਂਦਾ, ਐਪਰੀਕੋਟ ਦੇ ਬੀਜ 1 ਚਮਚ ਪਾਣੀ ਨਾਲ ਲੈ ਲੈਣ ਕਰਨ, ਕੋਸੇ ਨਾਲ ਪੀਲਾ ਨਿੰਬੂ ਫਰਿੱਜ 'ਚ ਰੱਖਣਾ, ਫਰੀਜ ਕਰਕੇ ਤਿੰਨੇ ਚੀਜ਼ਾਂ ਹੀ ਖਾਣ, ਕੋਈ ਵੱਡੀ ਗੱਲ ਨਹੀਂ ਹੈਗੀ। ਜਦੋਂ ਫਰੀਜ ਹੋ ਜਾਏਗਾ ਸਵੇਰੇ ਰਗੜ ਕੇ ਉਹਨੂੰ ਸਲਾਦ 'ਚ ਪਾ ਖਾ ਲੈਣ ਤੇ ਕੌੜੇ ਬਦਾਮ ਦੀਆਂ ਗਿਰੀਆਂ ਖਾ ਲੈਣ, ਬਸ ਆਹ 3 ਚੀਜ਼ਾਂ ਵਰਤਣ ਤੇ ਉਹ ਲੇਪ ਕਰਨ ਉੱਤੇ ਤੇ ਵੈਗਰੂ ਕਰੇਗਾ, ਉਹਨਾਂ ਦੀ ਗਿਲਟੀ ਗੁਲਟੀ ਜਿਹੜੀ ਨੇ ਵਿੱਚ ਖਤਮ ਹੋ ਜਾਏਗੀ। ਕਈਆਂ ਨੂੰ ਬਹੁਤ ਆਰਾਮ ਆਇਆ ਇਸੇ ਚੀਜ਼ ਨਾਲ। ਇੱਕ ਉਹਦੀ ਕੁੜੀ ਨੂੰ ਕਹਿੰਦੀ ਸੀ ਨਾ ਵੱਖੀ, ਬੇਟੇ ਮੇਰਾ ਇਹੋ ਹਾਲ ਸੀ, ਮੇਰੇ ਬੱਚੇ ਰੌਲਾ ਪਾ ਕੇ ਮੈਨੂੰ ਹਸਪਤਾਲ ਭਜਾਲ ਜਾਂਦੇ ਸੀ। ਮੈਂ ਆਹ ਨੁਕਸਾ ਵਰਤਿਆ, ਮੈਂ ਮੁੜ ਕੇ ਗਈ ਨਾ ਮੈਂ ਗੋਲੀਆਂ ਖਾਧੀਆਂ ਡਾਕਟਰ ਦੀਆਂ। ਇੱਕ ਤਾਂ ਮੈਂ ਆਹ ਬਣਾਇਆ ਸੀ, ਮੋਟੀ ਇਲਾਚੀ, ਦਾਲਚੀਨੀ, ਲੌਂਗ, ਸੌਂਫ ਤੇ ਜਵੈਣ ਤੇ ਹਿੰਗ ਪੀਸ ਕੇ ਨਾ ਇੱਕ ਚੁਟਕੀ ਮੈਂ ਗਰਮ ਪਾਣੀ ਨਾਲ ਲੈ ਲਈ ਸੀ ਰੋਟੀ ਖਾਣ ਤੋਂ ਪਹਿਲਾਂ। ਤੇ ਇੱਕ ਮੈਂ ਜਵੈਣ ਤੇ ਜੀਰਾ ਭੁੰਨ ਕੇ ਥੋੜਾ ਜਿਹਾ ਤੇ ਸੁੰਡ ਤੇ ਦਾਲਚੀਨੀ, ਕਾਲੀ ਮਿਰਚ ਪੀਸ ਕੇ ਨੇ ਮੈਂ ਦਹੀਂ 'ਚ ਪਾ ਕੇ ਖਾਂਦੀ ਰਹੀ ਹਾਂ। ਬਾਬਾ ਚਮਚਾ ਸਾਰਾ ਮੈਂ ਪਾ ਲੈਂਦੀ ਸਾਂ। ਇਹ ਹੈਗੀ ਗੈਸ, ਇਹ ਗੈਸ ਦਾ ਗੋਲਾ ਜਿਹਾ ਬਣ ਜਾਂਦਾ ਹੁੰਦਾ ਹੈ। ਐਲੋਵੇਰਾ ਦਾ ਤੇ ਔਲੇ ਦਾ ਜੂਸ ਹੀ ਪੀ ਲੈਣ ਕਰਨ, ਕਾਲੀ ਮਰਚ, ਨਮਕ ਪਾ ਕੇ। ਜਦੋਂ ਉਹ ਕੁੜੀ ਨੂੰ ਫੇਰ ਹੋਵੇ ਨਾ, ਗਾਜਰ ਦਾ ਤਾਜ਼ਾ ਜੂਸ ਕੱਢ ਕੇ ਨਾ ਅਦਰਕ ਪਾ ਕੇ ਤੇ ਕਾਲੀ ਮਰਚ ਦਾ ਨਮਕ ਪਾ ਕੇ ਨਾ ਲੂਣ ਪਾ ਕੇ ਤੇ ਉਹ ਪੀਵੇ, ਤੁਹਾਨੂੰ ਬੜਾ ਛੇਤੀ ਆਰਾਮ ਆ ਜਾਂਦਾ, ਉਸ ਵੇਲੇ ਫਰੇਜ ਝਾੜ ਜਾਂਦਾ। ਹੁਣ ਕਿਰਨ ਨੂੰ ਮੈਂ ਦੁਬਾਰਾ ਦੱਸਣ ਲੱਗੀ ਹਾਂ, ਜੇ ਰਿਕਾਰਡ ਸੁਣ ਲੈਣ, ਮੈਂ ਥੱਪੜ ਦੱਸੇ ਸੀ ਪਿਛਲੀ ਵਾਰੀ ਅਸੀਂ ਸੀਗਾ ਥੱਪੜ ਨੇ ਉਹ ਜੀ ਮੇਰੀ ਕੁੜੀ ਨੂੰ ਪਤਾ ਨਹੀਂ ਕਿਵੇਂ ਆਂਦੀ ਪਈ ਸੀ। ਪੁਦੀਨਾ ਫਿਰ ਐਤਕੀ ਫਿਰ ਪੁੱਛ ਲਿਆ ਸੀ, ਪੁਦੀਨਾ ਤੇ ਅਦਰਕ, ਕਾਲੀ ਮਿਰਚ ਪਾ ਕੇ ਨਾ ਥੋੜਾ ਲੂਣ ਪਾ ਕੁੱਟ ਕੇ ਲਵੇ, ਵਾਈ ਤੋਂ ਹੀ ਪੈਂਦੇ ਨੇ ਥੱਪੜ। ਹਲਦੀ ਜਿਹੜੀ ਹੈ ਨਾ ਉਹਨੂੰ ਦੁੱਧ 'ਚ ਪਾ ਕੇ ਥੋੜੀ ਅੱਧਾ ਚਮਚਾ ਉਬਾਲ ਕੇ ਕੁੜੀ ਨੂੰ ਦੇ ਦੇਵੇ। ਹਲਦੀ ਜਿਹੜੀ ਹੈ ਨਾ ਉਹਨੂੰ ਸ਼ਹਿਦ ਲਾ ਕੇ ਚਟਾ ਦੇਵੇ। ਸੁੰਡ ਤੇ ਜਵੈਣ, ਗੁੜ ਤੇ ਆਟਾ ਘਿਓ 'ਚ ਭੁੰਨ ਕੇ ਨਾ ਪੰਜੀਰੀ ਜੀ ਬਣ ਜਾਏਗੀ, ਉਹ ਵੀ ਖਵਾਵੇ ਉਹਨੂੰ ਤੇ ਆਰਾਮ ਆ ਜਾਣਾ। ਕਹਿੰਦੀ ਮੇਰੀ ਕੁੜੀ ਦੇ ਮਸੂੜੇ ਨੇ। ਬਸ ਇੱਕੋ ਚਮਚਾ ਹਲਦੀ, 1 ਚਮਚਾ ਸ਼ਹਿਦ, 1 ਲਸਣ ਤੇ ਅਦਰਕ ਦਾ ਰਸ, ਚਾਰੇ ਘੁਮਾ ਕੇ ਰਾਤ ਨੂੰ ਲਾਵੇ, ਸਵੇਰੇ ਉੱਠੇਗੀ ਤਾਂ ਉਹਦੇ ਮਸੂੜੇ ਜਿਹੜੇ ਨੇ ਬਹੁਤ ਬਿਲਕੁਲ ਠੀਕ ਹੋਣਗੇ। ਮੈਂ ਇਹੋ ਵਰਤਣੀ ਹੁੰਦੀ ਹਾਂ। ਉਹ ਰੋਜ਼ ਕਹਿੰਦੇ ਨਾ ਮੈਂ ਮੂੰਹ ਤੇ ਦਾਗ ਨਹੀਂ ਜਾਂਦੇ, ਮੈਂ ਹੁਣ 3 ਹੀ ਨੁਕਸੇ ਦੱਸਾਂਗੀ, 2 ਹੀ, ਇਹ ਕਰਕੇ ਵੇਖ ਲੈਣ ਤੇ ਫਿਰ ਆਰਾਮ ਆ ਜਾਏਗਾ। ਨਹੀਂ ਤੇ ਮੇਰੇ ਕੋਲ ਬਹੁਤ ਹੈਗੇ ਨੇ। ਮੁਲਤਾਨੀ ਮਿੱਟੀ ਤੇ ਮਲਾਈ ਮਿਕਸ ਕਰਕੇ ਨਾ ਫੇਸ ਤੇ ਸਾਰੇ ਰੋਜ਼ ਰਾਤ ਨੂੰ ਲਾ ਕੇ ਸੌਣ।
ਤੇ ਸਵੇਰੇ ਉਹਨੂੰ ਕੋਸੇ ਪਾਣਾ ਧੋ ਕੇ ਥੋੜਾ ਜਿਹਾ ਮਾਲ ਡਾਲਿਆ, ਫਿਰ ਭਾਵੇਂ ਜੋ ਮਰਜ਼ੀ ਫੇਸ ਤੇ ਆਪਣੇ ਲਾਈ ਜਾਣ। ਇੱਕ ਐਪਲ ਦਾ ਜੂਸ ਕੱਢ ਕੇ ਥੋੜਾ ਜਿਹਾ ਤੇ ਮਲਾਈ ਮਿਕਸ ਕਰਕੇ ਉਹ ਵੀ ਲਾਉਣ। ਇੱਕ ਐਲੋਵੇਰਾ ਦਾ ਗੁੱਦਾ ਘੁਮਾਉਣ ਤੇ ਉਹਨਾਂ ਨੂੰ ਬੜੀ ਛੇਤੀ ਆਰਾਮ ਆ ਜਾਏਗਾ। ਦਾਗ ਦੂਗ ਲੈ ਜਾਣਗੇ, ਛਾਈਆਂ ਲੈ ਗਈਆਂ ਨੇ, ਕਿੱਲਾਂ ਦੇ ਦਾਗ ਲੈ ਗਏ ਨੇ, ਇਹ ਤਾਂ ਕੋਈ ਵੱਡੀ ਗੱਲ ਵੀ ਨਹੀਂ ਹੈਗੀ। ਉਹ ਕੁੜੀ ਇੱਕ ਪੋਜੀ ਦਰਦਾਂ ਵਾਸਤੇ ਮੋਦਨ ਵੀ ਦੱਸਿਆ ਸੀ, ਇੱਕ ਤਾਂ ਮਿੱਠਾ ਸੋਡਾ ਜਿਹੜਾ ਹੈ ਨਾ ਉਹਨੂੰ ਓਲੀਵ ਓਇਲ ਤੇਲ ਚ ਪਾ ਕੇ ਲਾਓ, ਲਾਉਂਦੇ ਰਾਈਟ ਵੇ ਉਹਨੂੰ ਠੰਡ ਪੈ ਜਾਏਗੀ। ਇੱਕ ਜਿਹੜਾ ਦਾਤਨ ਰੰਗ ਦਾ ਭਿਉਂ ਕੇ ਰਾਤੀ ਖੱਟੇ ਦਹੀਂ ਚ ਰੱਖੋ ਤੇ ਸਵੇਰੇ ਉਹਨੂੰ ਆਪਣਾ ਉੱਤੇ ਮਲਦੀ ਰਵੇ ਨਾ ਫੜ ਫੜ ਕੇ ਉਹਨੂੰ ਬੜਾ ਇੱਕ ਭੈਣ ਜੀ ਕਹਿੰਦੇ ਪਏ ਸੀ ਨਾ, ਮਨਜੀਤ ਕੌਰ ਪਤਾ ਨਹੀਂ ਰਜੀਤ, ਮੈਨੂੰ ਚੇਤਾ ਭੁੱਲ ਜਾਂਦਾ ਹੈ ਵੀ ਕਿਲੋ ਵੇਸਣ ਚ ਤੁਸੀਂ ਪਾਈਆ ਚਾਸਕੂ ਪਾਈਆ ਸੁੰਡ ਪਾਓ, ਨਹੀਂ 1.5 ਕਿਲੋ ਵੇਸਣ ਲੈ ਲਓ, ਭਾਵੇਂ ਆਟਾ ਲੈ ਲਓ, ਤੇਲ ਚ ਭੁੰਨ ਲਓ, ਘਿਓ ਚ ਭੁੰਨ ਲਓ, ਇੱਕੋ ਗੱਲ ਜੇ। ਤੇ 1.5 ਕਿਲੋ ਚ ਨਾ ਪਾਇਆ ਜੇ, ਗਰਮੀਆਂ ਨੇ ਤੇ ਨਾਲ ਚਾਸਕੂ ਵੀ ਗਰਮ ਤੇ ਸੁੰਡ ਵੀ ਗਰਮ ਜੇ। ਜਦੋਂ ਭੁੱਜ ਜਾਏ ਨਾ ਵਿੱਚ ਪਾ ਕੇ ਜਦੋਂ ਪਾਉਣਗੇ ਅਲਸੀ ਆਪਣਾ ਚਾਸਕੂ ਦਾ ਪਾਊਡਰ ਤੇ ਸੁੰਡ ਤੇ ਨਾਲ ਖੋਇਆ ਪਾਉਣਾ ਬੜਾ ਜ਼ਰੂਰੀ ਇਹਨਾਂ ਵਾਸਤੇ। ਇੱਕ ਉਹਨੇ ਕਿਹਾ ਜੀ ਫੇਸ ਤੇ ਵਾਲ ਨੇ, ਉਹ ਰੋਜ਼ ਹੀ ਪੁੱਛਦੇ ਨੇ ਭੈਣ ਜੀ ਪਤਾ ਨਹੀਂ ਕਿੱਥੋਂ ਬੋਲਦੇ ਨੇ, ਫਾਰਮੇਸੀ ਚਲੇ ਜਾਣ, ਕੋਈ ਸਪੈਲਿੰਗ ਦੀ ਲੋੜ ਨਹੀਂ ਕਿਸੇ ਚੀਜ਼ ਨਹੀਂ। ਹੇਅਰ ਰਿਮੂਵਰ ਜਿਹੜਾ ਪਿਆ ਹੈ ਨਾ ਉਹ ਟਿਊਬ $6 ਦੀ ਆਵੇਗੀ, ਉਹਨੂੰ ਸਾਰੇ ਇੱਕ ਆਈਬਰੋ ਤੇ ਬਚਾ ਲੈਣ ਚਿਮਣੀਆਂ ਵਾਲ ਵੂਲ, ਬਾਕੀ ਸਾਰੇ ਪੇ ਤੇ ਜਿਵੇਂ ਕਰੀਮ ਲੇਪ ਕਰਿਆ ਕਰ ਲੈਣ, 2 ਘੰਟੇ ਲੱਗਾ ਰਹਿਣ ਦੇਣ। ਟਾਵਲ ਪਾਣੀ ਚ ਭਿਉਂ ਕੇ ਗਰਮ ਗਰਮ ਚ ਉਹ ਤੁਹਾਨੂੰ ਮਲਣ, ਫੇਸ ਸਾਫ਼ ਹੋ ਜਾਏਗਾ। 2 ਹਫ਼ਤੇ ਲੰਘ ਜਾਣ ਕਰਨਗੇ ਤੇ ਫਿਰ ਉਸ ਤੋਂ ਪਿੱਛੇ ਫਿਰ ਵੇਖ ਲੈਣਗੇ। ਬੜਾ ਉਹ ਸੌਖਾ ਜਿਹਾ ਕੰਮ ਹੈ। ਇੱਕ ਭੈਣ ਜੀ ਕਹਿੰਦੇ ਮੈਂ ਡਿੱਗੀ ਤਾਂ ਮੈਨੂੰ ਡਾਕਟਰਾਂ ਕੋਲ ਵੀ ਗਈ, ਸੌਖਾ ਜਿਹਾ ਇਲਾਜ ਜੇ ਮੇਰਾ। ਮੈਂ ਪੌੜੀ ਡਿੱਗੀ ਸਾਂ ਤਾਂ ਮੈਂ 2-3 ਦਿਨਾਂ 'ਚ ਮੈਂ ਡਰਾਵਾਂ, ਮੇਰੇ ਵੀ ਗਿੱਟੇ ਪੈਰ ਨੂੰ ਸੱਟ ਲੱਗ ਗਈ ਸੀ ਪਿਛਲੇ ਸਾਲ। ਇੱਕ ਸੱਟ ਲੱਗੀ ਜਦੋਂ ਇੱਕ ਵਾਸੀ ਰੋਟੀ ਪਕਾ ਲੈਣ, ਇੱਕ ਪਾਸਾ ਥੋੜਾ ਪਕਾ ਕੇ ਦੂਜਾ ਹਲਦੀ ਦਾ ਤੇਲ ਦੱਬ ਕੇ ਮਲ ਕੇ ਤੇ ਗਰਮ ਗਰਮ ਉੱਤੇ ਬੰਨਣ। ਇੱਕ ਜੇ ਭਾਵੇਂ ਮਾਸਪਾਟਾ ਹੋਵੇ ਭਾਵੇਂ ਦਰਦ ਕੁਛ ਹੋਵੇ, ਆਪਣਾ ਇੰਡੀਅਨ ਨੁਸਖਾ ਹੈ, ਆਇਓਡੈਕਸ ਮਲਣ ਉੱਤੇ ਉਹਨਾਂ ਆਰਾਮ ਆ ਜਾਏਗਾ। ਜਦੋਂ ਇੱਕ ਵਾਸੀ ਰੋਟੀ ਬੰਨਣਗੇ ਉੱਤੇ ਗਰਮ ਪੱਟੀ ਬੰਨ ਲੈਣ, ਨਿੱਘ ਬਣੇਗੀ, 2-3 ਤੱਕ ਬੰਨਣ, ਉਹਨਾਂ ਨੂੰ ਬਿਲਕੁਲ ਹੀ ਆਰਾਮ ਆ ਜਾਣਾ। ਜਿੱਥੇ ਮੋਤੀ ਹੋਇਆ ਤਾਂ ਮੈਂ ਕਈ ਵਾਰ ਦੱਸਿਆ ਮੈਂ ਇੱਥੇ ਸਾਨੂੰ ਬੜਾ ਆਰਾਮ ਹੈ, ਚਿੱਟੇ ਪਿਆਜ਼ ਦਾ ਰਸ ਸ਼ੀਸ਼ੀ 'ਚ ਪਾ ਲਓ, ਚਾਂਦੀ ਦਾ ਸੁਰਮਚੂ ਸੁਨਿਆਰਿਆਂ ਕੋਲ ਮਿਲ ਜਾਂਦਾ, ਉਹਨੂੰ ਘੁਮਾ ਘੁਮਾ ਕੇ ਅੱਖਾਂ 'ਚ ਪਾਓ, ਹਰਾ ਧਨੀਆ ਦੇ ਪੱਤੇ ਪਾ ਲਓ, ਤੁਹਾਨੂੰ ਬੜੀ ਛੇਤੀ ਆਰਾਮ ਆ ਜਾਏਗਾ। ਭੈਣ ਜੀ ਇੱਕ ਉਹ ਜਿਹੜੀ ਭੈਣ ਕਹਿੰਦੀ ਹੈ ਨਾ ਮੇਰੇ ਲੱਕ ਨੂੰ ਦੁਖਦੀ ਹੈ ਤੇ ਮੇਰੀ ਸੌਂਦਾ ਹੈ, ਉਹ ਤਾਂ ਹੁਣੇ ਕੰਟਰੋਲ ਕਰ ਲੈਣ। ਇੱਕ ਤਾਂ ਕੋਕੋਨਟ ਆਇਲ ਦੇ ਵਿੱਚ ਨਾ ਜੈਪਲ ਤੇ ਬਦਾਮ ਤੇ ਮੋਟੀ ਇਲਾਇਚੀ ਸਾੜ ਕੇ ਜਿੱਥੇ ਜਿੱਥੇ ਸੌਂਦਾ ਹੈ ਨਾ ਉੱਥੇ ਉੱਥੇ ਉਹ ਮਾਰਚ ਆਪਣੀ ਮਾਲਸ਼ ਕਰਨ, ਰਾਤ ਨੂੰ ਸੌਣ ਲੱਗਿਆ ਗਰਮ ਕੱਪੜਾ ਵਲੇਟ ਲੈਣ ਉੱਤੇ। ਦੂਜਾ ਉਹਨਾਂ ਨੂੰ ਮੈਂ ਦੱਸਾਂਗੀ ਜਿਹੜਾ ਤੇਲ ਹੈ ਨਾ 12 ਚੀਜ਼ਾਂ ਵਾਲਾ, ਉਹਨਾਂ ਦੀ ਲੱਕ ਵੀ ਦੁਖਦਾ ਹੈ ਨਾ, ਇਹ ਸਾਰੇ ਤੇਲ ਦੇ ਵਿੱਚ ਇੱਥੋਂ ਮਿਲ ਜਾਏਗਾ। ਸਿੰਗਰ ਖਰੂਮੀ ਮਿਲ ਜਾਂਦੀ ਤੁਹਾਡੇ ਕੈਲੀਫੋਰਨੀਆ ਕਿਸੇ ਲਈ ਸੀ, ਇੱਕ ਫੀਮ 20-20 ਗ੍ਰਾਮ ਪਾ ਕੇ ਨਾ ਉਸ 12 ਚੀਜ਼ਾਂ ਵਾਲੇ ਤੇਲ ਦੇ ਵਿੱਚ ਤੇ ਸਾਰੀ ਮਲ ਜਿੱਥੇ ਸੌਂਦਾ ਉੱਥੇ ਵੀ ਮਾਲਸ਼ ਕਰਨ, ਕਮਰ ਨੂੰ ਮਲ ਕੇ ਤੇ ਪੱਟੀ ਬੰਨੇ ਤੇ ਜਿਹੜੀ ਆਪਣੀ ਕਮਰ ਦੀ ਪਿੱਛੇ ਆਪਣੀ ਵੱਡੀ ਕੰਗਰੇੜ ਜਿਹਨੂੰ ਬੋਲਨੇ ਹੱਡੀ ਆਪਣੀ ਚੋਟੀ ਤੱਕ ਇਹਨੂੰ ਉਤਾਂ ਨੂੰ ਮਲਣ, ਉਹਨਾਂ ਸੌਣਪੁਣਾ ਵੀ ਹਟ ਜਾਏਗਾ ਤੇ ਜਿਹੜੀ ਉਹਨਾਂ ਦੀ ਦਰਦ ਉਹ ਵੀ ਹਟ ਜਾਏਗੀ। ਤੇ ਲੱਤਾਂ ਨੂੰ ਵੀ ਜਦੋਂ ਤੇਲ ਜੈਫਲ ਵਾਲਾ ਸੜਿਆ ਮਲਣਾ, ਉਤਾਂ ਨੂੰ ਲੱਤਾਂ ਨੂੰ ਮਲਣ, ਹੱਡੀ ਨੂੰ ਵੀ ਉਤਾਂ ਨੂੰ ਮਲਣ ਤੇ ਲੱਕ ਨੂੰ ਮਲ ਕੇ ਤੇ ਇੱਕ ਫਰਕੜੀ ਵੇਸਣ ਬੜਾ ਜ਼ਰੂਰੀ ਹੈ। ਜੇ ਭਾਵੇਂ ਕਿਵੇਂ ਵੀ ਹੋਣ ਉਹ ਜ਼ਰੂਰੀ 2-3 ਵਾਰੀ ਖਾਣ, ਸੁਣਨ ਵਾਸਤੇ ਤਾਂ ਬਹੁਤ ਹੀ ਚੰਗਾ ਜੇ। ਬਾਕੀ ਪਨੀਰੀਆਂ ਕੋਈ ਕਮਰ ਕਸ, ਕੋਈ ਲਟਰਮ, ਕੋਈ ਪਟਰਮ, ਵਿਟਾਮਿਨ ਡੀ ਖਾ ਲੇ, ਜੋਗਰਾਜ ਦੇ ਗੋਲੀਆਂ ਖਾ ਲੈਣ ਲੱਕ ਦਰਦ ਹੈ। ਲੱਕ ਵਾਸਤੇ ਤਾਂ ਆਪਣੇ ਆਪ ਹੀ ਪਤਾ ਕੀ ਕੀ ਖਾਣਾ ਹੈ। ਸਾਡੇ ਬੇਟੇ ਤੇ ਮੇਰੀ ਬੇਟੀ ਜਿਹੜੀ ਛੋਟੀ ਹੈ ਨਾ ਉਹਨੂੰ ਇੰਨੀ ਖੰਘ ਸੀ ਸੁੱਕੀ, ਸਾਰੀ ਸੌਂਦੀ ਨਾ, ਉਹ ਸਵੇਰੇ ਉੱਠ ਕੇ ਮੈਨੂੰ ਕਾਲ ਚ ਕਰਦੀ, ਨਿਊ ਜਰਸੀ ਰਹਿੰਦੀ, ਅਸੀਂ ਸਾਰਿਆਂ ਸੁੱਤੀ। ਉਹਨੂੰ ਮੈਂ ਇੱਕੋ ਹੀ ਕਿਹਾ ਸੀ, ਮੈਂ ਉਦੋਂ ਦੱਸ ਦਿੱਤਾ ਸੀ ਸੁੱਕੀ ਖੰਘ ਦਾ, ਇੱਕ ਤੁਸੀਂ ਤੁਲਸੀ ਦਾ ਪਾਊਡਰ ਤੇ ਜੰਗ ਜਿਹੜੀ ਸ਼ਹਿਦ ਨਾਲ ਚੱਟੋ, ਤੁਸੀਂ ਮਿਸ਼ਰੀ ਘਿਓ ਚ ਭੁੰਨ ਕੇ ਰੋਟੀ ਤੇ ਮਗਰੋਂ ਤੁਸੀਂ ਚੂਸ ਲਿਆ ਕਰੋ। ਇੱਕ ਜਿਹੜਾ ਹਲਵਾ ਜਿਹੜਾ ਨਾ ਉਹਨੂੰ 3 ਦਿਨਾਂ 'ਚ ਹੀ ਆਰਾਮ ਆ ਗਿਆ, ਸਾਰੀ ਰਾਤ ਤਾਂ ਲੱਗਦੀ ਸਾਰੀ ਸੁੱਤੀ, ਮੈਂ ਸੌਂਦੀ ਕੋਈ ਨਹੀਂ ਮੈਂ। ਇੱਕ ਮਲੱਠੀ ਜਿਹੜੀ ਹੈ ਨਾ ਤੇ ਹਲਦੀ ਸ਼ਹਿਦ ਲਾ ਕੇ ਉਹ ਵੀ ਖਾਓ, ਸੁੱਕੀ ਖੰਘ। ਜਿਹੜਾ ਹੈਗਾ ਨਾ ਸਰੋਂ ਦਾ ਤੇਲ ਵਾਲਾ ਹਲਵਾ ਦੱਬ ਕੇ ਭੁੰਨ ਕੇ ਸ਼ੱਕਰ ਪਾ ਕੇ ਉਹਨੂੰ ਪਤਲਾ ਤੇਲ ਜ਼ਿਆਦਾ ਸੰਘ ਚ ਰੱਖ ਖਾਓ, 3 ਦਿਨ ਹੀ ਖਾਓ। ਉਹ ਮੇਰੀ ਕੁੜੀ ਨੂੰ ਆਰਾਮ ਹੀ ਆ ਗਿਆ, ਉਹ ਕਹਿੰਦੀ ਮੈਨੂੰ ਤਾਂ ਆਰਾਮ ਹੀ ਆ ਗਿਆ, ਮੁੜ ਕੇ ਮੈਨੂੰ ਖੰਘ ਹੀ ਨਹੀਂ ਆਈ। ਸੁੱਕੀ ਖੰਘ ਦਾ ਡਾਕਟਰਾਂ ਕੋਲ ਕੀ ਕੰਮ, ਉਹ ਲਾਲ ਜੀ ਦਵਾਈ ਦੇ ਦੇਣਗੇ ਤੇ ਉਹ ਪੀਂਦੇ ਰਹਾਂਗੇ ਆਪਾਂ ਤੇ ਉਹ ਉਹਦੇ ਨਾਲ ਫਿਰ ਅਗਲੇ ਪਿੱਛੋਂ ਫੇਰ ਹੋ ਜਾਂਦੀ। ਓਕੇ ਬੇਟੇ ਕਾਲ ਲਵੋ ਤੁਸੀਂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜਗਰਦੀਪ ਕੌਰ ਜੀ, ਥੈਂਕ ਯੂ ਤੁਹਾਡਾ। ਅੱਗੇ ਚਰਨਜੀਤ, ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਆਪਣੇ ਬਾਰੇ, ਮੇਰੇ ਨਾ ਜਿੱਦਾਂ ਲੈਫਟ ਸਾਈਡ ਦਰਦ ਹੁੰਦੀ ਆ ਬਾਂਹ ਦੇ ਵਿੱਚ,
ਤੇ ਨਾਲ ਮੇਰੀ ਲੱਤ ਵੀ ਜਿੱਦਾਂ ਭਾਰੀ ਆ, ਮੈਂ ਡਾਕਟਰ ਤੋਂ ਤਾਂ ਨਹੀਂ ਹਜੇ ਤੱਕ ਗਈ, ਤੇ ਸਿਰ ਵਿੱਚ ਵੀ ਜਿੱਦਾਂ ਥੋੜੀ ਦਰਦ ਇੱਕ ਵੀ ਹੋ ਗਿਆ, ਦਰਦ ਹੁੰਦੀ ਰਹਿੰਦੀ ਹੈ, ਤੇ ਉਹਦੇ ਬਾਰੇ ਪੁੱਛਣਾ ਜੇ ਬਹਾਦਰ ਸਿੰਘ ਭਾਜੀ ਦੱਸਣ ਜਾਂ ਕਿਸੇ ਨੂੰ ਪਤਾ ਹੋਵੇ। ਤੇ ਇੱਕ ਮੇਰੀ ਸਿਸਟਰ ਦੇ ਨਾ ਜਿੱਦਾਂ ਦੋਨਾਂ ਛਾਤੀਆਂ ਦੇ ਵਿੱਚ ਗਿਲਟੀਆਂ ਦੱਸੀਆਂ ਆ ਡਾਕਟਰ ਨੇ, ਤਾਂ ਉਹ ਜਿੱਦਾਂ ਸਾਲ ਬਾਅਦ ਕਹਿੰਦੀ ਚੈੱਕ ਕਰਵਾਇਆ ਸੀ, ਉਹ ਕਹਿੰਦੇ ਜੇ ਵੱਧਦੀਆਂ ਹੋਈਆਂ ਤਾਂ ਫੇਰ ਵੀ ਆਪਰੇਸ਼ਨ ਕਰਨਾ ਪੈਣਾ ਆ ਜੀ। ਤੇ ਉਹਦੇ ਬਾਰੇ ਪੁੱਛਣਾ ਵੀ ਜੇ ਕੋਈ ਉਦਾਂ ਦੇਸੀ ਦਵਾਈ ਦੇ ਨਾਲ ਉਹ ਠੀਕ ਹੋ ਜਾਵੇ, ਦਰਦ ਵਗੈਰਾ ਤਾਂ ਕੋਈ ਨਹੀਂ ਹੁੰਦਾ। ਠੀਕ ਹੈ। ਹਾਂਜੀ, ਤੇ ਉਦਾਂ ਹੀ ਜਿੱਦਾਂ ਵੀ ਡਾਕਟਰ ਕਹਿੰਦੇ ਵੀ ਥੋੜੀਆਂ ਵਧੀਆਂ ਆ, ਤੇ ਜੇ ਦੁਬਾਰਾ ਫੇਰ ਕਰਨੇ, ਜੇ ਹੋਰ ਜ਼ਿਆਦਾ ਵਧੀਆਂ ਹੋਈਆਂ ਤਾਂ ਫੇਰ ਕੰਡੀਸ਼ਨ ਕਰਨਾ ਪੈਂਦਾ, ਜੇ ਕਿਸੇ ਨੂੰ ਪਤਾ ਹੋਵੇ। ਠੀਕ ਹੈ, ਓਕੇ ਜੀ, ਸਤਿ ਸ਼੍ਰੀ ਥੈਂਕ ਅਕਾਲ। ਯੂ ਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਅਗਲੇ ਕਾਲਰ ਵੱਲ ਕਰਾਂਗੇ, ਪਰ ਇਹ ਜ਼ਰੂਰ ਦੱਸ ਦਈਏ ਤੁਹਾਡੀ ਲੈਫਟ ਸਾਈਡ 'ਤੇ ਕਿਤੇ ਵੀ ਜਿਹੜਾ ਦਰਦ ਹੁੰਦੀ ਆ, ਛਾਤੀ 'ਚ ਹੁੰਦੀ ਆ, ਤੁਹਾਡੇ ਬਾਂਹ 'ਚ ਹੁੰਦੀ ਆ, ਤੁਹਾਡੀ ਲੱਤ 'ਚ ਹੁੰਦੀ ਆ, ਤੁਹਾਡੇ ਪਾਸੇ 'ਚ ਹੁੰਦੀ ਆ, ਅਤੇ ਪਲੀਜ਼ ਡਾਕਟਰ ਦੀ ਰਾਏ ਜ਼ਰੂਰ ਲੈ ਲਓ, ਬਹੁਤ ਜ਼ਰੂਰੀ ਆ। ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਇਹਨਾਂ ਦੀਆਂ ਦਵਾਈਆਂ ਦੇ ਸਾਈਡ ਇਫੈਕਟ ਹੈ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਸੇਫ ਆ, ਤੁਹਾਨੂੰ ਕੁਛ ਨਹੀਂ ਹੋਇਆ। ਇਹਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਜ਼ਰੂਰ ਹੋਣਾ ਚਾਹੀਦਾ। ਕੁਇਕ ਇਲਾਜ ਵੀ ਕਰਨੇ ਪੈਂਦੇ। ਸਾਡੇ ਇਲਾਜ ਥੋੜ੍ਹੇ ਜਿਹੇ ਲੰਬੇ ਹੈਗੇ ਆ, ਬਹੁਤ ਜ਼ਿਆਦਾ ਵੀ ਲੰਬੇ ਨਹੀਂ ਗੇ, ਅਤੇ ਇਹਦੇ ਵਿੱਚ ਕਿਸੇ ਕੋਲ ਕੋਈ ਦਵਾਈ ਨਹੀਂ ਹੈਗੀ ਇੱਥੇ, ਸਿਰਫ ਕੋਈ ਨਾ ਕੋਈ ਇਹ ਦੱਸ ਸਕਦਾ ਵੀ ਜੇ ਤੁਹਾਨੂੰ ਆ ਤਾਂ ਆਹ ਚੀਜ਼ ਲੈ ਸਕਦੇ। ਅੱਗੇ ਜੀ ਜੁੜੇ ਹੋਏ ਨੇ ਮਨਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੀ ਸੱਜੀ ਲੱਤ ਦੇ ਵਿੱਚ ਨਾ ਜੇ ਮੈਂ ਤੁਰੀ ਫਿਰਦੀ ਫਿਰ ਤਾਂ ਮੈਂ ਠੀਕ ਹਾਂ, ਪਰ ਜਦੋਂ ਮੈਂ ਬੈਠਦੀ ਹਾਂ ਸੋ ਐਂ ਲੱਗਦਾ ਜਿੱਦਾਂ ਵਿੱਚੋਂ ਕੋਈ ਨਾੜ ਜਿੱਦਾਂ ਕੜਲ ਪੈਂਦੀ ਨਾ, ਪਰ ਕੜਲ ਨਹੀਂ ਪੈਂਦੀ, ਪਰ ਉਦਾਂ ਹੀ ਨਾੜ ਜੇ ਖਿੱਚ ਹੁੰਦੀ। ਕਿਸੇ ਨੇ ਜੇ ਕਿਸੇ ਨਾਲ ਕੋਈ ਐਕਸਪੀਰੀਅੰਸ ਹੋਇਆ ਹੋਵੇ ਇਸ ਗੱਲ ਦਾ ਜ਼ਰੂਰ ਜੀ ਦੱਸਣ। ਜ਼ਰੂਰ ਜੀ, ਥੈਂਕ ਯੂ ਜੀ, ਥੈਂਕ ਯੂ। ਮਸਲ ਭੁੱਲ ਹੋ ਜਾਂਦੇ ਆ, ਪਤਾ ਨਹੀਂ ਲੱਗਦਾ ਹੈਗਾ ਕਈ ਵਾਰੀ। ਅੱਗੇ ਰਾਮ ਭਟੀਆ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ। ਹਾਂਜੀ, ਤੇ ਮੈਂ ਇੱਕ ਮੇਰਾ ਸਵਾਲ ਸੀਗਾ ਵੀ 2 ਹਫ਼ਤੇ ਪਹਿਲੇ ਇੱਕ ਭਾਈ ਸਾਹਿਬ ਜੀ ਨੇ ਸ਼ੂਗਰ ਦੇ ਇਲਾਜ ਦੱਸਿਆ ਸੀ, ਕਹਿੰਦੇ ਵੀ ਦੂਜੇ ਦੀ ਕੌਲੀ ਲੈ ਕੇ ਸਟੀਲ ਦੀ, ਤਾਂ ਕੁਰਸੀ ਉੱਤੇ ਰੱਖ ਕੇ ਉਹਦੇ ਉੱਪਰ ਬੈਠਣਾ ਹੈਗਾ 5 ਮਿੰਟ, ਜਾਣੀ ਕਿ ਨਾਲ ਪਾਣੀ ਪੀਣਾ, ਪੈਰ ਇਕੱਠੇ ਰੱਖ ਕੇ। ਪਰ ਮੈਨੂੰ ਇਹ ਨਹੀਂ ਪਤਾ ਵੀ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਇੱਕੋ ਵਾਰ ਕਰਨਾ ਹੈ ਜਾਂ ਉਹਨੂੰ ਰੋਜ਼ ਕਰਨਾ ਸੀ। ਰੋਜ਼ ਕਿੰਨਾ ਕੁ ਚਿਰ ਦਾ ਨਹੀਂ ਕੁਛ ਹੈਗਾ। ਤੁਸੀਂ ਆਪ ਹੀ ਟਾਈਮ ਦੱਸਦਾ 5 ਮਿੰਟ। ਨਹੀਂ, 5 ਮਿੰਟ ਤਾਂ ਪਹਿਲੇ ਪੀਣਾ ਹੈ ਨਾ, ਉਹਦਾ ਮੇਰਾ ਮਤਲਬ ਲੌਂਗ ਟਾਈਮ ਜਾਂ ਬੈਠਣਾ ਵੀ 5 ਮਿੰਟ, ਬੈਠਣਾ ਵੀ 5 ਮਿੰਟ। ਹਾਂਜੀ, ਬੈਠਣਾ ਵੀ 5 ਮਿੰਟ। ਉੱਦਾਂ ਮੈਂ ਕਹਿੰਦਾ ਵੀ ਜਿੱਦਾਂ ਲਗਾਤਾਰ ਕੁਛ ਮਹੀਨੇ ਕਰਨਾ ਜਾਂ ਕਿੱਦਾਂ ਹੈਗੀ ਆ। ਤੁਸੀਂ ਕਿੰਨੇ ਦਿਨ ਕੀਤਾ ਤੁਸੀਂ ਦੱਸੋ? ਮੈਂ ਤਾਂ ਹਾਲੇ ਸਟਾਰਟ ਕੀਤਾ। ਬਸ ਫਿਰ ਜਿੱਦਾਂ ਤੁਹਾਨੂੰ ਫਰਕ ਪੈ ਗਿਆ ਨਾ, ਇੱਥੇ ਹੀ ਆ ਕੇ ਦੱਸਣਾ ਸੀ। ਅੱਛਾ, ਚਲੋ। ਅੱਛਾ, ਦੂਜਾ ਨਾਲ ਹੀ ਮੇਰਾ ਦਿਨ ਲਿਖ ਲਿਓ ਕਿੰਨੇ ਸੀ। ਠੀਕ ਆ। ਅੱਛਾ, ਦੂਜਾ ਮੈਂ ਇਹ ਪੁੱਛਣਾ ਸੀ ਵੀ ਜਦ ਸਵੇਰ ਨੂੰ ਖਾਲੀ ਪੇਟ ਕਰਨਾ ਜਾਂ ਜਦ ਮਰਜ਼ੀ ਇਹਨੂੰ ਕਰ ਸਕਦੇ ਆ? ਇਹ ਨਹੀਂ ਪਤਾ ਹੁਣ, ਕੋਈ ਨਹੀਂ, ਜਦੋਂ ਕਿਤੇ ਲਾਈਨ ਰਲ ਗਈ ਉਹਨਾਂ ਦੀ ਜ਼ਰੂਰ ਦੱਸਣਗੇ। ਹਾਲ ਦੀ ਘੜੀ ਦੇ ਸਾਰੀਆਂ ਲਾਈਨਾਂ ਬੀਜੀ ਆ। ਚਲੋ ਕੋਈ ਨਹੀਂ, ਮੇਰੇ ਖਿਆਲ ਮੈਂ ਪਿਛਲੀ ਵਾਰ ਕਰਦਾ ਰਿਹਾ, ਮੈਨੂੰ ਨਹੀਂ ਮਿਲਿਆ, ਤਾਂ ਮੈਂ ਅੱਜ ਪਹਿਲਾਂ ਸ਼ੁਰੂ ਕੀਤਾ ਸੀ ਤਾਂ ਮਿਲ ਗਿਆ। ਤਾਂ ਜੇ ਉਹ ਭਾਈ ਸਾਹਿਬ ਆ ਕੇ ਮਾਰੇ ਦੱਸ ਦੇਣ ਤਾਂ ਚੰਗੀ ਗੱਲ ਹੈਗੀ, ਜਾਂ ਹੋਰ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ। ਜ਼ਰੂਰ ਜੀ, ਓਕੇ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਦੇਖੋ ਉਹਦੇ ਵਿੱਚ ਹਿੰਗ ਲੱਗੇ ਨਾ, ਫਟਕੜੀ ਇਲਾਜ ਦੱਸਿਆ ਸੀਗਾ। ਅਤੇ ਆਪਾਂ ਇੱਕ ਬ੍ਰੇਕ ਲੈਣੀ ਆ, ਅਤੇ ਜਿਹੜੇ ਪਲੀਜ਼ ਹੋਲਡ 'ਤੇ ਆ ਇਸੇ ਤਰ੍ਹਾਂ ਹੋਲਡ 'ਤੇ ਬਣੇ ਰਹੋ। ਆਉਂਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਸਿਹਤ ਨੂੰ ਠੀਕ ਕਿਵੇਂ ਰੱਖਣਾ ਆ, ਦੇਸੀ ਚੀਜ਼ਾਂ ਤੁਹਾਡੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਵਰਤਣਾ ਆ, ਅਤੇ ਫਿਰ ਜਿਹੜੀ ਕੋਈ ਵੀ ਬਿਮਾਰੀ ਆ ਉਸ ਨੂੰ ਕਿਵੇਂ ਭਜਾਉਣਾ ਆ। ਦੇਸੀ ਨੁਸਖਿਆਂ ਦੀ ਗੱਲਬਾਤ ਕਰਦੇ। ਤੁਹਾਡੇ ਕੋਲ ਕੋਈ ਵੀ ਨੁਸਖਾ ਹੁੰਦਾ ਆ ਜਾਂ ਤੁਹਾਡੇ ਕੋਲ ਕੋਈ ਫੀਡਬੈਕ ਆ, ਪਲੀਜ਼ ਕਾਲ ਕਰਕੇ ਜ਼ਰੂਰ ਦੱਸਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਦਵਾਈ ਦੇ ਸਕੇ। ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਸਭ ਤੱਕ ਪਹੁੰਚਾਉਂਦੇ ਨੇ। ਬੀਸਲਾ ਪਰਿਵਾਰ, ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ, ਇੰਡੀਆਨਾ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ, ਓਹਾਇਓ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁਬਾ ਸਿਟੀ, ਗਰਮੀਤ ਸਿੰਘ ਚੱਲੀ, ਐਸਕਲੋਨ, ਸੁਰਿੰਦਰਜੀਤ ਕੌਰ ਦੇ ਪਰਿਵਾਰ, ਸੈਂਟਾ ਕਲੇਰਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਟਰਲਕ, ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਜੇ ਹੋਰ ਵੀ ਕਿਸੇ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਤਾਂ ਕਾਲ ਕਰਕੇ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹਾਂ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜੇ ਹੋਏ ਨੇ ਗੁਰਮੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ।
ਬਲਵਿੰਦਰ ਜੀ ਮੈਂ ਪੁੱਛਣਾ, ਮੇਰੀ ਭੈਣ ਆ ਉਹ ਨਾ ਬੇਬੀ ਹੋਣ ਵਾਲਾ ਤੇ ਉਹਦੇ ਦਰਦ ਨਹੀਂ ਹੋਣੋਂ ਹਟਦਾ। ਠੀਕ ਹੈ। ਐਮਰਜੈਂਸੀ ਲੈ ਕੇ ਜਾਂਦੇ ਆ ਤਾਂ ਉਹ ਕੁਛ ਦਵਾਈ ਦੂਈ ਦਿੰਦੇ ਤੇ ਦਰਦ ਹਟਦਾ ਨਹੀਂ ਤੇ 2-3 ਦਿਨ ਦਾਖਲ ਰੱਖੀ ਅੱਗੇ। ਫਿਰ ਕਹਿੰਦੇ ਕਿ ਤੇਰੇ ਅਲਸਰ ਆ, ਘਰੇ ਆ ਗਈ 2 ਦਿਨਾਂ ਦਾ ਬਾਅਦ ਫਿਰ ਉਵੇਂ ਹੀ ਦਰਦ ਹੋਣ ਲੱਗ ਗਿਆ, ਪਤਾ ਨਹੀਂ ਕਾਹਤੋਂ। ਕਦੇ ਕਹਿ ਦਿੰਦੇ ਆ ਗੈਸ ਆ। ਪਲੀਜ਼ ਜੇ ਕਿਸੇ ਨੂੰ ਕੁਛ ਪਤਾ ਹੋਵੇ ਸਾਨੂੰ ਜ਼ਰੂਰ ਦੱਸਿਓ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਵੈਸੇ ਤਾਂ ਡਾਕਟਰਾਂ ਨੂੰ ਨਹੀਂ ਪਤਾ ਲੱਗਾ ਵੀ ਉਹ ਅਲਸਰ ਆ, ਗੈਸ ਆ, ਕੀ ਹੈਗਾ। ਚਲੋ ਆਪਾਂ ਫਿਰ ਵੀ ਪੁੱਛਦੇ ਜੇ ਕਿਸੇ ਦੇ ਨਾਲ ਇਹੋ ਜਿਹਾ ਹੈਪਨ ਹੋਇਆ ਹੋਵੇ, ਜ਼ਰੂਰ ਦੱਸਿਓ। ਰਜਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ, ਡਾਊਟ ਜਿਹਾ ਸੀ ਇੱਕ 'ਚ ਵੀ ਭਖੜਾ ਤੇ ਗੋਖਰੂ ਇੱਕੋ ਹੀ ਹੈ ਕਿ ਅਲੱਗ-ਅਲੱਗ ਹੈ, ਵੀ ਜਾਂ ਉਹਨੂੰ ਹਿੰਦੀ 'ਚ ਗੋਖਰੂ ਕਹਿੰਦੇ ਜਾਂ ਉਹ ਅਲੱਗ ਚੀਜ਼ ਹੈ? ਚਲੋ ਆਪਾਂ ਪੁੱਛਦੇ ਹਾਂ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਵੈਸੇ ਈਜ਼ੀ ਇਹ ਹੁੰਦਾ ਕਿ ਤੁਸੀਂ ਫੋਟੋ ਕੱਢ ਕੇ ਵੇਖ ਲਿਆ ਕਰੋ ਕੰਪਿਊਟਰ ਦੇ ਉੱਤੇ, ਅਤੇ ਉਹ ਫੋਟੋ ਦਿਖਾ ਦਿੰਦੇ ਆ ਭਖੜੇ ਦਾ। ਤੁਹਾਨੂੰ ਪਤਾ ਹੀ ਆ, ਜੇ ਉਹ ਦੂਜੇ ਦੀ ਵੀ ਇਸ ਤਰ੍ਹਾਂ ਦੀ ਹੋਵੇ ਫਿਰ ਤਾਂ ਪਤਾ ਲੱਗ ਸਕਦਾ ਆ। ਅੱਗੇ ਬਲਵਿੰਦਰ ਕੌਰ ਜੀ। ਜੀ ਸਤਿ ਸ਼੍ਰੀ ਅਕਾਲ ਸਤਿ ਭੈਣ ਸ਼੍ਰੀ ਜੀ। ਅਕਾਲ। ਹਾਂਜੀ, ਮੈਂ ਦੱਸਣਾ ਸੀ, ਇੱਕ ਤਾਂ ਖਾਂਸੀ ਲਈ ਦਾਲ ਚੀਨੀ ਉੱਥੇ ਵਰਤੀ ਆ, ਇੰਡੀਆ ਕਿਸੇ ਨੇ ਬੱਚੇ ਲਈ ਵਰਤੀ ਆ। ਤੀਜਾ ਹਿੱਸਾ ਚਮਚੇ ਦਾ ਤੇ ਦਾਲਚੀਨੀ ਪਾਊਡਰ ਤੇ ਸ਼ਹਿਦ ਮਿਲਾ ਕੇ ਲੈ ਸਕਦੇ ਜਿਨ੍ਹਾਂ ਨੂੰ ਸੁੱਕੀ ਖਾਂਸੀ ਆ ਜਾਂ ਕੋਈ ਵੀ ਖਾਂਸੀ ਆ ਜੀ। ਹਾਂਜੀ, ਤੇ ਇੱਕੋ ਜਿਹੜਾ ਲਿਵਰ ਦੇ ਲਈ ਦੱਸਣਾ ਸੀ, ਜਾਂ OTP PT ਵੱਧਦੀ ਆ, ਮਤਲਬ ਅਲਕਾਲਾਈਨ ਲਈ ਜਾਂ ਲਿਵਰ ਦਾ ਪੀਲੀਆ ਹੈ, ਕੋਈ ਵੀ ਚੀਜ਼ ਹੈ। ਹਾਂਜੀ, ਉਹਦੇ ਲਈ ਅੱਧਾ ਚਮਚਾ ਧਨੀਆ, ਸਾਬਤਾ ਧਨੀਆ। ਹਾਂਜੀ, 4 ਬੀਜ ਇਮਲੀ ਦੇ, 4 ਬੀਜ ਆਲੂ ਬੁਖਾਰਾ ਸੁੱਕੇ, 4 ਆਲੂ ਬੁਖਾਰਾ ਸੁੱਕੇ, ਅਨਾਰਦਾਣਾ ਅੱਧਾ ਚਮਚਾ, ਇਲਾਇਚੀਆਂ 2 ਤੇ ਇੱਕ ਅੱਧਾ ਚਮਚਾ ਕਾਸਨੀ ਦੇ ਬੀਜ। ਜੇ ਇੱਥੋਂ ਮਿਲਦੇ ਹੋਣ ਤਾਂ ਠੀਕ ਆ, ਜੇ ਨਹੀਂ ਮਿਲਦੇ ਤਾਂ ਵੀ ਕੋਈ ਗੱਲ ਨਹੀਂ। 15 ਪੱਤੇ ਪੁਦੀਨੇ ਦੇ ਤੇ ਇਸ ਪਾਣੀ ਵਿੱਚ ਅੱਡੋ ਅੱਡ ਭਿਉਂ ਦੇਣੇ ਆ। ਸਵੇਰ ਨੂੰ ਇਹਦੇ ਇਮਲੀ ਦੇ ਵੀ ਕੱਢ ਦੇਣੇ ਆ ਤੇ ਆਲੂ ਬੁਖਾਰੇ ਦੇ ਵੀ ਕੱਢ ਲੈਣੇ ਆ। ਬਾਕੀ ਸਾਰਿਆਂ ਨੂੰ ਨਾਰਦਾਨਾ ਵੀ ਮੈਂ ਬੋਲਿਆ, ਸ਼ਾਇਦ ਮਿਸ ਨਾ ਕਰਦੀ ਹੋਵਾਂ, ਅੱਧਾ ਚਮਚਾ। ਤੇ ਉਹ ਸਾਰਿਆਂ ਨੂੰ ਰਗੜ ਕੇ ਤੇ ਉਹ ਪਾਣੀ ਨੂੰ ਪੀ ਲੈਣਾ ਸਵੇਰੇ, ਅੱਧਾ ਪੌਣਾ ਘੰਟਾ ਕੁਛ ਨਹੀਂ ਖਾਣਾ। ਇਹ 1 ਹਫ਼ਤਾ ਪੀ ਲਓ। ਤੇ ਜੇ ਤੁਹਾਨੂੰ ਲੱਗਦਾ ਹੈ ਵੀ ਹੋਰ ਵੀ ਹਜੇ ਨਹੀਂ, ਤੁਹਾਨੂੰ ਸਟਿਲ ਪ੍ਰੋਬਲਮ ਆ, ਤਾਂ 2 ਹਫ਼ਤੇ ਪੀ ਲਓ। ਤੇ ਉਸ ਤੋਂ ਬਾਅਦ 2-3 ਮਹੀਨੇ ਛੱਡ ਕੇ ਫਿਰ ਪੀ ਲਿਓ ਜੇ ਤੁਹਾਨੂੰ ਦੁਬਾਰਾ ਲੱਗਦਾ ਕੋਈ ਪ੍ਰੋਬਲਮ ਹੁੰਦੀ ਹੈ। ਤੇ ਇੱਕ ਆਹ ਮੈਂ ਬੈਕ ਦੇ ਲਈ ਦੱਸਣਾ ਸੀ, ਕਿਸੇ ਦੇ ਬੈਕ 'ਚ ਦਰਦ ਹੁੰਦਾ ਹੋਵੇ, ਕਿਤੇ ਵੀ ਦਰਦ ਹੁੰਦਾ ਹੋਵੇ, ਇਹ ਸਫੈਦ ਮੂਸਲੀ 100 ਗ੍ਰਾਮ, ਕੌਂਚ ਦੇ ਬੀਜ ਚਿੱਟੇ 50 ਗ੍ਰਾਮ ਤੇ ਅਕਰਕਰਾਂ ਅਰਾਨੀ ਕਾਲਾ ਹੁੰਦਾ। ਇਹ ਮੈਂ ਇਹ ਵਰਤਿਆ ਹੈ, ਸਾਡੇ ਕੋਈ ਇੰਡੀਆ ਵੀ ਅਜੇ ਵਰਤ ਰਿਹਾ। 50 ਗ੍ਰਾਮ ਜਵਿਤਰੀ, 25 ਗ੍ਰਾਮ ਅਸ਼ਵਗੰਧਾ, 100 ਗ੍ਰਾਮ ਸਤਾਬਰ, 100 ਗ੍ਰਾਮ ਮਿਸਰੀ, 100 ਗ੍ਰਾਮ। ਇਹਨਾਂ ਨੂੰ ਸਾਰਿਆਂ ਇੱਥੋਂ ਤਾਂ ਨਹੀਂ ਮਿਲਣੇ, ਇਹ ਇੰਡੀਆ ਤੋਂ ਜਾਂ ਐਮਾਜੋਨ ਤੋਂ ਮਿਲ ਜਾਂਦੇ ਆ। ਇਹ ਪਾਊਡਰ ਬਣਾ ਕੇ ਆਪ ਸਾਬਤੀਆਂ ਚੀਜ਼ਾਂ ਲੈ ਕੇ, ਇਹ ਤੀਜਾ ਹਿੱਸਾ ਚਮਚੇ ਦਾ ਲੈਣਾ ਤੇ ਦੁੱਧ ਦੇ ਨਾਲ, ਕਿਉਂਕਿ ਥੋੜੀ ਗਰਮ ਹੁੰਦੀ ਆ। ਬੈਕ ਦੇ ਲਈ ਬਹੁਤ ਵਧੀਆ ਦਵਾਈ ਆ ਇਹ, ਸਾਡੀ ਆਪਦੀ ਵਰਤੀ ਹੋਈ ਆ। ਤੇ ਬਾਕੀ ਕੌਂਚ ਦੇ ਬੀਜ, ਜਿਨ੍ਹਾਂ ਨੂੰ ਪਾਰਕਨਸਨ ਡਿਜ਼ੀਜ਼ ਆ, ਹੱਥ ਕੰਬਦੇ ਆ, ਅਥਰਾਈਟਿਸ ਆ, ਉਹ ਕੱਲੇ ਕੌਂਚ ਦੇ ਬੀਜ ਵੀ ਮੰਗਾ ਸਕਦੇ ਆ। ਗੂਗਲ ਤੇ ਕੱਢ ਲੈਣ ਉਹਨੂੰ, ਇੰਗਲਿਸ਼ 'ਚ ਮੇਰੇ ਕੋਲ ਹੁਣ ਸਪੈਲਿੰਗ ਰਾਈਟਰ ਹੈ ਨਹੀਂ ਗੇ ਲਿਖੇ ਹੋਏ ਸੀ, ਕਿਤੇ ਮੈਂ ਭੁੱਲ ਗਈ। ਤੇ ਉਹਦੇ ਕੌਂਚ ਦੇ ਬੀਜ ਚਿੱਟੇ ਵੀ ਮੰਗਾ ਕੇ ਉਹਦਾ ਅੱਧਾ ਚਮਚੇ ਤੋਂ ਸ਼ੁਰੂ ਕਰ ਲੈਣ। ਤੇ ਜੇ ਗਰਮੀ ਲੱਗਦੀ ਆ ਤਾਂ ਫਿਰ ਤੀਜਾ ਹਿੱਸਾ ਕਰ ਦੇਣ ਤੇ ਉਹਨੂੰ ਦੁੱਧ ਦੇ ਨਾਲ ਲੈ ਲੈਣ, ਚਾਹੇ ਸਵੇਰੇ ਵੀ ਲੈ ਸਕਦੇ ਆ, ਸ਼ਾਮ ਦੁਪਹਿਰੇ ਵੀ ਲੈ ਸਕਦੇ ਆ। ਤੇ ਇੱਕ ਜਿਨ੍ਹਾਂ ਨੂੰ ਕਹਿੰਦੇ ਸੀ ਸਮੈਲ ਆਉਂਦੀ ਆ ਸਿਗਰਟ ਦੀ ਆ, ਜਾਂ ਕੋਈ ਵੀ ਕਿਸੇ ਦਵਾਈ ਦਾ ਸਾਈਡ ਇਫੈਕਟ ਆ, ਅਸ਼ਵਗੰਧਾ ਦਾ ਅੱਧਾ ਚਮਚਾ ਪਾਊਡਰ ਉਹ ਸਵੇਰੇ ਪਾਣੀ ਦੇ ਨਾਲ ਲੈ ਸਕਦੇ ਆ। ਤੇ ਉਸ ਤੋਂ ਬਾਅਦ ਅੱਧਾ ਪੌਣਾ ਘੰਟਾ ਕੁਛ ਨਾ ਖਾਣ। ਇਹਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਾਈਡ ਇਫੈਕਟ ਆ ਉਹ ਠੀਕ ਹੋ ਜਾਂਦਾ। ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਚੱਲਦੇ ਹਾਂ ਜੀ ਅਗਲੇ। ਦੇਖੋ ਕਿੰਨੀਆਂ ਚੀਜ਼ਾਂ ਦੱਸ ਗਏ ਆ, ਵੈਸੇ ਸਾਰੀਆਂ ਚੀਜ਼ਾਂ ਹੈਗੀਆਂ ਆ, ਮਿਲਦੀਆਂ ਆ, ਮੰਗਵਾ ਲਿਆ ਕਰੋ ਤੁਸੀਂ।
ਪੌਲ ਚਾਲ ਜੀ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਉਹ ਰਿਪੀਟ ਕਰ ਦੇਣਾ, ਉਹ ਜਿਹੜਾ ਭੈਣ ਜੀ ਨੇ ਪੁੱਛਿਆ ਸੀ ਨਾ ਭੰਗ ਛੱਡਣ ਵਾਸਤੇ, ਭੰਗ ਦਾ ਜਾਣੀ ਕਿ ਜਾਂ ਸ਼ਰਾਬ ਦਾ ਜਾਂ ਹੋਰ ਕੋਈ ਵੀ ਐਡਿਕਸ਼ਨ ਹੋਵੇ, ਕੋਈ ਵੀ ਲਾਲਸਾ ਹੋਵੇ, ਉਹ ਸਾਰਿਆਂ ਵਾਸਤੇ ਹੀ ਲਾਹੇਵੰਦ ਹੈ ਔਰ ਬੜੀ ਈਜ਼ਲੀ ਹੀ ਘਰ ਦੇ ਵਿੱਚ ਤਿਆਰ ਕੀਤੀ ਜਾ ਸਕਦੀ ਹੈ। ਉਹਦੇ 4 ਚੀਜ਼ਾਂ ਪੈਂਦੀਆਂ ਨੇ। ਇਮਲੀ ਹੈਗੀ ਹੈ, ਨੰਬਰ 2 ਦਾਲਚੀਨੀ, ਨੰਬਰ 3 ਲਾਲ ਮਿਰਚਾਂ, ਨੰਬਰ 4 ਅੰਗੂਰ। ਜੇ ਅੰਗੂਰ ਨਾ ਹੋਣ ਤਾਂ ਸੌਗੀ ਪਾਈ ਜਾ ਸਕਦੀ ਹੈ। ਉਹਦੀ ਬਸ ਇਹਨਾਂ ਦੀ ਸਾਰਿਆਂ ਦੀ ਕੁੱਟ ਕੇ ਨਾ ਚਾਰਾਂ ਦੀ ਮਲ ਚਟਨੀ ਜੀ ਬਣਾ ਲੈਣੀ ਹੈ। ਤੇ ਜਦੋਂ ਵੀ ਜਿਸ ਇਨਸਾਨ ਨੂੰ ਜਿਹਨੂੰ ਐਡਿਕਸ਼ਨ ਹੈਗੀ ਹੈ ਨਾ, ਜਦੋਂ ਵੀ ਉਹਨੂੰ ਭਾਲ ਉੱਠੇ ਨਾ, ਉਹਨੇ 1 ਚਮਚਾ ਜਿਹੜੀ ਉਹ ਚਟਨੀ ਖਾ ਲੈਣੀ ਹੈ ਤੇ ਉਹਦੇ ਨਾਲ ਜਿਹੜਾ ਹੈ ਨਾ ਉਹ ਭਾਲ ਨਾ ਨਿਕਲ ਜਾਂਦੀ ਹੈਗੀ ਹੈ। ਹੋ ਸਕਦਾ ਦਿਨ ਵਿੱਚ ਦੀ ਉਹਨੂੰ 2 ਵਾਰ 4 ਵਾਰ ਲੈਣੀ ਪੈਂਦੀ ਹੋਵੇ। 3 ਹਫ਼ਤਿਆਂ ਦੇ ਵਿੱਚ ਇਹ ਕੋਈ ਵੀ ਐਡਿਕਸ਼ਨ ਜਿਹੜੀ ਹੈਗੀ ਨਾ ਇਹ ਹਟ ਜਾਂਦੀ ਹੈ ਜੀ। ਅੱਛਾ, ਤੇ ਇੱਕ ਜਿਹੜਾ ਪੁੱਛ ਰਹੇ ਸੀ ਨਾ ਕਿ ਵੀ ਉਹ ਪਖੜਾ ਜਾਂ ਗੋਖਰਾ, ਹਾਂ ਇਹ ਇੱਕੋ ਹੀ ਚੀਜ਼ ਹੈ। ਇਹ 2 ਸ਼ਬਦ ਅਲੱਗ-ਅਲੱਗ ਭਾਸ਼ਾ ਦੇ ਹੈਗੇ ਨੇ। ਗਊ ਖੁਰਾ ਮਤਲਬ ਕਿ ਕਾਊਜ਼ ਫੀਟ, ਗਊ ਖੁਰਾ। ਦੂਸਰਾ ਹੈਗਾ ਪਖੜਾ ਭੈਂਸ ਖੁਰਾ। ਇਹਨਾਂ ਅੱਖਰਾਂ ਨੂੰ ਇਸ ਤੋਂ ਬਦਲ ਕੇ ਨਾ ਪਖੜਾ ਬਣਿਆ ਹੈ। ਭੈਂਸ ਖੁਰਾ ਤੋਂ ਪਖੜਾ ਬਣਿਆ ਹੈਗਾ। ਇਹ ਇੱਕੋ ਹੀ ਚੀਜ਼ ਹੈ। ਇਹਦੇ 'ਚ ਬੜੀ ਸ਼ਾਨਦਾਰ ਕੁਆਲਿਟੀ ਇਹ ਹੈਗੀ ਹੈ ਕਿ ਇਹ ਇੰਟਰਨਲ ਅੰਦਰ ਜੇ ਕਿਧਰੇ ਵੀ ਕੋਈ ਬਲੀਡਿੰਗ ਹੋਵੇ, ਲਹੂ ਬਹਿ ਰਿਹਾ ਹੋਵੇ ਨਾ, ਉਹਨੂੰ ਠੀਕ ਕਰਨ ਵਾਸਤੇ ਇਹ ਬਹੁਤ ਲਾਹੇਵੰਦ ਹੈ। ਇਹ ਕੁਦਰਤ ਦਾ ਅਸੂਲ ਹੈ, ਕਿਉਂਕਿ ਜਿਹੜਾ ਭਖੜਾ ਹੈ ਨਾ ਇਹ ਪੈਰਾਂ 'ਚ ਖੁੱਬਦਾ ਹੈਗਾ, ਲਹੂ ਉੱਥੇ ਤਾਂ ਕੱਢਦਾ ਹੈਗਾ, ਹਾਂਜੀ, ਉਹ ਤਾਂ ਮਤਲਬ ਬੜਾ ਕਸ਼ਟ ਦਿੰਦਾ ਹੈਗਾ। ਪਰ ਇਹ ਜਦੋਂ ਅੰਦਰ ਜਾ ਕੇ ਜਦੋਂ ਖਾਂਦੇ ਹੈਗੇ ਆਪਾਂ, ਇਹਨੂੰ ਕੁੱਟ ਕੇ ਜਦੋਂ ਖਾਂਦੇ ਹੈਗੇ ਕਿਸੇ ਵੀ ਚੀਜ਼ 'ਚ ਮਿਲਾ ਕੇ, ਤਾਂ ਇਹ ਲਹੂ ਬੰਦ ਕਰਦਾ ਹੈਗਾ। ਠੀਕ ਹੈ, ਬਲੀਡਿੰਗ ਬੰਦ ਕਰਦਾ ਹੈ। ਅੱਛਾ, ਤੇ ਇੱਕ ਜਿਹੜਾ ਹੈਗਾ ਬੇਟੀ ਨੇ ਪੁੱਛਿਆ ਸੀਗਾ ਵੈਰੀਕੋਜ਼ ਵੇਨਸ, ਕਿ ਉਹਨਾਂ ਨੂੰ ਪ੍ਰੈਗਨੈਂਸੀ ਤੋਂ ਬਾਅਦ ਹੈਗੀਆਂ ਨੇ ਜੀ। ਇਹ ਭੈਣ ਜੀ ਸਰਕੂਲੇਸ਼ਨ ਦੀ ਪ੍ਰੋਬਲਮ ਹੈਗੀ ਹੈ, ਕਿਉਂਕਿ ਉਹ ਲੜਕੀ ਮੇਰੇ ਖਿਆਲ ਹੈ ਅੰਗਰੇਜ਼ੀ ਸਮਝੇ, ਇਸ ਕਰਕੇ ਮੈਂ 1-2 ਲਫ਼ਜ਼ ਅੰਗਰੇਜ਼ੀ ਦੇ ਵਿੱਚ ਜ਼ਰੂਰ ਵਰਤਾਂਗਾ ਕਿ ਉਹਦਾ ਕੀ ਹੈਗਾ ਨਾ, ਜਿਹੜੀਆਂ ਛੋਟੀਆਂ ਨਾੜਾਂ ਨੇ ਜਿਹਨਾਂ ਨੂੰ ਕੈਪਿਲਰੀਜ਼ ਕਹਿੰਦੇ ਨੇ, ਉਹ ਥੋੜ੍ਹੀਆਂ ਨਾਜ਼ੁਕ ਹੋਣ ਕਰਕੇ ਨਾ ਉਹ ਬ੍ਰੇਕ ਹੋ ਜਾਂਦੇ ਨੇ। ਉਹ ਟੁੱਟਣ ਦੇ ਕਰਕੇ ਨਾ ਉਹ ਫਿਰ ਜਿਹੜਾ ਖੂਨ ਹੈ ਨਾ ਬਾਹਰ ਨਿਕਲ ਜਾਂਦਾ ਹੈ। ਇਸੇ ਕਰਕੇ ਜਿਹੜੀਆਂ ਵੈਰੀਕੋਜ਼ ਵੇਨਸ ਨੇ ਉਹ ਤਕਰੀਬਨ ਨੀਲੀਆਂ ਹੁੰਦੀਆਂ ਨੇ ਜੀ। ਅੱਛਾ, ਉਹਦਾ ਸੌਖਾ ਜਿਹੜਾ ਤਰੀਕਾ ਹੈਗਾ, ਜਿਹੜੀਆਂ ਚੀਜ਼ਾਂ ਆਮ ਕਰਕੇ ਸੁਜੈਸਟ ਕੀਤੀਆਂ ਨੇ, ਇੱਕ ਤਾਂ ਜਿਹੜੇ ਲੈਮਨ ਪੀਲਸ, ਵੀ ਜਿਹੜੇ ਨਿੰਬੂਆਂ ਦਾ ਜਿਹੜੀ ਬਾਹਰਲੀ ਛਿੱਲ ਹੈਗੀ ਆ ਉਹ ਖਾਣੀ ਹੈ। ਦੂਸਰਾ ਜਿਹੜੇ ਗੰਢੇ ਹੈਗੇ ਨੇ, ਜਿਹੜੇ ਪਿਆਜ਼ ਹੈਗੇ, ਉਹਨਾਂ ਦੀ ਵੀ ਜਿਹੜੀ ਬਾਹਰਲੀ ਛਿੱਲ ਹੈਗੀ ਹੈ, ਜਿਵੇਂ ਚਿੱਟੀ ਹੁੰਦੀ ਹੈ ਜਾਂ ਪੀਲੀ ਜਿਹੀ ਹੁੰਦੀ ਹੈਗੀ, ਉਹ ਵੀ ਖਾਣ ਦੇ ਨਾਲ ਜਿਹੜਾ ਹੈ ਨਾ ਇਹ ਜਿਹੜੀਆਂ ਵੈਰੀਕੋਜ਼ ਵੇਨਸ ਹੈਗੀਆਂ ਨੇ ਇਹਨਾਂ ਦਾ ਫਾਇਦਾ ਹੁੰਦਾ ਹੈ। ਉਹ ਕਿਵੇਂ ਖਾਣੀਆਂ ਛਿੱਲਾਂ? ਉਹਦਾ ਭੈਣ ਜੀ ਜਿਸ ਤਰ੍ਹਾਂ ਹੈਗਾ ਨਾ ਵੀ ਜਿਵੇਂ ਆਪਾਂ ਹਾਂਜੀ ਚਟਨੀ ਦੇ ਵਿੱਚ ਪਾ ਸਕਦੇ ਹੈਗੇ ਆ, ਜਾਂ ਆਪਾਂ ਉਹਨਾਂ ਨੂੰ ਰਗੜ ਕੇ ਜਿਹੜਾ ਕਿਸ ਤਰ੍ਹਾਂ ਸੈਂਡਵਿਚ ਦੇ ਪਾ ਸਕਦੇ ਕਿਸੇ ਵੀ ਤਰ੍ਹਾਂ। ਥੋੜਾ ਜਿਹਾ ਮੁਸ਼ਕਲ ਤਾਂ ਹੈਗਾ ਜੀ, ਪਰ ਬਿਮਾਰੀ ਦੇ ਨਾਲ ਤਾਂ ਇਹ ਇਲਾਜ ਸੌਖਾ ਹੈਗਾ। ਠੀਕ ਹੈ, ਹਾਂਜੀ। ਤੇ ਇੱਕ ਜਿਹੜਾ ਹੈ ਨਾ, ਇੱਕ ਚੈਸਟਨਟ ਫਰੂਟ ਹੁੰਦਾ ਹੈ, CHESTNUT, ਚੈਸਟਨਟ ਫਰੂਟ, ਉਹ ਬਦਾਮਾਂ ਵਰਗਾ ਹੁੰਦਾ ਹੈਗਾ। ਉਹ ਵੀ ਖਾਣ ਵਾਸਤੇ ਜਿਹੜਾ ਹੈ ਨਾ ਬਹੁਤ ਲਾਹੇਵੰਦ ਹੈ। ਉਹ ਖਾਸ ਕਰਕੇ ਜਿਹੜੀਆਂ ਕੈਪਿਲਰੀਜ਼ ਨੂੰ ਉਹਨਾਂ ਨੂੰ ਸਖਤ ਤੇ ਮਤਲਬ ਤਾਕਤਵਰ ਬਣਾਉਂਦਾ ਹੈ ਜੀ। ਲਾਸਟ ਉਹਦੇ ਜਿਹੜਾ ਹੈਗਾ ਇਹ ਚੀਜ਼ ਉਹਨੂੰ ਲੱਭਣੀ ਪਊਗੀ, ਕਰੀਮ ਲੱਭਣੀ ਪਊਗੀ। ਉਹ ਸਪੈਸ਼ਲੀ ਵੈਰੀਕੋਜ਼ ਵੇਨਸ ਵਾਸਤੇ ਬਣੀ ਹੁੰਦੀ ਹੈ। ਉਹਦਾ ਨਾਮ ਹੈਗਾ ਵਿਚ ਹੇਜ਼ਲ। ਮੈਂ ਸਪੈਲ ਕਰਦਾ WITCH, ਵਿਚ ਹੇਜ਼ਲ, HAZEL। ਇਹ ਜਿਹੜੀ ਕਰੀਮ ਹੈਗੀ ਹੈ ਨਾ, ਉਹਨੇ ਆਪਣੇ ਲੈਗਸ ਤੇ ਜਿੱਥੇ ਵੀ ਕੈਪਿਲਰੀ ਫਟੀਆਂ ਹੈਗੀਆਂ ਨੇ, ਜਿੱਥੇ ਵੈਰੀਕੋਜ਼ ਵੇਨਸ ਹੈਗੇ ਨੇ, ਉੱਥੇ ਉਹ ਲਗਾਉਣੀ ਹੈਗੀ ਹੈ। ਤੇ ਪਰ ਉਹਦੀ ਜਿਹੜਾ ਬਹਾਅ ਹੈਗਾ ਨਾ ਪੈਰਾਂ ਤੋਂ ਦਿਲ ਵੱਲ ਨੂੰ ਹੋਣਾ ਚਾਹੀਦਾ, ਤਾਂ ਕਿ ਜਿਹੜੀ ਬਲੱਡ ਹੈਗਾ ਉਹ ਦਿਲ ਵੱਲ ਵਾਪਸ ਮੁੜੇ, ਹਾਂਜੀ। ਤੇ ਚਲੋ ਫਿਰ 1-2 ਆਪਾਂ ਨੂੰ ਕਾਲਾਂ ਹੋਰ ਆਈਆਂ ਸੀ ਟੌਂਸਲਾਈਟਿਸ ਬਾਰੇ ਜੀ। ਪਿਛਲੇ ਹਫ਼ਤੇ ਵੀ ਆਈਆਂ ਸੀ, ਅੱਜ ਵੀ ਉਹਨਾਂ ਨੂੰ ਪੁੱਛਿਆ ਸੀਗਾ। ਤੇ ਇੱਕ ਤਾਂ ਹੈਗਾ ਬੜਾ ਸੌਖਾ ਜਗ੍ਹਾ ਇੱਕਦਮ ਵਰਤਣ ਦੇ ਵਾਸਤੇ, ਵੀ ਉਹਨੇ ਨਿੰਬੂ ਤੇ ਗਰਮ ਪਾਣੀ ਦੇ ਗਰਾਰੇ ਕਰਨੇ ਆ। ਤੇ ਦੂਸਰਾ ਜਿਹੜਾ ਹੈਗਾ ਨਾ ਉਹ ਜਿਹੜਾ ਹੈਗਾ ਮਲੱਠੀ ਚਵਾ ਸਕਦੇ ਨੇ, ਕਿਉਂਕਿ ਮਲੱਠੀ ਜਿਹੜੀ ਹੈ ਨਾ ਇੱਕ ਕਿਸਮ ਦੀ ਐਂਟੀਬਾਇਓਟਿਕ ਦੀ ਤਰ੍ਹਾਂ ਹੈਗੀ ਹੈ। ਜਾਂ ਇਹਦਾ ਪਾਊਡਰ ਜਿਹੜਾ ਨਾ ਚਾਹ ਜਾਂ ਦੁੱਧ 'ਚ ਪਾ ਕੇ ਪੀਤਾ ਜਾ ਸਕਦਾ ਹੈਗਾ, ਹਾਂਜੀ। ਤੇ ਇੱਕ ਰਾਤ ਨੂੰ ਜਿਹੜਾ ਨਾ ਮੂੰਹ ਦੇ ਵਿੱਚ ਲੌਂਗ ਰੱਖ ਕੇ ਪੈਣ, ਤਾਂ ਕਿ ਜਿਹੜਾ ਲੌਂਗ ਹੈਗਾ ਨਾ ਇਹ ਵੀ ਇਹਨੇ ਟੌਂਸਲਾਈਟਿਸ ਨੂੰ, ਟੌਂਸਲ ਦੀ ਜਿਹੜੀ ਇਨਫੈਕਸ਼ਨ ਹੈ ਨਾ ਉਹਨੂੰ ਘੱਟ ਕਰਦਾ ਹੈਗਾ। ਬਾਕੀ ਉਹਨਾਂ ਨੂੰ ਵੱਧ ਤੋਂ ਵੱਧ ਨਾ ਹਰੀਆਂ ਚੀਜ਼ਾਂ ਖਾਣੀਆਂ ਪੈਣਗੀਆਂ, ਕਿਉਂਕਿ ਇਹ ਸਰੀਰ ਦੀ ਇੱਕ ਕਿਸਮ ਦਾ ਟੌਕਸਿਸਿਟੀ ਦੱਸਦੀ ਹੈ ਕਿ ਸਰੀਰ ਦੇ ਵਿੱਚ ਨਾ ਬੈਆਬਾਦੀ ਵੱਧ ਗਈ ਹੈਗੀ, ਜਿਹੜੀ ਕਿ ਕਲੋਰੋਫਿਲ ਦੇ ਨਾਲ ਜਾਂ ਪੱਤਿਆਂ ਦੇ ਨਾਲ ਕੱਢੀ ਜਾ ਸਕਦੀ ਹੈ। ਉਹਦੇ 'ਚ ਹੈਗਾ ਜਿਸ ਤਰ੍ਹਾਂ ਸਾਗ ਹੈਗਾ, ਧਨੀਆ ਹੈਗਾ, ਪੁਦੀਨਾ ਹੈਗਾ, ਜਾਂ ਉਹਦੇ 'ਚ ਇਮਲੀ ਵੀ ਵਰਤੀ ਜਾ ਸਕਦੀ ਹੈ। ਇਹ ਸਾਰੀਆਂ ਚੀਜ਼ਾਂ ਮਤਲਬ ਹੈਲਪ ਕਰ ਰਹੀਆਂ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ, ਬਹੁਤ ਤੁਹਾਡਾ ਧੰਨਵਾਦ ਹੈ ਜੀ। ਅੱਗੇ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਹਾਂਜੀ, ਮੈਂ ਇੱਕ ਤੇ ਨਾ ਮੈਨੂੰ ਮੇਰਾ ਬੈਡ ਕਸਟਰੋਲ ਜ਼ਿਆਦਾ ਸੀ ਤੇ 2-3 ਮਹੀਨੇ ਪਹਿਲਾਂ ਫਿਰ ਮੈਂ ਰੇਡੀਓ ਤੋਂ ਸੁਣਿਆ ਸੀ ਵੀ ਕਲੌਂਜੀ, ਸਿਨੇਮਨ ਤੇ ਹਾਣੀ, ਹਾਂਜੀ, ਤੇ ਉਹ ਮੈਂ ਡਾਕਟਰ ਨੇ ਦਵਾਈ ਵੀ ਦਿੱਤੀ ਸੀ ਮੈਨੂੰ, ਪਰ ਦਵਾਈ ਤਾਂ ਮੈਂ ਖਾਧੀ ਨਹੀਂ। ਪਰ ਇਹ ਖਾਣ ਨਾਲ ਮੈਂ ਹੁਣ ਦੁਬਾਰਾ ਫਰਾਈਡੇ ਚੈੱਕ ਕਰਾਇਆ ਤਾਂ ਕਹਿੰਦਾ ਤੇਰਾ ਨਾਰਮਲ ਆ। ਅੱਛਾ ਜੀ। ਤੇ ਦੂਜਾ ਮੇਰੇ ਹਿੱਪ ਦੇ ਵਿੱਚ ਗਠੀਆ ਸੀ ਤੇ ਉਹਦੇ ਵੀ ਮੈਨੂੰ ਤਕਰੀਬਨ ਹੁਣ ਦਰਦ ਤਾਂ ਨਹੀਂ ਇੰਨੀ ਜ਼ਿਆਦਾ ਹੁੰਦੀ, ਪਰ ਉਹ ਮਤਲਬ ਬੈਠਣ ਉੱਠਣ ਨੂੰ, ਜਦੋਂ ਬੈਠਣਾ ਉੱਠਣਾ ਉਦੋਂ ਦਰਦ ਜ਼ਿਆਦਾ ਹੁੰਦੀ ਹੈ, ਜਾਂ ਸਵੇਰ ਦੇ ਟਾਈਮ ਜ਼ਿਆਦਾ ਦਰਦ ਹੁੰਦੀ ਆ। ਤੇ ਤੀਜਾ ਮੇਰਾ ਇੱਕ ਦੋਸਤ ਆ, ਉਹਨੂੰ ਹੈਪਾਟਾਈਟਸ B ਆ, ਉਹਦੇ ਬਾਰੇ ਕੋਈ ਪਲੀਜ਼ ਹੋਇਆ ਸੀ ਜ਼ਰੂਰ ਦੱਸਿਓ ਜੀ। ਠੀਕ ਹੈ ਜੀ। ਓਕੇ ਭੈਣ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ ਜੇ ਕਿਸੇ ਦੇ ਕੋਲ ਵੀ ਕੋਈ ਵੀ ਇਲਾਜ ਹੋਇਆ ਤੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੰਦਰਜੀਤ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੋਢਾ ਦੁਖਦਾ ਜੀ, ਮੋਢਾ ਨਹੀਂ ਦੁਖਦਾ, ਜਦੋਂ ਬਾਂਹ ਚੱਕਦਾ ਪੂਰੀ ਚੱਕ ਨਹੀਂ ਹੁੰਦੀ, ਬਹੁਤ ਦੁਖਦਾ। ਸੱਜਾ ਖੱਬਾ? ਸੱਜਾ। ਫਰੀਜ ਹੋ ਗਿਆ, ਫਰੀਜ ਪੂਰਾ ਚੱਕ ਨਹੀਂ ਹੁੰਦੀ। ਹਾਂਜੀ ਹਾਂਜੀ, ਉਹ ਜਾਂਦਾ ਨਹੀਂ, ਇਹਦੀ ਹੌਲੀ ਹੌਲੀ ਤੁਹਾਡੀ ਬਾਂਹ ਦੀ ਜਿਹੜੀ ਹੈ ਨਾ ਸਟਰੈਂਥ ਘੱਟਦੀ ਜਾਣੀ। ਹਾਂਜੀ ਠੀਕ ਹੈ, ਚਲੋ ਠੀਕ ਹੈ, ਠੀਕ ਹੈ ਜੀ, ਠੀਕ ਹੈ। ਅਤੇ ਇਹਦੀ 'ਚ ਐਕਸਰਸਾਈਜ਼ ਹੁੰਦੀ ਆ ਕਿ ਇਹ ਜਦ ਤੁਸੀਂ ਡਾਕਟਰ ਦੇ ਵੀ ਜਾਓਗੇ ਤੁਹਾਨੂੰ ਗੋਲੀਆਂ ਦਊਗਾ ਪੇਨ ਕਿਲਰ, ਉਸ ਤੋਂ ਬਾਅਦ ਉਹਨਾਂ ਕੋਲ ਕੁਛ ਨਹੀਂ ਹੁੰਦਾ। ਬਾਕੀ ਤੁਹਾਡੀ ਐਕਸਰਸਾਈਜ਼ ਆ ਕਿ ਤੁਸੀਂ ਤੌਲੀਆ ਲੈ ਕੇ ਉਹਨੂੰ, ਤਕਲੀਫ ਜ਼ਰੂਰ ਹੋਊਗੀ, ਡੰਡਾ ਲੈ ਕੇ ਤੁਸੀਂ ਘੁਮਾਉਂਦੇ ਰਹੋ, ਫਰੀਜ ਖੁੱਲ੍ਹੂਗੀ ਤੁਹਾਡੀ ਇਹ। ਹਾਂਜੀ, ਅੱਗੇ ਜਗਦੀਪ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ। ਜੀ ਮੇਰਾ ਦੋਸਤ ਇੰਡੀਆ ਹੈਗਾ ਤੇ ਉਹਦੇ ਵਾਈਟ ਸੈੱਲ ਤੇ ਰੈੱਡ ਸੈੱਲ ਘਟਦੇ ਆ। ਪਹਿਲਾਂ ਤਾਂ ਦਵਾਈ ਖਾਦੀ ਠੀਕ ਹੋ ਗਿਆ, ਹੁਣ ਕਹਿੰਦਾ 2 ਸਾਲਾਂ ਬਾਅਦ ਦੁਬਾਰਾ ਫੇਰ ਹੁਣ ਘਟ ਗਏ। ਅੱਛਾ, ਸੈੱਲ ਘਟਦੇ ਆ? ਹਾਂਜੀ, ਵਾਈਟ ਤੇ ਰੈੱਡ ਸੈੱਲ। ਹਾਂਜੀ, ਤੇ ਉਹ ਕੀਵੀਓ ਦਾ ਲੈਂਦਾ ਤੇ ਨਾਲ ਗਲੋ ਦਾ, ਗਲੋ ਨੂੰ ਉਬਾਲ ਕੇ ਪੀਂਦਾ, ਕਹਿੰਦਾ ਥੋੜਾ ਫਰਕ ਆ ਪਰ ਉਹਨਾਂ ਨਹੀਂ ਪਿਆ ਫਰਕ। ਠੀਕ ਆ, ਠੀਕ ਆ। ਆਪਾਂ ਪੁੱਛਦੇ ਵੀ ਹੈਗੇ ਆ ਜੀ, ਕਿਉਂਕਿ ਜਿਹੜੀਆਂ ਕਈ ਚੀਜ਼ਾਂ ਹੈ ਨਾ ਥੋੜ੍ਹਾ ਲੰਬਾ ਟਾਈਮ ਵੀ ਖਾਣੇ ਪੈਂਦੇ। ਜਿਹੜੇ ਤੁਸੀਂ ਕਾਲ ਕਰਦੇ ਆ ਹੋਲਡ 'ਤੇ ਪਾਏ ਜਾਂਦੇ ਤੁਹਾਨੂੰ, ਤੁਸੀਂ ਹੋਲਡ 'ਤੇ ਰਹੋ ਜੀ, ਤੁਹਾਡੀ ਵਾਰੀ ਤੁਹਾਡੇ ਨਾਲ ਗੱਲ ਕਰਦੇ ਹਾਂ। ਸੁੱਚਾ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਮੁੰਡਾ ਵਾ 21 ਸਾਲ ਦਾ, ਤੇ ਉਹ ਜਦੋਂ ਖਾਂਦਾ ਨਾ ਇਦਾਂ ਕਰਦਾ ਰਹਿੰਦਾ 15-20 ਮਿੰਟ ਨਾਲ, ਪਤਾ ਨਹੀਂ ਕੀ ਆ, ਤੇ ਉਹ ਡਾਕਟਰ ਕੋਲ ਖਾਇਆ, ਕੋਈ ਪਤਾ ਨਹੀਂ ਲੱਗਾ। ਹਾਂਜੀ, ਠੀਕ ਹੈ ਜੀ, ਠੀਕ ਹੈ ਜੀ, ਆਪਾਂ ਪੁੱਛਦੇ ਹਾਂ ਕਿਸੇ ਨੂੰ। ਥੈਂਕ ਯੂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਰਸ਼ਪਾਲ ਕੌਰ ਜੀ। ਰਸ਼ਪਾਲ ਕੌਰ ਜੀ। ਹਾਂਜੀ ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ, ਤੁਹਾਡਾ ਪ੍ਰੋਗਰਾਮ ਸੁਣਦੇ ਆ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਮੇਰੇ ਨਾ ਗੈਸ ਬਹੁਤ ਬਣਦੀ ਆ, ਬਹੁਤ ਦੇਰ ਤੋਂ ਹੀ ਬਣਦੀ ਆ। ਮੈਨੂੰ ਦੂਏ ਤੀਏ ਦਿਨ ਜਾਂ ਰੋਜ਼ ਹੀ ਨਾ ਕੈਪਸੂਲ ਲੈਣਾ ਪੈਂਦਾ ਆ। ਤੇ ਮੇਰੀ ਨਾ ਇਧਰੋਂ ਖੱਬੇ ਪਾਸੇ ਦੀ ਨਾ ਬੱਖੀ ਜੀ ਭਾਰੀ ਹੋ ਜਾਂਦੀ ਆ। ਤੇ ਪਲੀਜ਼ ਮੈਨੂੰ ਕੁਛ ਦੱਸੋ ਵੀ ਮੈਂ ਨਾ ਜਿਹਦੇ ਨਾਲ ਇਹ ਠੀਕ ਹੋ ਜਾਏ। ਠੀਕ ਹੈ ਜੀ, ਠੀਕ ਹੈ ਜੀ। ਗੈਸ ਬਣਦੀ ਜੀ, ਇਹਨਾਂ ਨੂੰ ਗੈਸ ਦਾ ਇਲਾਜ ਜ਼ਰੂਰ ਦੱਸੋ ਜੇ ਕਿਸੇ ਨੂੰ ਪਤਾ ਹੈ ਤੇ ਉਹਦਾ ਕੀ ਇਲਾਜ ਹੋ ਸਕਦਾ ਆ। ਮੀਨਾ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੇਰਾ ਕੁਐਸਚਨ ਆ, ਜਿੱਦਾਂ ਮੇਰੀ ਸਿਸਟਰ ਆ, ਉਹ ਕੈਨੇਡਾ 'ਚ ਆ, ਤੇ ਉਹਦੀ ਨਾ ਜਿੱਦਾਂ ਫਿੰਸੀਆਂ ਜਿਹੀਆਂ ਕਹਿ ਲਓ ਕਿ ਵਾਈਟ ਜੇ ਉਹਨਾਂ ਦੇ ਮੂੰਹ ਆ, ਤਾਂ ਉਹ ਕਾਫੀ ਉਹਦੀ ਬੈਕ ਤੇ ਹੋ ਰਹੀਆਂ ਆ। ਠੀਕ ਆ। ਤੇ ਉਹ ਟਰਾਈ ਕਰਦੀ ਆ, ਜਿੱਦਾਂ ਕੋਈ ਸੋਪ ਵੀ ਯੂਜ਼ ਕਰ ਲਿਆ, ਚੇਂਜ ਕਰਕੇ ਦੇਖ ਲਿਆ, ਮੋਇਸਚਰਾਈਜ਼ਰ ਵੀ, ਬਟ ਉਹ ਠੀਕ ਨਹੀਂ ਹੋ ਰਹੀਆਂ, ਵੱਧਦੀਆਂ, ਜਿੱਦਾਂ ਖਾਰਿਸ਼ ਇਚਿੰਗ ਬਹੁਤ ਜ਼ਿਆਦਾ ਹੁੰਦੀ ਆ। ਕੋਈ ਦਵਾਈ ਤਾਂ ਨਹੀਂ ਲੈਂਦੇ ਹੋ ਹੋਰ? ਦਵਾਈ ਜਿੱਦਾਂ ਹੁਣ ਤਾਂ ਇੱਕ ਤਾਂ ਲੋਕਡਾਊਨ ਕਰਕੇ ਹੀ ਆ, ਥੋੜਾ ਜਿਹਾ ਕੰਮ ਤੇ ਜਾਂਦੇ ਆ, ਤਾਂ ਪਤਾ ਨਹੀਂ ਵੈਦਰ ਦੇ ਕਰਕੇ ਵਿੱਚ ਠੀਕ ਹੋ ਜਾਂਦੀਆਂ, ਵਿੱਚ ਫੇਰ ਦੁਬਾਰਾ। ਨਹੀਂ, ਮੈਂ ਕਿਹਾ ਕੋਈ ਦਵਾਈ ਤਾਂ ਨਹੀਂ ਹੋਰ ਲੈਂਦੇ ਨਾਰਮਲ? ਨਹੀਂ, ਹੋਰ ਕੋਈ ਨਹੀਂ ਦਵਾਈ ਲੈਂਦੇ। ਠੀਕ ਆ। ਕਿਉਂਕਿ 27-28 ਸਾਲ ਦੀ ਏਜ ਆ ਉਹਨਾਂ ਦੀ ਜਿੱਦਾਂ। ਹਾਂਜੀ, ਜੰਗ ਆ। ਹਾਂਜੀ ਹਾਂਜੀ ਹਾਂਜੀ, ਤੇ ਉਹ ਬਲੈਕ ਸਹੀ ਸਾਰੀ, ਜਿੱਦਾਂ ਉਹਦੀ ਬੈਕ ਨਾ ਬਲੈਕ ਜਿਹੀ ਹੋਈ ਜਾਂਦੀ ਹੈ ਸਕਿਨ। ਠੀਕ ਹੈ, ਜੇ ਕਿਸੇ ਨੂੰ ਪਤਾ ਹੋਵੇ ਪਲੀਜ਼ ਜ਼ਰੂਰ। ਓਕੇ, ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਤੁਸੀਂ ਕੋਈ ਦਵਾਈ ਖਾਂਦੇ ਉਹਦੇ ਸਾਈਡ ਇਫੈਕਟ ਵੀ ਹੁੰਦੇ ਆ, ਕੋਈ ਜ਼ਰੂਰੀ ਨਹੀਂ ਇਹ ਦਵਾਈ ਤੋਂ ਹੀ ਹੋਵੇ। ਕਈ ਵਾਰੀ ਸਾਡੇ ਕੁਛ ਨਾ ਕੁਛ ਬੋਡੀ ਦੇ ਵਿੱਚੋਂ ਹੀ ਹੋ ਜਾਂਦਾ ਆ, ਤੇ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ। ਦਰਸ਼ਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਾਡੇ ਨਾ ਬੱਚੀ ਆ 2 ਮਹੀਨੇ ਦੀ, ਉਹਦੇ ਪਿੰਡੇ ਤੇ ਨਾ ਜਿੱਦਾਂ ਲਾਲ ਧੱਫੜ ਜਿਹਾ ਬਹੁਤ ਨਿਕਲੇ ਹੋਏ ਆ, ਪੂਰੀ ਲਾਲ ਹੋਈ ਪਈ ਆ। ਤੇ
ਤੇ ਉਹਦਾ ਜੇ ਤੁਸੀਂ ਨਾ ਕਿਸੇ ਦੱਸੋ, ਜਿੱਦਾਂ ਅੱਗੇ ਨਾ ਕਿਸੇ ਨੇ ਦੱਸਿਆ ਤਾਂ ਹੋਇਆ ਮਸਕੂਰ ਦੇ ਵਿੱਚ ਕੋਕੋਨਟ ਆਇਲ ਨਾ ਮਿਲਾ ਕੇ ਤੁਸੀਂ ਲਾ ਸਕਦੇ ਆ। ਹਾਂਜੀ ਹਾਂਜੀ। ਤੇ ਇਹ ਜਿੱਦਾਂ 2 ਮਹੀਨੇ ਦੇ ਬੱਚੇ ਦੇ ਲਾ ਸਕਦੇ ਆ? ਉਹ ਇਹ ਤਾਂ ਜਦੋਂ ਮਰਜ਼ੀ ਲਾਓ ਤੁਸੀਂ, ਇਹਦਾ ਕੋਈ ਸਾਈਡ ਇਫੈਕਟ ਨਹੀਂਗਾ। ਓਕੇ। ਹਾਂਜੀ ਹਾਂਜੀ ਠੀਕ ਹੈ। ਤਾਂ ਜੇ ਕਿਸੇ ਨੂੰ ਹੋਰ ਵੀ ਭੈਣ ਭਰਾ ਨੂੰ ਕੁਝ ਪਤਾ ਹੋਵੇ ਤਾਂ ਹਾਂਜੀ, ਬਹੁਤ ਰੋਂਦੀ ਆ ਉਹ ਨਾ, ਤੋਂ ਸਹਾਰਿਆ ਨਹੀਂ ਜਾਂਦਾ। ਹਾਂਜੀ, ਕੱਪੜੇ ਕੁਪੜੇ ਉਹਦੇ ਕੀਤੇ ਕਾਟਨ ਦੇ ਸਾਰੇ? ਕੱਪੜੇ ਤਾਂ ਉਹਦੇ ਪਾਏ ਹੀ ਨਹੀਂ ਹੋਏ, ਉਹਨਾਂ ਡਾਕਟਰ ਨੇ ਕਿਹਾ ਹੈ ਇਹਦੇ ਬਸ ਡਾਈਪਰ ਲਾ ਕੇ ਰੱਖੋ, ਉੱਤੇ ਰੱਖੋ ਇਹਨੂੰ। ਠੀਕ ਹੈ। ਹਾਂਜੀ ਠੀਕ ਹੈ, ਕੋਈ ਨਹੀਂ, ਉਹਦਾ ਕੋਈ ਸਾਈਡ ਇਫੈਕਟ ਨਹੀਂ, ਤੁਸੀਂ ਉਹ ਲਾ ਸਕਦੇ। ਆਪਾਂ ਹੋਰ ਵੀ ਕਿਸੇ ਨੂੰ ਪੁੱਛਦੇ ਹਾਂ ਜੇ ਕਿਸੇ ਨੂੰ ਪਤਾ ਹੋਵੇ ਤਾਂ। ਅੱਗੇ ਰੇਸ਼ਮ ਸਿੰਘ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਮੈਂ ਉਹ ਦੱਸਣਾ ਸੀ ਜਿਹੜੇ ਸ਼ੂਗਰ ਬਾਰੇ। ਹਾਂਜੀ ਹਾਂਜੀ ਹਾਂਜੀ। ਤੇ ਉਹ ਨਾ ਮਤਲਬ ਸਵੇਰੇ ਵੀ ਨਿਰਣੇ ਕਾਲ ਜੇ 5 ਮਿੰਟ ਜੀ। ਅੱਛਾ ਜੀ। ਤੇ ਤਕਾਲਾਂ ਨੂੰ ਵੀ ਜਦੋਂ ਬਹਿਣਾ ਉਦੋਂ ਮਤਲਬ ਭੁੱਖ ਲੱਗੀ ਹੋਵੇ ਜਦੋਂ ਬਹਿਣਾ, ਮਤਲਬ ਖਾਣ ਤੋਂ ਪਹਿਲਾਂ? ਖਾਣ ਤੋਂ ਪਹਿਲਾਂ ਹਾਂਜੀ, 5 ਮਿੰਟ ਹੀ ਤਕਾਲਾਂ ਨੂੰ ਬਹਿਣਾ ਘੜੀ ਦੇ ਟਾਈਮ ਨਾਲ। ਠੀਕ ਆ। ਤੇ ਬੈਠੀ ਜਾਣਾ ਜੀ, ਇਹ ਤਕਰੀਬਨ ਮਹੀਨੇ ਦੇ ਵਿੱਚ ਤੁਹਾਨੂੰ ਲੱਗ ਜਾਣਾ ਪਤਾ। ਜਿਹੜੇ ਬਹਿੰਦੇ ਹੋਣਗੇ ਤਾਂ ਮਤਲਬ ਇਹ ਬਿਲਕੁਲ ਹਟ ਜਾਂਦਾ, ਜਿੱਦਾਂ ਸ਼ੂਗਰ ਵੱਧਦੀ ਵੀ ਘਟਦੀ ਦੋਨੇ ਹਟ ਜਾਂਦੀਆਂ ਜੀ। ਅੱਛਾ ਜੀ, ਈਵਨ ਹੋ ਜਾਂਦਾ ਹੈ। ਠੀਕ ਹੈ। ਹਾਂਜੀ, ਇੱਕ ਮੈਂ ਉਹਨੂੰ ਜਿਹੜੇ ਬੰਦੇ ਨੂੰ ਦੱਸਿਆ ਉਹਨੂੰ 30 ਸਾਲ ਹੋ ਗਏ ਜੀ ਇਦਾਂ ਬਹਿੰਦੇ ਨੂੰ, ਮਤਲਬ ਕਿ ਬਿਲਕੁਲ ਸਹੀ ਹੈ। ਠੀਕ ਹੈ। ਹਾਂਜੀ, ਇੱਕ ਹੋਰ ਸੀ ਜੀ ਗੱਲ, ਮੈਂ ਫੀਡਬੈਕ ਦੇਣੀ ਸੀਗੀ ਵੀ ਮਤਲਬ ਕਿਸੇ ਦੇ ਦਰਦ ਕਿਤੇ ਵੀ ਹੋਵੇ ਜੀ, ਗਠੀਏ ਦਾ ਵੀ ਭਾਵਾਂ, ਹਾਂਜੀ, ਤੇ ਉਹ ਕਲੌਂਜੀ ਤੇ ਬਰਾਬਰ ਦੀ ਉਨੀ ਕਲੌਂਜੀ ਉਨੀ ਮਿੱਠੀ ਸੌਂਫ, ਹਾਂਜੀ, ਤੇ ਇਹਨਾਂ ਦੋਹਾਂ ਨੂੰ ਬਰੀਕ ਕਰਕੇ ਨਾ ਕਿਸੇ ਚੀਜ਼ ਨਾਲ ਤੇ ਉਹਦੇ ਨਾਲ ਰਲਾ ਕੇ ਮਤਲਬ ਉਹ ਜਾਂ ਰੋਟੀ ਦੇ ਨਾਲ ਭਾਵੇਂ ਅੱਧਾ ਚਮਚਾ ਲੈ ਲੈਣਾ, ਜਿਵੇਂ ਵੀ ਮਰਜ਼ੀ ਖਾ ਜਾਣਾ, ਮਰਜ਼ੀ ਖਾ ਲੈਣਾ, ਜਿੱਦਾਂ ਕਿਸੇ ਨੂੰ ਚੰਗਾ ਲੱਗਦਾ, ਅੱਧਾ ਚਮਚਾ ਲੈਣਾ, ਚਮਚਾ ਲੈਣਾ, ਆਪਣੇ ਜੁੱਸੇ ਦੇ ਹਿਸਾਬ ਨਾਲ ਕਈਆਂ ਦਾ ਹੁੰਦਾ। ਠੀਕ ਹੈ ਜੀ। ਤੇ ਇਹਨਾਂ ਬਿਲਕੁਲ ਦਰਦ ਹਟ ਜਾਂਦੀ, ਕਿਤੇ ਵੀ ਦਰਦ ਪੈਂਦੀ ਹੋਵੇ ਸਰੀਰ 'ਚ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਆਹ ਦੱਸਣਾ ਸੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਜਿਨ੍ਹਾਂ ਨੂੰ ਉਹ ਸ਼ੂਗਰ ਦਾ ਇਲਾਜ ਇਹਨਾਂ ਨੇ ਦੱਸਿਆ, ਹੁਣ ਦੁਬਾਰਾ ਵੀ ਆ ਕੇ ਦੱਸ ਗਿਆ, ਘਰ ਜ਼ਰੂਰ ਲਿਆ ਕਰੋ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਮੈਂ ਗੈਸ ਤੋਂ ਦੱਸਣਾ ਸੀਗਾ। ਗੈਸ ਤੋਂ ਜਿੱਦਾਂ ਆਦਕਰ ਨੂੰ ਕੱਦੂਕਸ ਕਰ ਲੈਣ, ਕੱਦੂਕਸ ਕਰਕੇ ਉਹਦੇ ਵਿੱਚ ਜਵੈਣ ਭੇਣੀ ਆ। ਜਵੈਣ ਭੇ ਕੇ ਰੱਖਣ, ਜਿੱਦਾਂ ਸਵੇਰ ਤੋਂ 2-3 ਘੰਟੇ ਭੇ ਦੇਣ, ਫੁੱਲ ਜਾਂਦੀ ਇੰਨੇ ਕੁ ਟਾਈਮ ਦੇ ਵਿੱਚ। ਔਰ ਰੋਜ਼ਾਨਾ ਰੋਟੀ ਖਾਣ ਤੋਂ ਪਹਿਲਾਂ ਅੱਧਾ ਚਮਚਾ ਗਰਮ ਪਾਣੀ ਨਾਲ ਲੈਣੀ ਜਵੈਣ। ਇਹਦੇ ਨਾਲ, ਜਵੈਣ ਦੇ ਨਾਲ ਤੁਹਾਡੀ ਨਾਲ ਇਹ ਗੈਸ ਘਟੂਗੀ, ਕਿਤੇ ਵੀ ਕੋਈ ਪ੍ਰੋਬਲਮ ਦਰਦ ਹੈਗਾ ਉਹ ਵੀ ਹਟੂਗਾ। ਆਦਕਰ ਨੂੰ ਇੱਕ ਗੱਠਾ ਕੁੱਟ ਲਓ, ਇੱਕ ਗੱਠੇ ਨੂੰ ਕੁੱਟ ਕੇ ਉਹਨੂੰ ਪੋਟਲੀ 'ਚ ਪਾ ਲਓ। ਜੇ ਤੁਹਾਡੇ ਕਿਤੇ ਪਸਲੀ 'ਚ ਦਰਦ ਹੁੰਦਾ, ਕਿਤੇ ਗੋਡੇ ਗਿੱਟੇ 'ਚ ਦਰਦ ਹੁੰਦਾ ਨਾ, ਉਹ ਆਦਕਰ ਦਾ ਸੇਕ ਦੇਣਾ ਕੱਪੜੇ 'ਚ ਪਾ ਕੇ ਪੋਟਲੀ 'ਚ, ਉਹਦੇ ਨਾਲ ਵੀ ਫਰਕ ਪੈ ਜਾਂਦਾ ਆ। ਮੇਰਾ ਆਪਣਾ ਹੀ ਗਿੱਟਾ ਦੁਖਦਾ ਸੀਗਾ, ਮੈਂ ਇਹ ਵਰਤਿਆ ਹੁਣ। ਅੱਗੇ ਪਹਿਲਾਂ ਤਾਂ ਮੇਰੇ ਪੈਰਾਂ 'ਚ ਦਰਦ ਹੁੰਦਾ ਸੀ ਤਾਂ ਮੈਂ ਨਿੰਬੂ ਪਾ ਕੇ ਤਿਲਾਂ ਦੇ ਤੇਲ 'ਚ ਮਾਲਿਸ਼ ਕੀਤੀ ਸੀ। 2 ਮਹੀਨੇ ਹੋ ਗਏ, 3 ਮੁੜ ਕੇ ਨਹੀਂ ਪੈਰ ਦੁਖੇ। ਉੱਪਰੋਂ ਛੱਤ ਦੁਖਦੀ ਸੀ ਜਾਂ ਬਹਿੰਦੀ ਸੀ ਤਾਂ ਦਰਦ ਹੀ ਮਹਿਸੂਸ ਹੋਈ ਜਾਂਦਾ ਸੀਗਾ। ਉਹ ਤੇਲ ਤੇ ਨਿੰਬੂ, ਉਹ ਦੋਹਾਂ ਦੀ ਮਾਲਿਸ਼ ਕਰਨ ਦੇ ਨਾਲ ਫਰਕ ਪੈ ਗਿਆ। ਹੁਣ ਗਿੱਟਾ ਕਈ ਦਿਨ ਹੋ ਗਏ ਦੁਖਦਾ ਸੀਗਾ, ਉਹ ਮੈਂ ਆਦਕਰ ਦਾ ਇੱਕ ਗੱਠਾ ਕੁੱਟ ਕੇ ਤਾਂ ਉਹ ਪੋਟਲੀ ਜਿਹੀ ਬਣਾ ਕੇ ਤਾਂ ਉਹਨੂੰ ਸੇਕ ਦਿੱਤਾ, ਤਾਂ ਉਹਦੇ ਨਾਲ ਜਿੱਦਾਂ ਮੇਰਾ ਹਟ ਗਿਆ। ਤਾਂ ਇਹ ਮੈਂ ਦੱਸਣਾ ਸੀਗਾ। ਇੱਕ ਉਹ ਸ਼ਰਾਬ ਲਈ ਜਿੱਦਾਂ ਦੱਸਦੇ ਹੁੰਦੇ ਆ ਵੀ ਜਵੈਣ ਦਾ ਅਰਕ, ਜਵੈਣ ਦਾ ਅਰਕ ਜਿੱਦਾਂ ਜੇ ਆਪ ਘਰ ਬਣਾ ਲੈਣ ਤਾਂ ਵਧੀਆ ਚੀਜ਼ ਆ। 1 ਕਿਲੋ ਜਵੈਣ ਲੈਣੀ ਆ। ਠੀਕ ਆ। 8 ਕਿਲੋ ਪਾਣੀ ਲੈਣਾ ਆ। ਰਾਤ ਨੂੰ ਉਹਨੂੰ ਜਵੈਣ ਨੂੰ ਉੱਦਾਂ ਭੇ ਕੇ ਰੱਖ ਲੈਣ ਤਾਂ ਸਵੇਰ ਨੂੰ ਉਹਨੂੰ ਰਿੱਝਣੀ ਰੱਖ ਦੇਣ, ਸਲੋ ਕਰਕੇ ਗੈਸ ਰਿੱਝੀ ਜਾਵੇ। 8 ਕਿਲੋਆਂ ਦੇ ਵਿੱਚੋਂ 2 ਕਿਲੋ ਪਾਣੀ ਬਚ ਜਾਵੇ। ਉਹ ਬਸ ਪਾਣੀ ਨੂੰ ਰੱਖ ਲਓ, ਪੁਣ ਕੇ ਛਾਣ ਕੇ, ਉਹ ਤੁਹਾਡਾ ਅਰਕ ਬਣ ਗਿਆ ਜਵੈਣ ਦਾ। ਜਦੋਂ ਵੀ ਕੋਈ ਨਸ਼ੇ ਵਾਲੇ ਨੂੰ, ਉਹਨੂੰ ਜਿੱਦਾਂ ਨਸ਼ੇ ਦੀ ਤੋੜ ਲੱਗਦੀ ਆ, ਉਹਨੂੰ ਬਸ ਪਹਿਲਾਂ ਉਹ ਪੀਣੇ ਨੂੰ ਦੇਵੋ ਤਾਂ ਹੌਲੀ ਹੌਲੀ ਉਹਦੀ ਆਪੇ ਆਦਤ ਛੁੱਟ ਜਾਣੀ ਆ। ਠੀਕ ਹੈ ਜੀ। ਹਾਂਜੀ, ਇਹ ਮੈਂ ਦੱਸਣਾ ਸੀਗਾ। ਭੰਗ ਵਾਲੇ ਹੋਣ, ਸ਼ਰਾਬੀ ਹੋਣ, ਇਹ ਸਾਰਿਆਂ ਲਈ ਠੀਕ ਆ। ਕੋਈ ਵੀ ਨਸ਼ਾ। ਬਾਕੀ ਹਾਂਜੀ, ਬਾਕੀ ਗੱਲ ਹੁੰਦੀ ਆਪਣੀ, ਜਿਹਨੇ ਛੱਡਣੀ ਚੀਜ਼ ਉਹਦਾ ਆਪਣਾ ਉਹਨੂੰ ਮਨ ਬਣਾਉਣਾ ਚਾਹੀਦਾ। ਹਾਂਜੀ, ਉਹਦਾ ਮਨ ਹੋਵੇ ਵੀ ਮੈਂ ਆਹ ਚੀਜ਼ ਛੱਡਣੀ ਹੈ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਤੋਂ ਬੰਦਾ ਮੁਕਤੀ ਪਾ ਸਕਦਾ ਆ। ਜੀ ਜੀ ਜੀ। ਹਾਂਜੀ, ਥੈਂਕ ਯੂ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਅਮਰਜੀਤ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਹਾਂਜੀ,
ਮੈਂ ਇੱਕ ਤਾਂ ਇਹ ਪੁੱਛਣਾ ਸੀਗਾ, ਜਿਹੜਾ ਕੌਲੀ ਵਾਲੇ ਸ਼ੂਗਰ ਦਾ ਦੱਸਦੇ ਆ, ਇਹਦਾ ਦੁਬਾਰਾ ਜੇ ਕੋਈ ਆ ਸਕੇ ਤਾਂ ਮੈਨੂੰ ਦੱਸ ਦੇਣ ਵੀ ਕੌਲੀ ਦਾ ਕੀ, ਇਹ ਮੈਨੂੰ ਕੌਲੀ ਦਾ ਕੀ ਚੱਕਰ ਆ। ਠੀਕ ਹੈ। ਹਾਂ, ਤੇ ਦੂਸਰੀ ਗੱਲ ਜਿਹੜਾ ਕਹਿੰਦੇ ਸੀਗੇ ਵੀ ਖਾਜ ਹੁੰਦੀ ਆ, ਹਾਂਜੀ, ਮੈਂ ਆਪਣਾ ਨੁਕਸਾ ਵਰਤ ਕੇ ਦੇਖ ਲਿਆ। ਧੱਫੜ ਪੈਂਦੇ ਜਿਹੜੇ ਖਾਜ ਹੁੰਦੀ ਆ ਲੱਤਾਂ ਬਾਹਾਂ ਤੇ। ਹਾਂਜੀ, ਧੱਫੜ ਵੀ ਹੁੰਦੇ ਆ, ਖਾਜ ਵੀ ਹੁੰਦੀ ਆ, ਧੁੱਪ ਤੋਂ ਅਲਰਜੀ ਹੁੰਦੀ ਆ, ਕੋਈ ਵੀ ਹੁੰਦੀ ਹੈ ਨਾ, ਤੇ ਡਟੋਲ ਦਾ ਫੰਬਾ ਲੈ ਕੇ ਤੇ ਉਹ ਫੇਰ ਲੈਣ ਤੇ ਬਿਲਕੁਲ ਹੀ ਬਸ ਠੀਕ ਹੋ ਜਾਂਦਾ, ਬਸ ਲੋੜ ਹੀ ਨਹੀਂ ਹੋਰ ਕਰ ਸਕਦੀ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਤੇ ਆ ਕੌਲੀ ਜਿਹੜਾ ਸ਼ੂਗਰ ਦਾ ਦੱਸਦੇ ਆ, ਉਹ ਮੇਰਾ ਵੀਰ ਭਾਈ ਅਗਲੀ ਵੀਕ ਦੱਸ ਦੇਣ ਜਾਂ ਹੁਣ ਦੱਸ ਦੇਣ। ਸੁਣਦੇ ਰਹੋ ਅੱਜ ਵੀ। ਹਾਂਜੀ, ਓਕੇ, ਠੀਕ ਹੈ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹਨਾਂ ਨੇ ਜੀ ਦੱਸਿਆ ਸੀਗਾ ਸਟੀਲ ਦੀ ਕੌਲੀ ਲੈਣੀ ਆ, ਲੱਕੜੀ ਦੀ ਕੁਰਸੀ ਹੋਵੇ, ਉਹਦੇ ਉੱਤੇ ਪਿੱਛੇ ਤੁਹਾਡੀ ਲੋਵਰ ਬੈਕ ਦੇ ਥੱਲੇ ਰੱਖਣੀ ਆ, ਸਟ੍ਰੇਟ ਬੈਠਣਾ ਤੁਸੀਂ, ਸਿੱਧੇ ਪੈਰ ਐਨੂੰ ਜਿੱਦਾਂ ਜੋੜ ਕੇ ਸਿੱਧੇ ਹੋਣੇ ਆ, ਪਾਣੀ ਦਾ ਗਲਾਸ ਕੋਲ ਰੱਖਣਾ ਆ ਤੇ ਉਹ ਪੀਣਾ 5 ਮਿੰਟ ਕਹਿੰਦੇ ਲਾਉਣੇ ਆ ਤੁਸੀਂ ਸ਼ਾਮ ਸਵੇਰੇ। ਉਹ ਤੁਸੀਂ ਬਾਕੀ ਤਸੋਣੇ ਲਿਆ ਕਿਵੇਂ ਕਰਨਾ ਆ, ਉਹਨਾਂ ਨੂੰ ਆਰਾਮ ਆਇਆ, ਉਹਨੇ ਫੀਡਬੈਕ ਵੀ ਨਾਲ ਹੀ ਦਿੱਤੀ ਹੈਗੀ ਆ। ਪਰਮਜੀਤ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਵੀ ਕੁਐਸਚਨ ਪੁੱਛਣਾ ਸੀ, ਕਹਿੰਦੇ ਜਿਹੜਾ ਕੋਲੈਸਟਰੋਲ ਵਾਸਤੇ ਹੈਗਾ ਨਾ, ਦਾਲਚੀਨੀ ਤੇ ਕਲੌਂਜੀ ਤੇ ਸ਼ਹਿਦ, ਸ਼ਹਿਦ ਦੀ ਜਗ੍ਹਾ ਅਸੀਂ ਕੁਝ ਹੋਰ ਵੀ ਮਿਲਾ ਸਕਦੇ ਹਾਂ ਜਾ ਕੇ ਸ਼ਹਿਦ ਹੀ ਪਾਉਣਾ ਹੁੰਦਾ? ਸ਼ਹਿਦ ਮੇਰੇ ਹਸਬੈਂਡ ਉਹ ਕਹਿੰਦੇ ਕਿ ਸ਼ਹਿਦ ਮੈਨੂੰ ਠੀਕ ਨਹੀਂ ਲੱਗਦਾ। ਉਹਦਾ ਠੀਕ ਨਹੀਂ ਲੱਗਦਾ ਕਿ ਪਚਦਾ ਨਹੀਂ? ਪਚਦਾ ਨਹੀਂ ਮਤਲਬ। ਤੇ ਕੋਈ ਜ਼ਰੂਰੀ ਨਹੀਂ ਨਾ ਲੈਣ, ਉਦਾਂ ਹੀ ਦੋਨੇ ਚੀਜ਼ਾਂ ਲੈ ਲਓ। ਓਕੇ, ਠੀਕ ਹੈ। ਇੱਕ ਹੋਰ ਹੈਗਾ ਕੁਐਸਚਨ ਮੇਰਾ, ਤੇ ਜਿੱਦਾਂ ਮੈਨੂੰ ਨੀਂਦ ਤਾਂ ਆਉਂਦੀ ਆ, ਪਰ ਜਿੱਦਾਂ ਨਾ ਗੂੜੀ ਨੀਂਦ ਨਹੀਂ ਆਉਂਦੀ, ਸੁਪਨੇ ਜ਼ਿਆਦਾ ਆਉਂਦੇ ਆ। ਠੀਕ ਹੈ। ਇਹ ਕੀ ਇਲਾਜ ਹੋ ਸਕਦਾ ਕਿ ਮੈਂ ਜਿੱਦਾਂ ਸਾਊਂਡ ਸਲੀਪ ਨਹੀਂ ਆਉਂਦੀ? ਠੀਕ ਆ, ਖਸ ਰੱਖੋ ਸਰਾਣੇ। ਅੱਛਾ ਜੀ, ਠੀਕ ਹੈ ਜੀ, ਓਕੇ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਮਨਜੀਤ ਕੌਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ, ਜਿਹੜਾ ਸ਼ੂਗਰ ਬਾਰੇ ਦੱਸ ਕੇ ਗਏ, ਬੈਠਣਾ ਕਾਹਦੇ ਤੇ? ਮੈਨੂੰ ਇਹ ਨਹੀਂ ਸਮਝ ਲੱਗੀ, ਕਾਹਤੇ ਬੈਠਣਾ ਕਿੱਦਾਂ? ਆ ਤੁਹਾਡੇ ਹੋਲਡ ਕੀਤੇ ਮੈਂ ਦੱਸਿਆ ਹੁਣੇ। ਹਾਂ, ਮੈਂ ਸੁਣ ਨਹੀਂ ਸਕੀ, ਇੱਕ ਵਾਰੀ ਮਾੜਾ ਜਿਹਾ ਉਹ ਦੱਸ ਦਿਓ। ਠੀਕ ਹੈ, ਸੁਣਦੇ ਰਹੋ, ਕੋਈ ਨਾ ਕੋਈ ਜ਼ਰੂਰ ਦੱਸ ਦੂਗਾ। ਜਦੋਂ ਤੁਸੀਂ ਹੋਲਡ ਵੀ ਕੀਤਾ ਹੁੰਦਾ ਨਾ, ਉਸ ਵੇਲੇ ਆਪਣਾ ਧਿਆਨ ਇੱਧਰ ਰੱਖੋ, ਸ਼ਾਇਦ ਜੋ ਤੁਸੀਂ ਪੁੱਛਣਾ ਹੈ ਕੋਈ ਨਾ ਕੋਈ ਦੱਸ ਵੀ ਦਿੰਦਾ। ਬਹਾਦਰ ਸਿੰਘ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਿਛਲੇ ਵੀਕ ਇੱਕ ਭਾਈ ਸਾਹਿਬ ਨੇ ਕਾਲ ਕੀਤੀ ਸੀ, ਉਹਨਾਂ ਦੇ ਨੰਬਰ ਤੇ ਮੈਂ ਕਾਲ ਕੀਤੀ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ, ਸ਼ਾਇਦ ਨੰਬਰ ਨਹੀਂ ਸਹੀ ਸੀ ਜਾਂ ਪਤਾ ਨਹੀਂ ਕੀ ਗੱਲ ਹੋਈ। ਅੱਛਾ ਜੀ, ਆਪਾਂ ਵਾਈਟ ਵਿਨੀਗਰ ਲੈ ਨਹੀਂ ਸਕਦੇ, ਇਹ ਫੂਡ ਪ੍ਰੋਡਕਟ ਹੈ ਨਹੀਂਗਾ ਭੈਣ ਜੀ, ਇਹ ਕੈਮੀਕਲ ਹੁੰਦਾ, ਆਪਾਂ ਬਹੁਤ ਧਿਆਨ ਨਾਲ ਲੈਣਾ ਕਿਉਂਕਿ ਇਹ ਅੰਦਰ ਵੱਢ ਦਿੰਦਾ ਜੀ। ਆਪਾਂ ਐਪਲ ਸਾਈਡਰ ਵਿਨੀਗਰ ਫੂਡ ਪ੍ਰੋਡਕਟ ਆ, ਉਹ ਲੈ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ। ਤੇ ਗੈਲਟੀਆਂ ਸਰੀਰ 'ਚ ਕਿਤੇ ਵੀ ਹੋ ਜਾਣ ਭੈਣ ਜੀ, ਉਹ ਠੀਕ ਹੋ ਸਕਦੀਆਂ ਨੇ ਹੋਮਿਓਪੈਥੀ ਦਵਾਈ ਦੇ ਨਾਲ, ਨੈਚੁਰਲੀ ਢੰਗ ਨਾਲ। ਇਹ ਕਿਸੇ ਵੀ ਜਗ੍ਹਾ ਆਪਣੇ ਇੰਡੀਆ ਦੇ ਵਿੱਚ ਬਹੁਤ ਹੋਮਿਓਪੈਥੀ ਵਾਲੇ ਹੈਗੇ, ਸ਼ਾਇਦ ਇੰਡੀਆ ਵਾਲਿਆਂ ਵਾਸਤੇ ਹੀ ਪੁੱਛਿਆ ਸੀਗਾ, ਤੇ ਉੱਥੇ ਬਹੁਤ ਵਧੀਆ ਡਾਕਟਰ ਹੈਗੇ ਆ, ਤੇ ਜ਼ਰੂਰ ਹੋਮਿਓਪੈਥੀ ਵਾਲਿਆਂ ਨੂੰ ਕੰਸਲਟ ਕਰ ਲੈਣ ਤੇ ਹਟ ਜਾਂਦੀਆਂ ਜੀ ਇਹ ਕਿਤੇ ਵੀ ਹੋਣ। ਤੇ ਜਿਹੜੇ ਆਪਣੇ ਕੌਂਚ ਬੀਜ ਦਾ ਨਾਂ ਸੀਗਾ ਜੀ, MUCUNA, ਮੁਖੁਨਾ, MUCUNA, ਇਹ ਇੱਥੋਂ ਪਾਊਡਰ ਮਿਲ ਜਾਂਦਾ ਹੈਗਾ। ਇਹ ਭੈਣਾਂ ਨੇ ਬਿਲਕੁਲ ਸਹੀ ਦੱਸਿਆ ਸੀਗਾ, ਤੇ ਇਹ ਕਾਫੀ ਚੀਜ਼ਾਂ ਵਾਸਤੇ ਵਰਤਿਆ ਜਾਂਦਾ, ਜਿਵੇਂ ਮਸਲ ਦੀ ਕੋਈ ਪ੍ਰੋਬਲਮ ਹੈਗੀ ਆ ਬੋਡੀ 'ਚ, ਜਾਂ ਆਪਣੇ ਮੈਮਰੀ ਦੀ ਪ੍ਰੋਬਲਮ ਹੈਗੀ ਆ, ਤੇ ਇਹਦੇ 'ਚ ਆਪਣੇ ਜਿਵੇਂ ਪਾਰਕਿੰਸਨ ਦੀ ਪ੍ਰੋਬਲਮ ਹੈਗੀ ਆ, ਉਹ ਵੀ ਠੀਕ ਹੋ ਸਕਦੀ ਆ, ਪਰ ਇਹਦੇ 'ਚ ਕਾਫੀ ਚੀਜ਼ਾਂ ਹੋਰ ਮਿਕਸ ਕਰਨੀਆਂ ਪੈਂਦੀਆਂ। ਮੈਂ ਅਗਲੇ ਵੀਕ ਜ਼ਰੂਰ ਤੁਹਾਨੂੰ ਸਾਰੀਆਂ ਚੀਜ਼ਾਂ ਦੱਸੂਗਾ ਜੀ। ਤੇ ਮੋਢਾ ਫਰੀਜ਼ ਹੈਗਾ, ਕੱਪਿੰਗ ਇਹਦੇ ਲਈ ਬਹੁਤ ਵਧੀਆ ਹੈਗੀ ਆ। ਆਪਣੇ ਟੈਂਡਨ ਦੀ ਪ੍ਰੋਬਲਮ ਭੈਣ ਜੀ ਆ ਜਾਂਦੀ ਆ ਜਦੋਂ ਅਸੀਂ ਪ੍ਰੋਪਰ ਵਿਟਾਮਿਨ ਨਹੀਂ ਦਿੰਦੇ ਬੋਡੀ ਨੂੰ। ਆਪਣੇ 35 ਜਾਂ 40 ਸਾਲ ਦੀ ਉਮਰ ਤੋਂ ਬਾਅਦ ਆਪਾਂ ਨੂੰ ਕੈਲਸ਼ੀਅਮ, ਡੀ ਤੇ ਮੈਗਨੀਸ਼ੀਅਮ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ। ਖਾਣੇ 'ਚੋਂ ਆਪਾਂ ਨੂੰ ਇੰਨਾ ਮਿਲਦਾ ਨਹੀਂ ਹੈਗਾ, ਤੇ ਇਸ ਕਰਕੇ ਆਪਣੀ ਟੈਂਡਨ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ। ਆਪਾਂ ਨੂੰ ਇਹਦਾ ਇੱਕ ਤਰ੍ਹਾਂ ਦਾ ਸਿੰਪਟਮ ਦਿੰਦੀ ਆ ਬੋਡੀ, ਬਈ ਤੁਸੀਂ ਲਓ ਕੁਛ ਜਿਹਦੇ ਨਾਲ ਕਿ ਤੁਹਾਡੀ ਟੈਂਡਨ ਜਾਂ ਮਸਲ ਸਿਸਟਮ, ਹੱਡੀਆਂ ਠੀਕ ਹੋਣ। ਸੈੱਲ ਘੱਟ ਦਿੰਦੇ ਭੈਣ ਜੀ, ਕਿਸੇ ਵੀ ਤਰ੍ਹਾਂ ਦੇ ਸੈੱਲ ਘਟਣ, ਤੇ ਹੋਮਿਓਪੈਥੀ ਬਹੁਤ ਵਧੀਆ ਕੰਮ ਕਰਦੀ ਆ।
ਤੇ ਇਹ ਵੀ ਇੰਡੀਆ 'ਚ ਹੀ ਨੇ ਭਾਈ, ਉੱਥੋਂ ਕਿਸੇ ਨਾਲ ਕੰਸਲਟ ਕਰ ਲੈਣ ਜੀ। ਤੇ ਗੈਸ ਬਣਦੀ ਹੈਗੀ ਆ, ਭੈਣਾਂ ਨੇ ਕਿਹਾ ਸੀਗਾ, ਤੇ ਗੈਸ ਤਾਂ ਫਿਰ ਉਹੀ ਆ ਜੀ, ਕਹਿੰਦੇ ਬਹੁਤ ਦੇਰ ਦੀ ਬਣਦੀ ਹੈਗੀ ਆ, ਤੇ ਬਹੁਤ ਦੇਰ ਦੀ ਅਸੀਂ ਖਾਣਾ ਗਲਤ ਖਾ ਰਹੇ ਹਾਂ, ਉਹਦੇ ਕਰਕੇ ਹੋ ਜਾਂਦਾ ਜੀ। ਤੇ ਹਿੰਗ ਬਹੁਤ ਸੋਹਣਾ ਕੰਮ ਕਰ ਜਾਂਦੀ ਆ ਜੀ ਇਸ ਦੀ ਚੀਜ਼ ਦੇ ਵਿੱਚ। ਵਧੀਆ ਹਿੰਗ ਲੈ ਕੇ ਉਹਨੂੰ ਵਰਤਿਆ ਜਾਵੇ, ਜਾਂ ਆਪਾਂ ਦਾਲ 'ਚ ਸਿੱਧੀ ਪਾ ਲਈਏ ਜਾਂ ਸਬਜ਼ੀ 'ਚ, ਪਰ ਆਪਣਾ ਹਮੇਸ਼ਾ ਤੜਕੇ ਲਾਉਣੇ ਬੰਦ ਕਰੀਏ, ਤੜਕਾ ਨਾ ਲਾਈਏ, ਤੇ ਤੜਕੇ ਤੋਂ ਬਗੈਰ ਬਣਾ ਲਈਏ, ਸਾਰਾ ਕੁਝ ਵਿੱਚ ਹੀ ਛੱਡ ਦਈਏ, ਜਿਵੇਂ ਤੌੜੀ ਦੀ ਦਾਲ ਬਣਾਉਂਦੇ ਸੀਗੇ ਪਹਿਲਾਂ। ਤੇ ਫੈਂਸੀਆਂ ਨੇ ਬੈਕ ਤੇ ਭੈਣਾਂ ਕਹਿੰਦੇ ਸੀ ਕੈਨੇਡਾ, ਉਹਦੀ ਸਿਸਟਰ ਹੈਗੀ ਆ, ਉਹਦੇ ਲਈ ਫਲੇਸ਼ੀਆ ਤੇ ਹੈਪਰਸੋਲਫ, ਇਹ ਦਵਾਈਆਂ ਹੋਮਿਓਪੈਥੀ ਦੀਆਂ ਆਉਂਦੀਆਂ ਨੇ, ਤੇ 6 ਪੋਟੈਂਸੀ ਦੇ ਵਿੱਚ ਵਰਤੀਆਂ ਜਾ ਸਕਦੀਆਂ ਨੇ, 30 'ਚ ਵੀ। ਫਿਰ ਡਿਪੈਂਡ ਕਰਦਾ ਜੀ ਉਹਨਾਂ ਦੇ ਹੁੰਦੀਆਂ ਕਾਹਤੇ ਨੇ, ਤੇ ਫਿਰ ਉੱਥੇ ਦਵਾਈਆਂ ਚੇਂਜ ਵੀ ਹੋ ਜਾਂਦੀਆਂ ਨੇ, ਤੇ ਉਹ ਕਿਸੇ ਵੀ ਹੋਮਿਓਪੈਥੀ ਨੂੰ ਦਿਖਾ ਦੇਣ, ਠੀਕ ਹੋ ਸਕਦੀਆਂ ਨੇ, ਕੋਈ ਪ੍ਰੋਬਲਮ ਨਹੀਂ ਹੈਗੀ। ਬੱਚੀ, ਛੋਟੀ ਬੱਚੀ ਆ ਜੀ, ਉਹਦੇ ਸਕਿਨ ਰੈੱਡ ਹੁੰਦੀ ਆ, ਤੇ ਉਹਨੂੰ ਅਲਰਜੀ ਹੋ ਰਹੀ ਆ ਕਿਸੇ ਵੀ ਚੀਜ਼ ਤੋਂ, ਜਾਂ ਤਾਂ ਕੱਪੜਿਆਂ ਤੋਂ ਅਲਰਜੀ ਹੋ ਸਕਦੀ ਆ। ਉਹ ਯੂਰਟਿਕਾ ਯੂਰਿਨ ਦਵਾਈ ਆਉਂਦੀ ਆ, 6C ਦੇ ਵਿੱਚ ਵਰਤੀ ਜਾ ਸਕਦੀ ਹੈਗੀ ਆ ਜੀ। 30 ਦੇ ਵਿੱਚ ਜੋ ਵੀ ਇਹ ਆਪਣਾ ਜਿਵੇਂ ਹੋਲ ਫੂਡ ਸਟੋਰ, ਕੋਈ ਔਰਗੈਨਿਕ ਸਟੋਰ ਨੇ ਭੈਣ ਜੀ, ਉੱਥੋਂ ਮਿਲ ਜਾਂਦੀ ਆ। ਉੱਥੋਂ ਗੋਲੀਆਂ ਮਿਲ ਜਾਣਗੀਆਂ ਨਿੱਕੀਆਂ ਨਿੱਕੀਆਂ, ਉਹਨਾਂ ਨੂੰ ਪਾਣੀ ਲੈ ਕੇ, ਚਮਚਾ ਪਾਣੀ ਦਾ, ਉਹਦੇ 'ਚ 2-3 ਗੋਲੀਆਂ ਪਾ ਕੇ, ਪਾਊਡਰ ਹੋਊਗਾ, ਆਪਣੇ ਪਾਊਡਰ ਨਹੀਂ ਹੋਣਾ, ਪਾਊਡਰ ਬਣਾਉਣਾ ਪੈਣਾ ਆਪਾਂ ਨੂੰ, ਤੇ ਉਹ ਘੋਲ ਕੇ ਦਿੱਤੀ ਜਾ ਸਕਦੀ ਹੈਗੀ ਆ। ਛੋਟੀ ਬੱਚੀ ਆ, ਪਰ ਇਹਦਾ ਨੁਕਸਾਨ ਕੋਈ ਨਹੀਂ ਹੈਗਾ, ਕੰਮ ਕਰੂਗੀ, ਇਹ ਬਹੁਤ ਸੋਹਣਾ ਕੰਮ ਕਰਦੀ ਆ ਭੈਣ ਜੀ। ਓਕੇ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਸ ਸਰੋਤੇ ਇੱਕ ਬ੍ਰੇਕ ਦਾ ਟਾਈਮ ਹੁੰਦਾ, ਤੁਸੀਂ ਇਸੇ ਤਰ੍ਹਾਂ ਹੋਲਡ 'ਤੇ ਬਣੇ ਰਹਿਣਾ। ਆਉਂਦੇ ਆ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਉਸ ਤੋਂ ਬਾਅਦ ਕੁਛ ਕੁ ਮਿੰਟ ਰਹਿੰਦੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਇਲਾਜ ਪੁੱਛਦੇ ਹੋ, ਦੱਸਦੇ ਹੋ। ਇਸ ਦੇ ਵਿੱਚ ਕੋਈ ਡਾਕਟਰ ਤਾਂ ਹੁੰਦਾ ਨਹੀਂ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੀ ਮਰੀਜ਼ ਹੁੰਦੇ ਆ। ਨਾਲ ਦੀ ਨਾਲ ਫੀਡਬੈਕ ਆਪਾਂ ਜ਼ਰੂਰ ਪੁੱਛਦੇ ਹਾਂ। ਫੀਡਬੈਕ ਵੀ ਪਲੀਜ਼ ਜ਼ਰੂਰ ਦੇ ਦਿਆ ਕਰੋ, ਉਹਦੇ ਨਾਲ ਬਾਕੀਆਂ ਨੂੰ ਬੜਾ ਫਾਇਦਾ ਹੁੰਦਾ ਆ। ਇਹ ਸਿਹਤ ਸੰਭਾਲ ਦਾ ਪ੍ਰੋਗਰਾਮ ਮੰਗਲਵਾਰ ਹੁੰਦਾ ਹੈ 4 ਤੋਂ 5:30, ਅਤੇ ਐਤਵਾਰ ਨੂੰ ਇਹ ਰਿਪੀਟ ਹੁੰਦਾ ਆ। ਐਤਵਾਰ ਨੂੰ ਤੁਸੀਂ ਰਾਤ ਨੂੰ 9 ਵਜੇ ਦਾ ਰਿਪੀਟ ਸੁਣ ਸਕਦੇ ਆ। ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ ਆ, ਜਿਹਨਾਂ ਕੋਲ ਸਮਾਰਟਫੋਨ ਆ, ਤੁਸੀਂ ਵੀ ਉਸ ਦੇ ਵਿੱਚ ਇਸ ਦੇ ਪੋਡਕਾਸਟ 'ਤੇ ਸੁਣ ਸਕਦੇ ਆ ਦੁਬਾਰਾ। ਉਸੇ ਦੇ ਨਾਲ ਨਾਲ ਦੱਸੀਏ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਿਹੜਾ ਇਹ ਪਲੇ ਹੈਗਾ, ਉਹ ਬੁੱਧਵਾਰ ਰਾਤ ਨੂੰ ਬਲਤੇਜ ਪੰਨੂ ਦੀਆਂ ਖਬਰਾਂ, ਉਸ ਤੋਂ ਬਾਅਦ ਅਪਡੇਟ ਅਮਰੀਕਾ ਦੀਆਂ ਖਬਰਾਂ, ਅਤੇ ਉਸ ਤੋਂ ਬਾਅਦ ਉਹ ਤੁਸੀਂ ਸੁਣ ਸਕਦੇ ਆ। ਕਿਉਂਕਿ ਸਾਡੇ ਕੋਲ ਪੜ੍ਹਨੇ ਦਾ ਤਾਂ ਟਾਈਮ ਨਹੀਂ ਹੈਗਾ, ਪਰ ਆਪਾਂ ਉਹ ਜਿਹੜਾ ਪਲੇ ਆ ਉਸ ਤੋਂ ਸੌਖਿਆਂ ਹੀ ਹਿਸਟਰੀ ਦੇ ਨਾਲ ਜੁੜ ਸਕਦੇ ਹਾਂ। ਅਤੇ ਚੱਲਦੇ ਹਾਂ ਹੁਣ ਅਸੀਂ ਤੁਹਾਡੀਆਂ ਕਾਲਸ ਵੱਲ। 408-272-5200 ਪਰਮਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਫਟਕੜੀ ਬਾਰੇ ਪੁੱਛਣਾ ਸੀ। ਇੱਕ ਭੈਣ ਜੀ ਨੇ ਦੱਸਿਆ ਸੀਗਾ, ਤੇ ਮੈਂ ਟਰਾਈ ਕੀਤੀ ਸੀਗੀ, ਕੋਈ ਅੱਧਾ ਕਿਲੋ ਘੇ ਵਿੱਚ ਤੇ 100 ਗ੍ਰਾਮ ਫਟਕੜੀ, ਤੇ ਉਹਨੂੰ ਮੈਂ ਛਾਨਣੀ ਵਿੱਚ ਰੱਖ ਕੇ ਤੇ ਕਵਰ ਕਰ ਦਿੱਤਾ। ਉਹ ਇੱਕਦਮ ਚੋ ਗਈ ਉਹਦੇ ਘੇ ਵਿੱਚ, ਤੇ ਉਹ ਖੜੱਪਾ ਜਿਹਾ ਹਰਾ ਹਰਾ ਜਿਹਾ ਬਣ ਗਿਆ, ਤੇ ਉਹ ਮੈਂ ਥੋੜਾ ਕਾੜੀ ਗਈ, ਘੇ ਵੀ ਸੜੀ ਗਿਆ, ਤੇ ਉਹਦਾ ਮੈਨੂੰ ਸਮਝ ਨਹੀਂ ਆਈ ਵੀ ਉਹ ਖੜੱਪਾ ਬਾਅਦ ਚ ਸਿੱਟ ਦੇਣਾ ਆ ਜਾਂ ਤੁਸੀਂ ਘੇ ਕਿੰਨਾ ਕੁ ਸਾੜ ਲਿਆ, ਕਾਲਾ ਹੀ ਕਰ ਲਿਆ? ਉਹ ਜਿੱਦਾਂ ਹਰੀ ਹਰੀ ਜੀ ਹੋ ਗਈ ਇੱਕਦਮ। ਉਹਦਾ ਕੋਈ ਨਹੀਂ, ਉਹ ਤਾਂ ਕਈ ਵਾਰ ਹਰੀ ਹੋ ਜਾਂਦੀ ਆ। ਹਾਂਜੀ, ਘੇ ਥੋੜਾ ਜਿਹਾ ਕਾਲਾ ਹੋ ਗਿਆ ਸੀ। ਹਾਂਜੀ, ਤੁਸੀਂ ਜਦੋਂ ਉਹ ਤੁਹਾਡੀ ਮੈਲਟ ਹੋ ਜਾਂਦੀ ਹੈ ਨਾ ਵਿੱਚ, ਉਹ ਜਾਂ ਤਾਂ ਖਿੱਲਾਂ ਦੇ ਰੂਪ ਵਿੱਚ ਆ ਜਾਏ ਜਾਂ ਉਹ ਖੜੱਪਾ ਹੋਵੇ, ਉਹਨੂੰ ਤਾਂ ਤੁਸੀਂ ਫਿਰ ਸਾਈਡ 'ਤੇ ਕਰਕੇ ਠੰਡਾ ਕਰ ਲੈਣਾ। ਅਤੇ ਉਹ ਖੜੱਪਾ ਜਿਹਾ ਉਹਨੂੰ ਸਾਈਡ 'ਤੇ ਰੱਖ ਲਓ। ਕਈ ਵਾਰੀ ਸਿਆਣੇ, ਤੁਹਾਨੂੰ ਯਾਦ ਹੋਊਗਾ, ਜਦੋਂ ਸੱਟ ਚੋਟ ਲੱਗ ਜਾਂਦੀ ਹੁੰਦੀ ਸੀ ਨਾ, ਸਿਆਣੇ ਪਿੰਡਾਂ 'ਚ ਕਹਿੰਦੇ ਹੁੰਦੇ ਸੀਗੇ ਵੀ ਇਹਨੂੰ ਫਟਕੜੀ ਦਿਓ ਖਿਲ ਕਰਕੇ। ਉਹ ਅੱਗੇ ਪਿੱਛੇ ਲਈ ਤੁਸੀਂ ਹੋਰ ਕੰਮ ਲਈ ਰੱਖ ਸਕਦੇ ਆ। ਬਾਕੀ ਜਿਸ ਤਰ੍ਹਾਂ ਤੁਹਾਨੂੰ ਬੇਸਣ ਬਣਾਉਣਾ ਦੱਸਿਆ, ਉਹ ਬਣਾ ਲਓ। ਤੇ ਉਹ ਫਿਰ ਫਟਕੜੀ ਛੱਡ ਦੇਣੀ ਬਾਅਦ ਚ, ਉਹ ਨਹੀਂ ਪਾਉਣੀ ਹੈ ਨਾ ਬੇਸਣ ਵਿੱਚ? ਨਹੀਂ, ਉਹ ਸਾਈਡ ਤੇ ਰੱਖ ਲਓ, ਕੁੱਟ ਕੇ ਰੱਖ ਲਓ, ਵੇਲੇ ਕੁ ਵੇਲੇ ਤੁਹਾਡੇ ਬਾਅਦ ਚ ਕੰਮ ਆਉਗੀ। ਉਹਨੂੰ ਨਹੀਂ ਵਰਤਣਾ ਵਿੱਚ। ਹਾਂਜੀ, ਅੱਛਾ, ਵਰਤਣਾ ਨਹੀਂ ਵਿੱਚ, ਠੀਕ ਆ। ਤੇ ਉਹ ਇੱਕਦਮ ਚੋ ਚੋ ਕੇ ਵਿੱਚ ਹਾਂਜੀ, ਉਹ ਹਾਂਜੀ ਉਹ ਥੋੜੀ ਦੇਰ ਦੇ ਵਿੱਚ ਹੀ ਹੋ ਜਾਂਦਾ ਹੁੰਦਾ। ਤੁਸੀਂ ਅੱਗ ਜ਼ਿਆਦਾ ਵੀ ਤੇਜ਼ ਰੱਖੀ ਹੋਈ ਸੀ। ਉਹ ਠੀਕ ਆ ਜੀ, ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਸ਼ੋਭਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਫੀਡਬੈਕ ਦੱਸਣੀ ਸੀ। ਮੈਂ ਨਾ ਇੱਦਾਂ
ਸਟੋਰ ਤੋਂ ਆਈ ਆ ਕੇ ਵੀ ਮੈਨੂੰ ਬੜੀ ਸੁੱਕੀ ਖਾਂਸੀ ਜਿਹੀ ਹੋ ਗਈ। ਰਾਤ ਨੂੰ ਵੀ ਮੈਨੂੰ ਨੀਂਦ ਆਵੇ, ਇੰਨੀ ਸੁੱਕੀ ਖਾਂਸੀ ਆਈ ਜਾਵੇ। ਮੈਨੂੰ ਬੜਾ ਵਹਿਮ ਜਿਹਾ ਹੋ ਗਿਆ। ਰਾਤ ਦੇ 2 ਵਜੇ ਨਾ ਮੈਂ ਉੱਠ ਕੇ ਤੇ ਥੋੜੀ ਜਿਹੀ ਜਵੈਣ, ਥੋੜੀ ਜਿਹੀ ਦਾਲਚੀਨੀ ਸੌਂਫ, ਜਿਹਨੂੰ ਪਹਾੜੀ ਸੌਂਫ ਵੀ ਕਹਿੰਦੇ ਆ, ਉਹ ਮੈਂ ਨਾ ਰਿੰਨ ਲਈ ਤੇ ਥੋੜੀ ਜਿਹੀ ਉਹਦੇ ਵਿੱਚ ਪਾਈ ਦਾਲਚੀਨੀ ਹਾਂਜੀ ਹੋਈ ਤੇ ਉਹ ਤਿੰਨੇ ਚੀਜ਼ਾਂ ਰਿੰਨ ਕੇ ਤਾਂ ਉਹਦੇ 'ਚ ਮੈਂ ਮਿੱਠਾ ਨਹੀਂ ਪਾਇਆ। ਜਿੱਦਾਂ ਉਹਦੀ ਜਗ੍ਹਾ ਬਾਅਦ ਵਿੱਚ ਨਾ ਜਿੱਦਾਂ ਭੁੰਨ ਕੇ ਥੋੜਾ ਪੀਣ ਵਾਲਾ ਕਰਕੇ ਨਾ ਤੇ ਉਹਦੇ ਵਿੱਚ ਮੈਂ ਸ਼ਹਿਦ ਪਾ ਕੇ ਤੇ ਉਹ ਪੀਤਾ। ਮੇਰੀ ਖਾਂਸੀ ਖੁੰਸੀ ਪਤਾ ਨਹੀਂ ਕਿੱਥੇ ਗਾਇਬ ਹੋ ਗਈ। ਮੇਰੇ ਪੇਟ ਤੇ ਗੈਸ ਸੀ, ਉਹ ਵੀ ਠੀਕ ਹੋ ਗਈ। ਮੈਂ ਸੌਂ ਗਈ। ਮਤਲਬ ਦੂਜੇ ਦਿਨ ਵੀ ਕੋਈ ਖਾਂਸੀ ਨਹੀਂ ਆਈ। ਮੈਂ ਬਿਲਕੁਲ ਠੀਕ ਹੋ ਗਈ। ਮੇਰਾ ਮਾਇਆ ਨੁਕਸਾ। ਠੀਕ ਹੈ ਜੀ। ਹਾਂ, ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਆਪਣੇ ਫੀਡਬੈਕ ਵੀ ਜ਼ਰੂਰ ਦਿੰਦੇ ਹੈਗੇ। ਸੁਰਿੰਦਰ ਕੌਰ ਜੀ, ਪਤਾ ਨਹੀਂ ਕੀ ਦੀ ਆ। ਸੁਰਿੰਦਰ ਕੌਰ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਿਆ ਸੀ ਅਗਲੀ ਵਾਰੀ ਵੀ, ਇਹਨਾਂ ਦੇ ਰੇਸ਼ਾ ਜਿਹੀ ਬਣੀ ਆ ਤੇ ਜ਼ੁਕਾਮ ਜਿਹਾ ਹੋ ਕੇ, ਤਾਂ ਉਹ ਰੇਸ਼ਾ ਗਰਮ ਦਰਦ ਗਰਮ ਚੀਜ਼ਾਂ ਖਾਈਏ ਵੀ ਛੇਤੀ ਹਟ ਜਾਵੇ ਇਹ, ਤਾਂ ਉਹ ਅੰਦਰ ਖੁਸ਼ਕ ਹੋਇਆ ਯਾਰ, ਰੇਸ਼ਾ ਨਿਕਲਦੀ ਨਹੀਂ। ਉਦਾਂ ਛਾਤੀ ਏਦਾਂ ਹੁੰਦੀ ਹੈ, ਪਤਾ ਲੱਗਦਾ ਵੀ ਜਿੱਦਾਂ ਰੇਸ਼ਾ ਹੈ। ਠੀਕ ਹੈ ਜੀ। ਹੋਰ ਹੋਰ ਭੈਣ ਜੀ ਕੱਟਿਓ ਨਾ, ਮੈਂ ਮੇਰੇ ਤੇਜ਼ਾਬ ਬਹੁਤ ਬਣਦੀ। ਇਹ ਦੱਸਿਓ ਇੱਕ ਮੈਨੂੰ ਇਹ ਬਾਥਰੂਮ ਨਹੀਂ ਕੰਟਰੋਲ ਹੁੰਦਾ। ਮੈਨੂੰ ਦੱਸਿਆ ਸੀ ਇੱਥੇ ਆਪਣੇ ਰੇਡੀਓ ਤੇ ਕਾਲੇ ਤੇਲ ਤੇ ਗੁੜ, ਉਹ ਮੈਂ 2 ਦਿਨ ਖਾਧਾ, ਮੇਰੀ ਜੀਭ ਪੱਕ ਗਈ, ਲਾਲ ਹੋ ਗਈ ਜੀਭ। ਤਾਂ ਇਹ ਜ਼ਰੂਰ ਦੱਸਿਓ। ਰਾਤ ਨੂੰ ਬਹੁਤ ਪ੍ਰੋਬਲਮ ਪੈਂਦੀ, ਬਾਥਰੂਮ ਦੀ ਕੰਟਰੋਲ ਨਹੀਂ ਹੁੰਦਾ ਹੈਗਾ। ਫਿਰ ਮੈਂ ਉੱਠ ਕੇ ਮਸੀਂ ਬਾਥਰੂਮ ਤੱਕ ਵੀ ਨਹੀਂ ਵੱਜ ਵੇਲੇ ਜਾ ਹੀ ਨਹੀਂ ਹੁੰਦਾ ਤਦ ਤੱਕ। ਠੀਕ ਹੈ, ਠੀਕ ਹੈ ਜੀ। ਬਸ ਇਹ ਕਈ ਚੀਜ਼ਾਂ ਦਾ ਦੱਸਿਆ ਜਦੋਂ ਤੁਹਾਨੂੰ ਕਿਤੇ ਗਰਮੀ ਹੋ ਜਾਂਦੀ ਆ ਅਤੇ ਉਹਦੇ 'ਤੇ ਉਹਨੂੰ ਈਵਨ ਕਰਨ ਲਈ ਕਈ ਲੋਕ ਕੱਚੀ ਲੱਸੀ ਪੀ ਲੈਂਦੇ, ਕੋਈ ਹੋਰ ਠੰਡੀਆਂ ਚੀਜ਼ਾਂ ਵੀ ਖਾ ਲੈਂਦੇ ਆ। ਜਸਵੀਰ, ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੈਂ ਪੁੱਛਣਾ ਸੀ ਜਿੱਦਾਂ ਬੱਚਿਆਂ ਦੇ ਜਿਹੜੇ ਗਰੋਇੰਗ ਪੇਨ ਹੁੰਦੀ ਆ, ਉਹਦੇ ਬਾਰੇ ਕੁਝ ਪਤਾ ਜੀ? ਪੁੱਛ ਲੈਂਦੇ ਆ ਜੀ, ਡਾਕਟਰ ਤਾਂ ਕੋਈ ਨਹੀਂ ਇੱਥੇ ਹੈਗਾ। ਹਾਂਜੀ ਉਹ ਡਾਕਟਰਾਂ ਨੂੰ ਦਿਖਾਇਆ ਸਾਰਿਆਂ ਨੂੰ, ਜਿੱਦਾਂ ਉਹ ਕੁਝ ਨਹੀਂ ਕਹਿੰਦੇ ਗਰੋਇੰਗ ਪੇ ਆ, ਉਹ ਜ਼ਿਆਦਾ ਹੁੰਦੀ, ਦਵਾਈ ਵੀ ਕੋਈ ਨਹੀਂ ਲੱਗਦੀ। ਜਿੱਦਾਂ ਛਾਤੀ 'ਚ ਹੁੰਦੀ ਆ, ਮੋਢਿਆਂ 'ਚ ਹੁੰਦੀ, ਲੱਤਾਂ ਤੇ ਬਾਹਾਂ 'ਚ। ਠੀਕ ਹੈ ਜੀ। ਮਹੀਨੇ ਤੋਂ ਹੋ ਰਹੀ ਜਿੱਦਾਂ। ਹਾਂਜੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਕੁਝ ਦੱਸਿਓ। ਹਾਂਜੀ ਠੀਕ ਹੈ ਭਾਜੀ। ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ। ਆਪਾਂ ਜ਼ਰੂਰ ਪੁੱਛਦੇ ਹੈਗੇ ਹਾਂ ਜੇ ਕਿਸੇ ਨੂੰ ਵੀ ਪਤਾ ਹੋਵੇ ਤਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਅੱਗੇ ਤਾਂ ਕਈ ਵਾਰੀ ਕਾਲ ਕੀਤਾ, ਹੁਣ ਮੈਂ ਬਹੁਤ ਜਣੇ ਹੋਲਡ 'ਤੇ ਹਾਂ। ਮੈਂ ਕਿਹਾ ਮੇਰੇ ਮੁੰਡੇ ਨੂੰ ਨਾ ਗਰਮੀ ਬਹੁਤ ਪੈਰਾਂ ਹੱਥਾਂ ਨੂੰ ਆਉਂਦੀ ਹੈ ਭੈਣ ਜੀ। ਠੀਕ ਹੈ। ਇੱਕ ਗਰਮੀ ਆਉਂਦੀ ਆ ਅਤੇ ਇੱਕ 2 ਸਾਲ ਹੋ ਗਿਆ ਉਂਗਲੀ 'ਤੇ ਬੋਲ ਲੱਗਾ ਸੀ। ਅੱਛਾ ਜੀ। 2 ਉਂਗਲੀਆਂ 'ਤੇ ਲੱਗਾ ਸੀ, ਇੱਕ ਚੀਚੀ 'ਤੇ ਤੇ ਚੀਚੀ ਦੀ ਨਾਲ ਦੀ 'ਤੇ। ਉਹ ਜਿਹੜਾ ਨਾਲ ਦੀ 'ਤੇ ਲੱਗਾ ਉਹ ਤਾਂ ਹਟ ਗਈ ਸੀ, ਕਹਿੰਦੇ ਸੀ ਆਪੇ ਹਟ ਜਾਣੀ ਆ। ਠੀਕ ਆ। ਜਿਹੜਾ ਚੀਚੀ 'ਤੇ ਲੱਗਾ ਸੀ ਉਹ ਵੀ ਕਹਿੰਦੇ ਸਾਡੇ ਉਹ, ਪਰ ਚੀਚੀ ਉੱਦਾਂ ਨਹੀਂ, ਜਿਹੜਾ ਨਹੁੰ ਦਾ ਤਾਹਾਂ ਦਾ ਪਾਸਾ ਨਾ ਭੈਣ ਜੀ, ਹਾਂਜੀ, ਉਹ ਨਹੀਂ ਦੁਖਣੋਂ ਹਟਦਾ। 2 ਸਾਲ ਹੋ ਗਏ ਆ, ਬਹੁਤ ਡਾਕਟਰ ਦੇਖੇ ਆ, ਕੀਮੋ ਵੀ ਕਰਾਈਆਂ, ਸਾਰਾ ਕੁਝ ਕੀਤਾ ਉਹਨੇ। ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ ਕੀ ਗੱਲ ਆ। ਠੀਕ ਆ। ਮੈਂ ਹੁਣ ਕਿੰਨੇ ਦਿਨ ਹੋ ਗਏ ਆ, ਮਹੀਨਾ ਮੈਂ ਹਲਦੀ ਵੀ ਬੱਧੀ ਆ ਤੇਲ ਪਾ ਕੇ, ਪਰ ਕੋਈ ਫਰਕ ਨਹੀਂ ਲੱਗਦਾ। ਉਹਨਾਂ ਪੋਟਾ ਹੀ ਦੁਖੀ ਜਾਂਦਾ। ਜ਼ਖਮ ਹੈਗਾ? ਨਹੀਂ ਜ਼ਖਮ ਉੱਤੇ ਹੈ ਨਹੀਂ ਭੈਣ ਜੀ, ਹੁਣ ਲੱਗਦਾ ਤੇ ਜਿੱਦਾਂ ਨਾ ਨਹੁੰ ਦੇ ਉੱਤੇ ਤਾਹਾਂ ਨਹੁੰ ਤੋਂ ਕੋਰਜੇ ਦੇ ਕੋਲ ਪੱਕਾ ਪੱਕਾ ਜਿਹਾ ਲੱਗੀ ਜਾਂਦਾ, ਮਾੜਾ ਜਿਹਾ ਹੁਣ ਦਿਸਦਾ। ਤਾਂ ਪੋਟਾ ਉਹਨਾਂ ਸੁੱਜਾ ਆ। ਮੈਂ ਫਟਕੜੀ ਦੀ ਮੈਂ ਖਿੱਲ ਹੋਣ ਕਰਕੇ ਅੱਜ ਸੁਣਿਆ ਇੱਥੇ ਤੁਹਾਤੋਂ। ਫਟਕੜੀ ਦੀ ਖਿੱਲ ਅਸੀਂ ਉੱਤੇ ਬੰਨਣ ਨੂੰ ਨਹੀਂ ਦੱਸੀ। ਨਹੀਂ ਮੈਨੂੰ ਇੱਦਾਂ ਮੈਨੂੰ ਕਹਿੰਦੇ ਫਟਕੜੀ, ਮੈਂ ਕਹਿੰਦੀ ਮੈਂ ਉੱਦਾਂ ਤਾਂ ਬੰਨ੍ਹਦੀ ਸੀ, ਤੇ ਟਕੋਰ ਕਰਦੀ ਸੀ। ਮੈਂ ਕਿਹਾ ਖਿੱਲ ਭੈਣ ਜੀ ਕਿੱਦਾਂ ਕਰਦੇ ਭਲਾ? ਹਾਂਜੀ ਕੋਈ ਨਾ ਕੋਈ ਦੱਸੂਗਾ ਜੀ, ਸੁਣਦੇ ਜ਼ਰੂਰ ਰਹੋ ਤੁਸੀਂ। ਅਸੀਂ ਸ਼ਾਇਦ ਉੱਤੇ ਬੰਨਣ ਨੂੰ ਨਹੀਂ ਦੱਸੀ ਹੈਗੀ, ਉਹ ਕੋਈ ਹੋਰ ਚੀਜ਼ ਸੀਗੀ ਉਹਦੀ। ਅਤੇ ਖਿੱਲ ਕਿਵੇਂ ਕਰਦੇ ਆ ਉਹ ਜ਼ਰੂਰ ਕੋਈ ਨਾ ਕੋਈ ਦੱਸਦੇ ਜੀ ਇਹਨਾਂ ਨੂੰ। ਕਿਰਨ, ਹੈਲੋ। ਹਾਂਜੀ 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 ਮੈਂ ਦੱਸਣ ਲੱਗੀ ਸੀ, ਆਂਟੀ ਪੁੱਛਦੇ ਸੀ, ਕਹਿੰਦੇ ਖੰਘ ਦੇ ਲਈ ਸੁਹਾਗੇ ਦੀ ਖਿੱਲ ਬਣਾ ਕੇ ਤੇ ਉਹਦੀ ਤਵੇ ਦੇ ਉੱਤੇ ਗਰਮ ਕਰਕੇ ਖਿੱਲ ਬਣਾ ਕੇ ਉਹਦੀ ਸਵਾਹ ਬਣਾ ਕੇ ਤੇ ਸ਼ਹਿਦ ਦੇ ਨਾਲ ਖਾਣੀ ਹੈ ਇੱਕ ਚੁਟਕੀ,
ਤੇ ਉਹਦੇ ਨਾਲ ਖੰਘ ਵੀ ਠੀਕ ਹੋ ਜਾਊਗੀ ਤੇ ਉਹਨਾਂ ਦਾ ਬਾਥਰੂਮ ਕਹਿੰਦੇ ਪੀੜਾ ਜਿੱਦਾਂ ਕੰਟਰੋਲ ਨਹੀਂ ਹੁੰਦਾ। ਤੇ ਉਹ ਸ਼ਹਿਦ 1 ਚਮਚ ਸ਼ਹਿਦ ਤੇ 1 ਗਲਾਸ ਪਾਣੀ ਦਾ ਉਹਦੇ ਵਿੱਚ ਘੋਲ ਕੇ ਪੀ ਲੈਣ। 2-3 ਦਿਨ ਪੀਂਦੇ ਰਹਿਣ। ਉਹ ਬਾਥਰੂਮ ਉਹਨਾਂ ਦੀ ਜਿਹੜੀ ਪ੍ਰੋਬਲਮ ਆ ਨਾ ਬਾਥਰੂਮ ਰੁਕਦਾ ਨਹੀਂ ਤੇ ਉਹ ਕੰਟਰੋਲ ਹੋ ਜਾਊਗਾ ਜੀ। ਠੀਕ ਹੈ, ਇਹ ਜ਼ਰੂਰ ਕਰ ਲੈਣਾ। ਇਹ ਆਂਟੀ ਹੁਣ ਪੁੱਛਦੇ ਸੀ, ਕਹਿੰਦੇ ਵੀ ਜ਼ਖਮ ਹੋਇਆ ਇਹਨਾਂ ਦੇ ਨਾ, ਜ਼ਖਮ ਵੀ ਨੀਗਾ, ਉਦਾਂ ਹੀ ਦਰਦ ਹੁੰਦੀ ਹੈ। ਅੱਛਾ, ਦਰਦ ਹੁੰਦੀ ਆ ਤੇ ਫਟਕ ਦੀ ਪਾਣੀ ਵਿੱਚ ਘੋਲ ਕੇ ਗਰਮ ਪਾਣੀ ਦੇ ਵਿੱਚ ਪਾ ਕੇ ਤੇ ਤੁਸੀਂ ਵਿੱਚ ਸਰੋਂ ਦਾ ਤੇਲ ਪਾ ਕੇ ਤੇ ਇਹਨੂੰ ਟਕੋਰ ਕਰ ਲੈਣ, ਉਹਦੇ ਨਾਲ ਠੀਕ ਹੋ ਜਾਣਾ। ਤੇ ਜੇ ਖਿੱਲ ਬਣਾਉਣੀ ਕਹਿੰਦੇ ਆ ਤੇ ਤਵੇ ਦੇ ਉੱਤੇ ਗਰਮ ਤਵਾ ਕਰਕੇ ਤੇ ਉਹਦੇ ਉੱਤੇ ਖਿੱਲ ਬਣਾ ਲੈਣਾ। ਚੰਗੀ ਤਰ੍ਹਾਂ ਉਹਨੂੰ ਕੱਚੀ ਨਾ ਰੱਖਣਾ ਤੇ ਖਿੱਲ ਬਣਾ ਕੇ ਤੇ ਉਹਦੀ ਸਵਾਹ ਬਣਾ ਕੇ ਉਹ ਲਗਾ ਸਕਦੇ ਆ। ਠੀਕ ਹੈ, ਤੇ ਇਹ ਕਰ ਸਕਦੇ ਆ ਉਹਦੇ ਨਾਲ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਸੁਰਿੰਦਰ ਕੌਰ ਜੀ। ਗੁਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤਾਂ ਇੱਕ ਦੱਸਣ ਲੱਗੀ ਸਾਂ, ਜਿਹੜੇ ਕਹਿੰਦੇ ਨਾ ਸੈੱਲ ਇਕੱਲੀ ਗਲੋ ਉਬਾਲ ਕੇ ਪੀਤੀ ਜਾਂਦਾ ਹੈ। ਬੱਕਰੀ ਦਾ ਦੁੱਧ ਪੀ ਲੈਣ ਜੀ ਜੀ, ਕੀਵੀ ਫਰੂਟ ਖਾਣ 2-3 ਵਾਰ ਦਿਨ ਚ, ਗ੍ਰੀਨ ਐਪਲ ਤੇ ਗਾਜਰ ਦਾ ਜੂਸ ਤੇ ਆਵਾਕਾਡੋ ਦਾ ਪੀ ਲੈਣ, ਤੇ ਪਪੀਤੇ ਦਾ ਰਸ ਤੇ ਗਲੋ ਦਾ ਰਸ, ਇਹ 2 ਪੀ ਲੈਣ, ਬਿਲਕੁਲ ਸਹੀ ਹੋਣਗੇ। ਬੱਕਰੀ ਦਾ ਦੁੱਧ ਨਾ ਛੱਡਣ ਤੇ ਬਸ ਆਹ 3 ਨੁਸਖੇ ਵਰਤਣ ਤੇ ਬਿਲਕੁਲ ਆਰਾਮ ਆ ਜਾਏਗਾ। ਇੱਕ ਉਹ ਕਹਿੰਦੇ ਪਏ ਸੀ ਨਾ ਲੀਵਰ ਪਾਰੋ, ਮੈਂ ਕਿੰਨੀ ਵਾਰ ਦੱਸਿਆ, ਸਾਡਾ ਸਪੈਨਿਸ਼ ਮੁੰਡਾ ਕੰਮ ਕਰਦਾ ਸੀ, ਉਹਨੇ ਕੁਛ ਨਹੀਂ ਲਿਆ। ਮੈਂ ਉਹਨੂੰ ਕਿਹਾ ਸੀ ਕੱਚੀ ਹਲਦੀ ਉਬਾਲ ਲਿਆ ਕਰ, ਉਹ ਬਣਾ ਕੇ ਪੁਣ ਕੇ ਰੱਖ ਲਿਆ ਕਰ ਤੇ ਘੁੱਟ ਪੀਦੀ ਜਾ। ਉਹ ਅੱਧਾ ਗਲਾਸ ਪੀਂਦਾ ਰਿਹਾ। ਇਹ ਹਲਦੀ ਨਾਲ ਠੀਕ ਹੋ ਗਿਆ। ਕੱਚੀ ਹਲਦੀ ਉਬਾਲ ਲੈਣ, ਜਿਹਨਾਂ ਦਾ ਕਹਿੰਦੇ ਸੀ ਇੰਡੀਆ ਗਲਾ ਆਪਣਾ ਹਾਰਟ ਹੋਇਆ, ਮੈਂ ਵਿੱਚ ਛੱਡਣੀ ਆ। ਜਿਹੜੀ ਉਹ ਕਹਿੰਦੇ ਨਾ ਅੰਗੂਠਾ ਸੁੱਜਿਆ ਹੋਇਆ ਹੈ, ਮੈਂ ਵਿੱਚ ਤਾਂ ਭੁੱਲਿਆ, ਉਹਨੂੰ ਆਖ ਹਲਦੀ ਤੇ ਤੇਲ ਸਾੜ ਕੇ ਨਾ ਤੇ ਰੂਹ ਲਬੇੜ ਲੋ, ਉੱਤੇ ਬੰਨੋ, ਉਹਦੀ ਪੀੜ ਚੁਣੀ ਜਾਏਗੀ। ਅੱਛਾ, ਠੀਕ ਹੈ। ਅੱਛਾ, ਤੇ ਤੁਸੀਂ ਮੈਂ ਲੀਵਰ ਪਾਰੋ ਦੱਸਾਂਗੀ। ਇੱਕ ਤਾਂ ਕੱਚੀ ਹਲਦੀ ਉਬਾਲ ਲੈਣ, ਉਹਨੂੰ ਉਬਾਲ ਕੇ ਬਾਬਾ ਅੱਧਾ ਵਾਲਾ ਗਲਾਸ ਪੁਣ ਕੇ ਰੱਖ ਲੈਣ ਕਰ, ਠੰਡੀ ਜਦੋਂ ਮਰਜ਼ੀ ਘੁੱਟ ਭਰੀ ਜਾਵੇ ਕਰੇ ਦਿਨਾਂ 'ਚ ਹੀ ਰਾਤ। ਇੱਕ ਆਪਾਂ ਦੱਸਦੇ ਹੁੰਦੇ ਹਾਂ, ਲੌਕੀ ਜਿਹੜੀ ਵਾਢੇ ਉਹਦਾ ਜੂਸ ਕੱਢ ਕੇ ਨਿੰਬੂ ਨਿਚੋੜ ਕੇ ਕਾਲੀ ਮਿਰਚ ਦਾ ਨਮਕ ਪਾ ਕੇ ਜ਼ਰੂਰ ਪੀਣ। ਉਹਨੂੰ ਮੈਂ ਮੁੰਡੇ ਨੂੰ, ਸਾਡੇ ਸਟੋਰ ਤੇ ਮੇਰਾ ਮੁੰਡਾ ਭਜਾਉਂਦਾ ਸੀ ਉਹਨੂੰ, ਅਸੀਂ ਵੀਰਾਂ ਪੀਂਦਾ ਹੈ ਤੇ ਲੀਵਰ ਖਾ ਭਜਾਣ। ਮੈਂ ਕਾਕੇ ਕੋਈ ਨਹੀਂ, ਆਪਾਂ ਦਵਾਈ ਦੂਈ ਕਰਨੇ, ਵਿਚਾਰੇ ਬੱਚੇ ਨੇ, ਤੇ ਠੀਕ ਹੋ ਗਿਆ, ਚੰਗਾ ਭਲਾ ਕੰਮ ਕਰਦਾ ਫਿਰ ਸਾਡੇ ਉੱਥੇ। ਅੱਛਾ, ਇੱਕ ਆਪਾਂ ਗ੍ਰੇਪ ਫਰੂਟ ਤੇ ਇੰਡੀਆ ਵੀ ਵਾਧੂ ਹੈ। ਗ੍ਰੇਪ ਫਰੂਟ ਦਾ ਜੂਸ ਬੜਾ ਚੰਗਾ, ਸਵੇਰੇ ਕੱਢ ਕੇ ਨਾ ਤੇ ਆਪਣਾ ਵਿੱਚ ਨਿੰਬੂ ਨਿਚੋੜ ਕੇ ਜ਼ਰੂਰ ਪੀਣ, ਤੇ ਹਲਦੀ ਲੈਣ ਤੇ ਲੀਵਰ ਜਿਹੜੀ ਆ ਬੜ ਦੱਸੀ ਇਹ ਲੈਣ, ਤੇ ਲੀਵਰ ਨੂੰ ਜਿੰਨਾ ਦਿਨਾਂ ਵਿੱਚ ਹੀ ਆਰਾਮ ਆ ਜਾਣਾ ਹੈ। ਇੱਕ ਪਪੀਤਾ ਸਵੇਰੇ ਨਿਰਣੇ ਕਾਲਜੇ ਜ਼ਰੂਰ ਖਾਣ, ਮਾੜੀ ਜੀ ਕਾਲੀ ਮਿਰਚ ਦਾ ਨਮਕ ਲਾ ਕੇ ਪਪੀਤਾ ਖਾਣ ਨਿਰਣੇ ਕਾਲਜੇ, ਤੇ ਇੱਕ ਆਪਣਾ ਗ੍ਰੇਪ ਫਰੂਟ ਦਾ ਜੂਸ ਪੀਣ, ਇੱਕ ਬੜ ਦਾ ਜੂਸ ਨਿੰਬੂ ਨਿਚੋੜ ਕੇ ਪੀਣ, ਤੇ ਹਲਦੀ ਰੋਜ਼ ਪੀਣ। ਤੇ 10 ਦਿਨਾਂ ਵਿੱਚ ਉਹਨਾਂ ਕਿੰਨੇ ਕੋਈ 10 ਦਿਨ ਉਹ ਪਾਓ, ਕੁਛ ਨਹੀਂ, ਆ ਸਿੱਧੀ ਦਵਾਈ ਨਾਲ ਹੀ ਮੁੰਡਾ 2-3 ਚੀਜ਼ਾਂ ਨਾਲ ਠੀਕ ਹੋ ਗਿਆ, ਚੰਗਾ ਭਲਾ ਫਿਰਦਾ ਕੰਮ ਕਰਦਾ। ਤੇ ਡਾਕਟਰਾਂ ਦੀ ਦਵਾਈ ਲੀਵਰ ਵਾਸਤੇ ਨਹੀਂ ਚਾਹੀਦੀ ਹੁੰਦੀ। ਇਹਨੂੰ ਲੀਵਰ ਹੋਵੇ, ਜਿਹੜੀਆਂ ਆਪਣੀਆਂ ਛੋਟੀਆਂ ਬਿਮਾਰੀਆਂ ਅੰਦਰ ਪੈਦਾ ਹੋਈਆਂ ਨੇ, ਇਹ ਸਾਰੀਆਂ ਨੂੰ ਦੇਸੀ ਨੁਸਖੇ ਚਾਹੀਦੇ। ਜੀ, ਬਾਕੀ ਸੁਣਦੇ ਤਾਂ ਪਏ ਸਾਰੇ ਜੀ। ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਆ। ਤੁਸੀਂ ਕਾਲਾਂ ਕੀਤੀਆਂ ਆ, ਤੁਹਾਡੇ ਇਲਾਜ ਪੁੱਛੇ ਆ। ਇਸੇ ਤਰ੍ਹਾਂ ਪ੍ਰੋਗਰਾਮ ਦੀ ਸਮਾਪਤੀ ਆ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।